1000 ਰੁਪਇਆ ਯਾਰ 200 ਰੁਪਏ ਦਾ ਆਇਆ ਬਾਜ਼ਾਰ ਚ। ਜੋ 200 ਹੀ ਦਿਓ। ਫੀ ਬੱਕਰਾ 2200 ਜਾ ਕੇ ਲਾਇਓ ਸਾਰੇ ਬੱਕਰੇ ਦੇ ਰਾਤ ਵਾਲੇ ਗੱਡੀ। ਉਸਤਾਦ ਜੀ ਇੱਕ ਜਗ੍ਹਾ ਤੇ ਇੰਟਰਵਿਊ ਦੇਣ ਚਲ ਗਿਆ ਤਾਂ ਡਕਾਰ ਹੀ ਮਾਰੀ ਜਾਂਦੇ ਵਾਟ ਇਜ਼ ਸਪੀਕ ਸਮਲ ਯਾਰ ਤੂੰ ਤਾਂ ਚੁੱਪ ਕਰ ਯਾਰ। ਤੇਰਾ ਨਿਆਣਾ ਸੁੱਤਾ ਪਿਆ ਹੈ। भाई ये डुगडुगी क्या हर घर की ये देखने में टुकटुकी है खाने में बर्फी। थोड़ा सीगा उस्ताद जी मैच देखने ते लोकां नूं कहंदे ओ यार छिक्के ते रोना पाओ। अस्सलाम वालेकुम जी। ਸਾਜੀ ਜੁਗਤਾ ਮਾਰਨੀਆਂ ਤਾੜੀ ਫਸ ਗਈ ਮੇਰੀ। है ਜੁਗਤਾ ਮਾਰਨੀਆਂ ਮੈਂ ਜਿਹੜੀਆਂ ਯਾਦ ਲੱਗਦੀਆਂ ਤੁਹਾਨੂੰ ਚੰਗੀਆਂ ਲੱਗੀਆਂ ਠੀਕ ਹੈ ਨਹੀਂ ਤੇ ਨਹੀਂ ਓਏ ਹੌਲੀ ਯਾਰ। ਨਹੀਂ ਗਾਰਾ ਖਾਣ ਵਾਲੀ ਬਤਕ ਹੁੰਦੀ उस्ताद जी तुसी दित्तियां नु नहीं आप ही उन्हें क्या ਆਪ ਕਿਆ ਕਿੰਨੇ ਦਿਨ ਹੋ ਗਏ ਉਹਨੇ ਆਪੇ बंदे बाल ਕਿ ਮੈਂ ਮੈਨੂੰ ਨਹੀਂ ਕਿਉਂ ਯਾਰ, ਲੱਗਦਾ ਤੂੰ ਮਾੜਾ ਜਿਹਾ ਅੜਿਆ ਟੁੱਟ ਜਾਣਾ। ਉਹੀ ਤਾਂ ਕਹਿੰਦੇ ਹਾਂ चलो जी चलो करो होर ਜਿਹੜੀਆਂ ਕਿੰਨੀਆਂ ਯਾਦ ਕੀਤੀ ਭਾਈਆਂ ਨੂੰ ਕਰ ਗੇਰਾਂ ਵਾਲੀ ਮੰਜੀ ਹੁੰਦੀ ਨੋਨੀ ਫੱਕ ਖਾਣ ਵਾਲਾ ਸੋਹਰਾ ਹੁੰਦਾ ਮੇਰਾ ਕੀ ਦੇਖਦਾ ਮੈਂ ਦੱਸੀ ਹਾਂ। टा पागल है शराब पी के डिगंदे ते हाथ दे के डिगंदे सच्ची पासे ਇਹਨਾਂ ਨੂੰ ਕਹਿ ਰਿਹਾ ਭਾਈ ਥੋੜਾ ਸਾਈਡ ਤੇ ਹੋਣਾ ਹੈ ਟਾਈਪ क्लियर कर रहे हैं पहले। ਪਹਿਲੇ ਜਗ੍ਹਾ ਵੇਲੀ ਕਰ ਰਿਹਾ ਨੋਨੀ ਗੱਲ ਕਰ ਸੱਸ ਦੀ ਗੁੱਤ ਚੂਸਣ ਵਾਲਿਆ ਗੱਲ ਕਰ ਜੁਗਤਾ ਹੁਣ ਕਿਉਂ ਇੱਕ ਜੁਗਤ ਕਰ ਮੈਨੂੰ ਰਿਪਲਾਈ ਦੇ ਹੈ ਵੀ ਜੁਗਤਾ ਮਾਰਤਿਆ ਤੈਨੂੰ ਲੋਟੇ 'ਚ ਸਦਾਈ ਪਾ ਕੇ ਪੀਣ ਵਾਲਿਆ ਗੱਲ ਕਰ ਅੱਜ ਕੱਲ ਕੱਪ ਧੋਨੇ ਆ ਤੇ ਆਇਆ ਇੱਕ ਬਾਬੇ ਤੇ ਪਾਣੀ ਸੁੱਟੀ ਜਾਂਦੇ ਮੈਂ ਕਿਹਾ ਯਾਰ ਇਹ ਕੀ ਕਰਨ ਆ ਕਹਿੰਦਾ ਯਾਰ ਤੂੰ ਚੁੱਪ ਕਰ ਜਾ ਸਾਡਾ ਪਿਓ ਪੁੱਤ ਦਾ ਮਸਲਾ ਉਹਨਾਂ ਵਿੱਚ ਸਾਡਾ ਪਿਓ ਪੁੱਤ ਦਾ ਯਾਰ ਮੈਨੂੰ ਮਾਫੀ ਦੇ। ਕੱਲ ਵੀ ਸ਼ੋਰ ਤੋਂ ਹੀ ਕੁੱਤ ਕਰਨਾ ਕੱਲ੍ਹ ਪਾਇਆ ਗਈ। ਸੀ। ਸਾਡਾ ਪਿਓ ਪੁੱਤ ਦਾ ਮਸਲਾ ਵਾ। ਪਿਓ ਪੁੱਤ ਦਾ ਮਸਲਾ ਪਿਓ ਪੁੱਤ ਦਾ। ਕਹਿੰਦਾ ਤੂੰ ਨਾ ਵਿੱਚ ਆ ਭਾਈ ਅਸੀਂ ਆਪਣੀ ਦਾਦੇ ਦੀ ਗੁੱਤ ਬਣ ਗਈ ਅਵਤਾਰ ਬਣ ਗਈ ਫਿਰਨ ਦੇ ਘਰ ਯਾਰ ਨੋਨੀ ਏਦਾਂ ਨਹੀਂ ਹੁੰਦਾ ਯਾਰ ਪਾਗਲ ਆ ਤੂੰ ਯਾਰ ਨੀਲ ਪੀ ਗਿਆ ਤੇ ਕਹਿੰਦਾ ਉਹ ਬੁੱਸੀ ਪੈਪਸੀ ਏਦਾਂ ਨਹੀਂ ਹੁੰਦਾ ਯਾਰ ਨੋਨੀ ਤੂੰ ਵੀ ਕੁਛ ਕਰ ਲਾ ਗੱਲ ਮੈਂ ਤੈਨੂੰ ਕਿਹਾ ਨਹੀਂ ਨੋਨੀ ਦੇਰ ਬਾਅਦ ਆਇਆ ਉਹ ਨੋਨੀ ਪਿੱਛੇ ਚਲਾ ਗਿਆ ਨੋਨੀ ਨੂੰ ਫੇਰ ਮਹੀਨਾ ਲੱਗੇਗਾ ਅੱਗੇ ਆਉਣ ਲੱਗਿਆ ਹਲੇ ਮੈਂ ਡਰਾ ਰਿਹਾ ਇਹਨਾਂ ਨੂੰ ਅੱਛਾ ਹਾਲੇ ਜਿਹੜੀ ਤੂੰ ਚੈੱਕ ਕਰ ਰਿਹਾ ਦੇਖ ਰਿਹਾ ਹਾਂਜੀ ਚਲੋ ਚਲੋ ਤੇ ਕਦੋਂ ਤੱਕ ਤੇਰਾ ਦੇਖਣਾ ਪੂਰਾ ਹੋਣਾ ਕਦੋਂ ਤੱਕ ਦਾਰੀ ਪਾਈ ਰੱਖਣਾ। ਜਦੋਂ 10 ਦਿਨ ਪੂਰੇ ਹੋ ਗਏ ਅੱਜ ਆਪਣੇ ਦਾਦੇ ਨੂੰ ਮੂਲੀ ਬਣਾਤੀ ਤੇ ਉਹਦੇ ਕੋ ਖਾਦੀ ਨੇ ਜਾਵੇ ਆਇਆ ਕਰੀ ਜਾਏ ਕਹਿੰਦਾ ਇਹ ਚ ਸਰਾਖ ਪਵਾ ਦਵਾਂ ਦਾਦੇ ਦੇ ਤੁੱਕਾ ਆਇਆ ਮੈਂ ਕਿਹਾ ਆ ਕੇ ਕਹਿੰਦਾ ਹਰਾਮ ਖਾਣ ਨੂੰ ਨਹੀਂ ਹਟਦਾ ਤੇ ਤੁੱਕਾ ਕਦੋਂ ਬਤਾਇਆ ਤੇ ਯਾਰ ਵੀ ਅੰਦਰ ਨਾ ਜਾ ਸਕੇ ਆਰਾਮ ਨੋਨੀ ਨਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹੋਇਆ ਅੰਡਰ ਪ੍ਰੈਸ਼ਰ ਨੋਨੀ। ਜ਼ਬੈਟੀ ਚ ਚਲ ਗਿਆ ਹਨਾ ਜ਼ਬੈਟੀ ਉਹ ਯਾਰ ਉਹ ਵੀਆਰ ਵਾਲਾ ਸ਼ੋਅ ਕਰਨਾ ਸੀ ਮੈਂ ਕਿਹਾ ਹੁਣ ਫੈਸਲਾ ਆਏਗਾ ਤੇ ਕਰਾਂਗੇ ਕਿੱਦਣ ਹੋਣਾ ਉਹਨੇ ਉਹਨਾਂ ਨੇ 22 23 ਨੂੰ ਹੋਣਾ ਉਸਤਾਦ ਜੀ। ਹਾਂ 23 ਨੂੰ ਹੋਣਾ ਜਾਨੂੰ ਈਦ ਗਾਹ ਆ ਜਾਣੀ ਆ ਈਦ ਦੇ ਸ਼ੋਅ ਸ਼ੁਰੂ ਕਰ ਦਨੇ ਆਪਾਂ। ਕਿੱਦਣ ਨੇ ਦੀ ਦਾ ਭਾਈ ਦੀ ਸਾਜੀ 27 ਦੀ ਅੱਜ 22 ਹੋ ਗਈ ਯਾਨੀ ਕਿ ਅੱਜ 5 ਦੇ ਗਏ 23 24 25 26 27 6 ਦਿਨ ਲੱਗੇ 22 ਨੂੰ ਕੀ ਹੈ ਜੁਮਾ ਵਾ ਬੁੱਧ ਵਾਲੇ ਦਿਨ ਈਦ ਹੈ ਸਟਾਰਟ ਬਹੁਤ ਚੱਲਦੇ ਨੇ ਈਦ 24 ਨੂੰ ਅੱਜ 21 ਤਰੀਕ 21 ਮਈ ਯਾਰ ਬੁੱਧ ਨੂੰ ਕੁਰਬਾਨੀ ਤੇ ਕਰ ਨਹੀਂ ਸਕਦੇ ਕਿਉਂਕਿ ਵੱਡੇ ਕੁਛ ਨਹੀਂ ਛੋਟੇ ਕੁਛ ਨਹੀਂ ਵੱਡੇ ਕੁਛ ਛੁੱਟੀ ਹੁੰਦੀ ਹੈ। ਈਦ ਦੀ ਨਹੀਂ ਕੋਈ ਵੀ ਛੁੱਟੀ ਹੁੰਦੀ ਸਟਾਰਟ ਹੀ ਇਹਨਾਂ ਨੇ ਦੋ ਇੱਕੋ ਜਿਹੇ ਬੱਕਰੇ ਲੈ ਮਿਕਸ ਕਰ ਲਏ ਬੜਾ ਨੁਕਸਾਨ ਹੋ ਰਿਹਾ ਤਾਂ ਸਦਾ ਜੀ ਹੱਥ ਸੁੱਟੋ ਭਾਈ ਬਾਪ ਨੇ ਤਿੰਨਾਂ ਦਿਨਾਂ 50000 ਰੁਪਇਆ ਘਟਾਤਾ। ਕੀ ਬਾਤ ਹਾਂ ਸ਼ਾਬਾਸ਼ ਉਸਤਾਦ ਜੀ ਇਹਨੂੰ ਮੈਂ ਦੱਸਿਆ ਬੱਕਰਾ ਭਾਈ ਬਾਬਰੇ ਕੋਲ ਲੈ ਕੇ ਉਹਨੂੰ ਕੁੱਤੇ ਵਾਲੀ ਜ਼ਬਾਨ ਲੱਗੀ ਸੀ ਮਾਂ ਨੇ ਰਾਤੀ ਉਹ ਟੱਬਰ ਨਹੀਂ ਸੀ ਸੁੱਤਾ ਸਵੇਰੇ ਭਾਈ ਬਾਬ ਨੇ 7:30 ਵਜੇ ਰਕਸ਼ਾ ਕੱਢਿਆ ਕਹਿੰਦਾ ਇਹਨਾਂ ਵੇਚ ਕੇ ਨਹੀਂ ਆਉਣਾ ਮੈਂ ਢਾਲ ਕੇ ਆਉਣਾ ਤੇ 10000 ਘੱਟ ਦੇ ਵੇਚਦਾ ਕਹਿੰਦਾ ਜਾਨ ਤੇ ਯਾਰ ਜਾਨ ਛੱਡੋ। ਤੇ ਮੈਨੂੰ ਫਸਾ ਰਿਹਾ ਸੀ ਇੱਕ ਬੱਕਰਾ 1 ਲੱਖ 10 ਦਾ ਲਿਆਂਦਾ ਵਾ 9 ਦਿਨ ਰੱਖਿਆ ਮਾਸ਼ਾਅੱਲਾ ਉਹਨੂੰ ਟੁਕੜੇ ਪਾ ਰਿਹਾ ਦਾਣਾ ਪਾ ਰਿਹਾ ਐ ਤੋਂ ਕਿਹੜੀ ਸੇਵਾ ਕੀਤੀ ਕਹਿੰਦਾ ਬੱਕਰਾ ਹਦਾਇਤ ਵਾ ਐਸਟੀਮੇਟ ਲਾਇਆ ਕਿ ਇੱਕ 65 ਦਾ ਕੱਢਣਾ ਵਾ ਇੱਕ 10 ਦਾ ਲਿਆਂਦਾ ਸਵੇਰੇ ਇੱਕ 10 ਦਾ ਹੀ ਦੇ ਆਇਆ। ਸਾਡੇ ਗੇਟ ਦਾ ਨਾ ਰੰਗ ਅੱਗੋਂ ਗੁਲਾਬੀ ਆ ਉਹ ਬੱਕਰਾ ਗੇਟ ਦੇ ਨਾਲ ਬਣਿਆ ਸਾਰੀ ਰਾਤ ਰੰਗ ਖਾਈ ਗਿਆ ਸਵੇਰੇ ਗੁਲਾਬੀ ਮਿੰਗਣਾ ਕਰਨ ਲੱਗ ਭਾਈ ਬਾਬਾ ਨੇ ਕਹਿੰਦਾ ਕੀਤਾ ਇਹਨੂੰ ਕੀ ਹੋਇਆ ਕਦੋਂ ਉਹ ਲੈ ਰੰਗ ਖਾਈ ਗਿਆ। ਤੁਸੀਂ ਇਹਨੂੰ ਉਹਦੀ ਉਹਨੂੰ ਕੱਲ ਨੂੰ ਲੈ ਕੇ ਆ ਦੇਣਾ ਉਹਨੂੰ ਇੱਥੇ ਬਾ ਕੇ ਮੈਂ ਪੁੱਛਣਾ ਵਾ ਵੀ ਤੂੰ ਸ਼ੁਕਰ ਕਰ ਤੇਰਾ 3 ਲੱਖ ਦਾ ਇੱਕ ਮਸਾਲਾ ਦੂਰ ਹੈ ਜੇ ਮੈਂ ਤਾਂ ਬਚ ਗਿਆ ਮੇਰਾ 12 ਦਾ 9 ਰਹਿ ਜਾਣਾ ਸੀ ਨਹੀਂ ਉਹਨੂੰ ਮੈਂ ਕਿਹਾ ਕਿ ਯਾਰ ਤੂੰ ਮੈਨੂੰ ਘਬਰਾ 12 ਦੀ ਕਹਾਣੀ ਪਾ ਰਿਹਾ ਸੀ 12 ਲੱਖ ਦੇ ਕਹਿੰਦਾ ਮੈਂ 3 ਵਹਿੜੇ ਲਿਆਉਣੇ ਆ ਤੈਨੂੰ ਮੈਂ 50,000 ਇੱਕ ਵਹਿੜੇ ਚੋਂ ਕਮਾ ਕੇ ਮੈਂ ਕਿਹਾ ਭਾਈ ਮਿੱਠਾ ਜ਼ਮਾਨਤ ਦੇ ਦੇਵੇ ਮੈਂ ਲੈ ਲੈਣਾ ਮਿੱਠੇ ਸਾਹਿਬ ਨੇ ਉੱਥੇ ਜ਼ਮਾਨਤ ਦੀ ਘਰ ਜਾ ਕੇ ਨੂੰ 3 ਲੱਖ ਕੋਲੋਂ ਦੇ ਦਿੱਤਾ। ਉਸਤਾਦ ਜੀ
ਮੈਂ ਕਿਹਾ ਵੀ ਭਾਈ ਬਾਪ ਨੇ ਮਸਲਾ 40,000 ਘਟਾਤਾ, ਕਹਿੰਦੀ ਪੁੱਤ ਲੱਖ ਵੀ ਘਟਾ ਦੇ ਤਾਂ ਚਾਹ ਤਾਂ ਮੱਠਾ ਹੋਣ ਲਿਆ ਲੈ ਚਾਹ ਮੇਰਾ ਵੀ ਮੱਠਾ ਅੱਛਾ ਬਾਬਾ ਲੱਖ ਵੀ ਘਟਾ ਦਵੇ ਉਹਨੂੰ ਕੰਮ ਦੀ ਤੇ ਜਾਂਚ ਆ ਜਾ। ਨਹੀਂ ਸਾਜੀ ਉਹ ਨਹੀਂ ਅੱਟੀ ਵੱਟੀ ਸੱਟੀ ਉਹ ਜੇ ਹੋਣ ਦਿਆ ਵਾ ਅਜੇ ਪਹਿਲੇ ਮਰਲੇ ਚਾਓ ਉਹਨੂੰ ਪਹਿਲੇ ਅਗਲੇ ਹਾਂ ਜੱਟੀ ਅੱਛਾ ਹਾਲੇ ਕੀ ਆ? ਹਾਲੇ ਚੱਠੀ ਆ, ਫਿਰ ਵੱਡੀ। ਥੋੜੀ ਕੱਟੀ ਆ, ਫਿਰ ਬਿਲਕੁਲ ਫਾਰਗ ਆ, ਮਿੱਟੀ ਹੈ ਨੱਠੀ ਆ। ਫਿਰ ਮਿੱਟੀ ਆ ਇੱਥੇ ਪਹਿਲੇ ਹੱਟੀ ਫਿਰ ਚੱਟੀ ਫਿਰ ਨੱਥੀ। ਸਾਈ ਤੁਸੀਂ ਦੇਖੋ ਵੀ 57,000 ਦਾ ਬੱਕਰਾ ਲਿਆ ਤੇ ਕਿੱਥੋਂ? ਮੰਡੀ ਚੋਂ 57,000 ਦਾ ਕਿਹੜਾ ਬੱਕਰਾ ਦਾ ਕਰਵਾਨੀ? ਉਹ ਜੋੜੀ ਭਾਈ ਨਾ ਇੱਕ 65 ਦੀ ਨਾ, ਇੱਕ 65 ਦਾ ਪਾ ਲਿਆ, ਇੱਕ 57 ਦੀ ਪਾ ਲਈ, ਯਾਨੀ ਕਿ ਜੋੜੀ ਵੀ ਕਈ ਜੋੜੀ ਕੱਢੂਗਾ, ਇੱਕ 20-25 ਦੀ ਜੋੜੀ ਤੇ ਚੱਲ ਜੂਗੀ। ਉਹ ਜਿਹੜਾ ਵੱਡਾ ਬੱਕਰਾ ਸੀ 65 ਦਾ ਲਿਆ ਕੇ ਉੱਥੇ 66 ਦਾ ਵੇਚਿਆ, ਸ਼ਾਲਿਕ ਨਾ ਵੇਚ ਕੇ ਮੇਰੇ ਲਾਗੇ ਬੈਠਾ, ਯਾਰ ਉਹ ਇਹ ਮੈਂ ਗਲਤ ਨਹੀਂ ਕੀਤਾ, ਕਹਿੰਦਾ 1000 ਹੀ ਬਚਿਆ ਬਸ, ਹੁਣ ਆ ਕਹਿੰਦਾ ਕਿੱਦਾਂ ਵੇਚਣਾ ਮਨਾ। ਉਹ ਬਿਲਕੁਲ ਅਪਾਹਜ ਜਿਹਾ ਬੱਕਰਾ ਸੀ, ਜਦੋਂ ਘਰ ਲਿਆ ਕੇ ਉਹਨੇ ਵੀ ਉਹੀ ਹਿਸਾਬ ਤਾ ਵੀ ਬੈ ਲੇਰਾ ਮਾਰੀ ਹੈ। ਸਾਡੀ ਗਲੀ ਨਾਈ ਸੀ, ਉਹਨੇ ਵੇਖ ਲਿਆ, ਉਹਨੇ ਕਿਹਾ ਯਾਰ ਆ ਤਾਂ ਲੱਗਣਾ ਹੀ ਨਹੀਂ ਹੈਗਾ ਕੁਰਬਾਨੀ ਤੇ। ਉਹ ਦੂਜਾ ਸੀ ਨਾ, ਅੱਛਾ ਉਹ ਨਹੀਂ ਸੀ ਹੋਇਆ। ਅੱਛਾ ਫਿਰ ਉਹਨੇ ਕਿਹਾ ਤਾਂ ਲੱਗਣਾ ਹੀ, ਉਹ ਯਾਰ ਕਹਿੰਦਾ ਇਹ ਕਿਉਂ ਲੱਗਣਾ, ਕਹਿੰਦਾ ਭਾਈ ਦੂਜਾ ਸਿਸਟਮ ਆ। ਕਹਿੰਦਾ ਭਾਜੀ ਫਿਰ ਕੀ ਕਰੀਏ, ਕਹਿੰਦਾ ਭਾਈ ਅਸੀਂ ਕਸਾਈ ਅਸੀਂ ਕਰਕੇ ਭੇਜ ਲੈਣੇ 35,000 ਲੈਣਾ, ਕਹਿੰਦਾ ਮੈਨੂੰ ਤਾਂ 57 ਦਾ ਆ, ਚਲੋ ਕਹਿੰਦਾ ਤੁਸੀਂ 35 ਦਿਓ। ਤੇ ਉਹ ਫੋਨ ਕਰਕੇ ਯਾਰ ਏਦਾਂ ਕਰਕੇ ਬੱਕਰੇ ਨੂੰ 22,000 ਰੁਪਏ ਘਟਣਾ, ਕੀ ਸੋਚਾਂ ਤੇਰੇ ਹਿਸਾਬ ਨਾਲ ਕੀ ਹੋਣਾ ਚਾਹੀਦਾ। ਮੈਂ ਕਿਹਾ ਤੈਨੂੰ ਕੋਲ ਕੱਢ ਦੀ, ਕਹਿੰਦਾ ਢਾਲ ਦੀ, ਮੈਂ ਢਾਲ ਲਈ ਜਾਂਦੇ ਆ ਆਸੇ ਸਹੀ ਈਦ ਭਾਈ ਉਹਨਾਂ ਨੇ ਦੋਵਾਂ ਭਰਾਵਾਂ ਨੇ ਰਲ ਕੇ ਖਾਲੀ ਘਰ ਆਉਂਦਿਆ ਮੈਂ ਬੂਹਾ ਖੋਲਿਆ, ਮੈਂ ਕਿਹਾ ਮਾਸ਼ਾਅੱਲਾ ਬੱਕਰੇ ਸਾਰੇ ਪੱਕੇ, ਕਹਿੰਦਾ ਨਹੀਂ ਯਾਰ ਪੈਰਾ ਫੋਰਸ ਵਾਲੇ ਚੱਕ ਕੇ ਲੱਗੇ। ਮੈਂ ਕਿਹਾ ਕੀ ਕਹਿੰਦਾ, ਕਹਿੰਦਾ ਯਾਰ ਫੀ ਬੱਕਰਾ 2,200 ਜਾ ਕੇ ਲਾਇਓ ਸਾਰੇ ਬੱਕਰੇ ਦੇ ਰਾਤ ਵਾਲੇ ਗੱਡੀ। ਉਹ ਵਿਕਣਾ ਨਹੀਂ, ਹੁਣ ਕ੍ਰਿਮੀਨਲ ਬੱਕਰੇ ਹੋ ਗਏ, ਉਹ ਥਾਣੇ ਰਹੇ ਆ, ਉਹਨਾਂ ਦਾ ਰਿਕਾਰਡ ਆ ਗਿਆ ਵਿੱਚ। ਔਰ ਰਘੂ ਬੱਕਰਾ ਬਣ ਗਿਆ। ਆਹੋ ਨਹੀਂ ਨਹੀਂ, ਉਸਤਾਦ ਜੀ ਬਿਹਤਰ ਉਸਤਾਦ ਜੀ ਹਰ ਬੰਦੇ ਨੂੰ ਚਾਹੀਦਾ ਇਦਾਂ ਥੋੜੀ ਇਨਵੈਸਟਮੈਂਟ ਕਰਕੇ ਠੁਕੇ। ਹਾਂ ਸ਼ਾਇਦ ਤੁਹਾਨੂੰ ਕੋਈ ਯਾਰ ਉਹਨੂੰ ਸਵੇਰੇ ਲੈ ਕੇ ਆ ਨਾਲ। ਉਹ ਕੰਮ 'ਚ ਫਸਿਆ ਬਹੁਤ। ਉਸਤਾਦ ਜੀ 3 ਬੱਕਰਿਆਂ ਜੀ ਕਿਹਦੇ ਬੈਠੇ ਫੋਨ ਆਇਆ, ਕਹਿੰਦਾ ਢਾਲਤੀ ਯਾਰ, ਉਹ ਲਾਲ ਬੱਕਰੀ ਨਾਲ ਢਾਲਤੀ, ਕਹਿੰਦਾ ਯਾਰ ਸ਼ੁਕਰ ਹੈ ਭੈਣ। ਲਾਲ ਬੱਕਰੀ ਉਹ ਬੱਕਰੀ ਟਾਈਪ ਹੀ ਸੀਗਾ, ਉਹ ਬਿਲਕੁਲ ਲੀਪੋ ਜੀ ਸੀ ਉਸਤਾਦ ਜੀ, ਵੀ ਉਹਨੂੰ ਇੰਜ ਕਰਕੇ ਔਰ ਪਿਆਰ ਦਿੰਦੇ ਤੇ ਉਹਦਾ ਵੀ ਗੁੱਸਾ ਕਰਨੀ। ਮੈਂ ਕਿਹਾ ਤੂੰ ਨਾ ਆਏ ਸੜੀ ਗੱਲ ਜੀ ਹੈ, ਪਿਆਰ ਵੀ ਨਾ ਦੋ, ਪਤਾ ਹੀ ਨਹੀਂ ਉਹਨੂੰ ਮੋਹ ਦਾ ਨਹੀਂ ਪਤਾ ਵੀ ਪੂਛ ਵੀ ਤੇ ਥੱਲੇ ਨੂੰ ਸੁੱਟੀ ਹੋਈ ਆ, ਬੱਕਰੀ ਦੀ ਪੂਛ ਐ ਤਾਂ ਹੁੰਦੀ ਆ, ਉਹ ਥੱਲੇ ਨੂੰ ਸੁੱਟੀ ਹੋਈ ਬੱਕਰੀ ਨੇ, ਤੇ ਗਿੱਟੇ ਉਹਦੇ ਵਿੰਗੇ ਆ ਵੀ ਪਿਛਲੇ ਨੂੰ ਤੁਰ ਲੈਂਦੇ ਆ। ਮੈਂ ਕਿਹਾ ਤੂੰ ਕਿੱਥੋਂ ਫੜੀ ਯਾਰ, ਕਿ ਸਾਰੇ ਉਹ ਆਪਣੇ ਵੱਲੋਂ ਨਾ ਸਸਤਾ ਮਾਲ ਲੈ ਕੇ ਆਉਂਦਾ, ਮਹਿੰਗਾ ਵੇਚਣ ਲਈ ਮਾਲ ਲੱਭ ਕੇ ਲਿਆਉਂਦਾ ਵਾ। ਜੋ ਜਾਪਾਨੋਂ ਗੱਡੀਆਂ ਨੇ ਹੁੰਦੀਆਂ ਵੱਜੀਆਂ, ਉਹ ਵੱਜੇ ਬੱਕਰੇ ਲੈ ਕੇ ਆਉਂਦਾ ਵਾ, ਤੇ ਅੱਗੋਂ ਉਹਦੇ ਕੋਲ ਠੀਕ ਨਹੀਂ ਹੁੰਦੇ। ਮੈਂ ਕਿਹਾ ਯਾਰ ਹੁਣ ਮੈਨੂੰ ਕਹਿੰਦਾ ਤੈਨੂੰ ਨਾ ਕੁਰਬਾਨੀਆਂ ਚੋਂ ਕੱਢ ਕੇ ਦੇਣੀ ਹੈ। ਹੈ ਮੈਨੂੰ ਭਾਈ ਵਾਰ ਜਦੋਂ ਪੈਸੇ ਲੈਣਾ ਤਾਂ ਟੈਨਸ਼ਨ ਨਾ ਲੈ, ਤੈਨੂੰ ਚੋਂ ਮੈਂ ਕੁਰਬਾਨੀ ਕੱਢ ਕੇ ਦਊਂਗਾ। ਇਹ ਚੋਂ ਕੁਰਬਾਨੀ ਕੱਢ ਕੇ, ਯਾਨੀ ਕਿ ਇਹਦੀ ਕਮਾਈ ਚੋਂ ਤੈਨੂੰ ਮੈਂ ਤੇਰੀ ਕੁਰਬਾਨੀ ਲੈ ਲੈਣੀ। ਮੈਂ ਹੁਣ ਪਤਾ ਕੀ ਕਿਹਾ, ਮੈਂ ਕਿਹਾ ਮੈਨੂੰ ਪੂਰੇ ਹੀ ਦੇ ਦੇ ਕੁਰਬਾਨੀ ਵਾਪਸ ਲੈ ਲਊ। ਜੀ ਤੁਸੀਂ ਤਾਂ ਨਾ ਸ਼ੁਕਰੀ ਕਰਨ ਦੇ ਘਰ ਬੈਠੇ ਤੁਹਾਨੂੰ 50-60,000 ਗਿਆ ਹੀ ਹੈ। ਨਹੀਂ ਸ਼ੁਕਰ ਹੈ। ਯਾਰ ਮੇਰੀ ਗੱਲ ਸੁਣ ਲੈਣਾ, ਜੇ ਤੇ ਵੇਖ ਕੇ ਠੀਕ ਆ, ਜੇ ਬਚ ਗਏ ਤੇ ਤੂੰ ਉਹਨਾਂ ਦੀ ਕੁਰਬਾਨੀ ਕਰ ਲਈ। ਕੁਰਬਾਨੀ ਕਰ ਨਹੀਂ ਉਸਤਾਦ ਜੀ, ਉਹਨੂੰ ਮੇਰਾ ਹੁਣ ਕੀ ਬਚ ਗਿਆ, 3 ਲੱਖ ਦੇ ਵਿੱਚੋਂ 240 ਰਹਿ ਗਏ ਵਾ, ਜਿੱਦਾਂ ਲੱਗਾ ਜੋਗਦਰ 3 ਹਾਲੇ ਵੀ ਲੱਗਾ ਅੱਗੋਂ, 240 ਨਾਲ ਵੀ ਕੰਮ ਕਰ ਰਿਹਾ। 3 ਭਾਰੂ ਪਾਏ ਅੱਜ 240 ਦੇ। ਇਹਦੇ ਨਾਲੋਂ ਯਾਰ ਤੂੰ ਵਹਿੜੇ ਦੇ ਕਰ ਲੈਣਾ ਵੱਡੇ ਜਾਨਵਰ ਸਾਜੀ। 3 ਲੱਖ ਦਾ ਕੀ, 2 ਵੈੜੇ, 2 ਵੀ ਨਹੀਂ ਸੀ ਹੋਣੇ ਸਹੀ। 2 ਆਏ ਤੇ ਇਹਨਾਂ ਦੀ ਸਾਜੀ ਉਸਤਾਦ ਜੀ ਇੱਕ ਵੀ ਨਹੀਂ ਸੀ ਆਣਾ। ਕਿਉਂ ਜੀ? ਪਾਗਲਾ ਕੀ ਹੋਇਆ, ਇੱਕ 70 ਦਾ 3 ਮਣ ਦਾ ਬੜਾ ਲੈ ਕੇ ਆਏ ਆ। ਹਾਂ, ਇੱਕ 80 ਦਾ, ਇੱਕ 90 ਦਾ, ਇੱਕ 70 ਦਾ, ਇੱਥੇ ਤੱਕ ਆਇਆ ਨਾ ਜੀ। ਲੇਕਿਨ 2 ਤਾਂ ਨਹੀਂ ਸੀ ਨਾ ਹੋਣੇ। ਕੋਈ ਲੱਗਾ ਸੈਂਸਰੀ ਫਲਾਉਣ, ਉਹ ਇੱਕ 70 ਤੱਕ ਦੇ ਵਿਹੜੇ ਹਦਾਇਤ ਨਾਲ ਮਿਲਣ ਡਏ ਆ। ਉਹ ਭਾਈ ਹੁਣ ਜਾ ਉਹ ਯਾਰ ਚਲੋ ਇੱਕ 70 ਦਾ, 80 ਦਾ ਹੋ ਗਿਆ, 2 ਦਾ ਹੋ ਗਿਆ, ਤੇ ਇਹ 3 ਲੱਖ ਦਾ ਇੱਕ ਹੀ ਆਉਣਾ ਸੀ, ਇੱਕ ਵਿਹੜਾ ਨਾਲ ਇੱਕ ਬੱਕਰਾ ਆਉਣਾ ਸੀ। ਲੇਕਿਨ ਵਿਹੜਾ ਖਿਲਾਰਨਾ ਕਿਸੇ ਦੀ, ਜਿੱਦਣ ਪਹਿਲੇ ਦਿਨ 4 ਬੱਕਰੇ ਲੈ ਕੇ ਵਿਹੜੇ ਦੇ ਵਿੱਚ 70 ਖਿਲਾਰਨ ਜਗ੍ਹਾ ਨਹੀਂ ਸੀ। ਬੱਕਰੇ ਕਿਹੜਾ ਸੋਫਿਆਂ ਦੇ ਬਣਾਉਣੇ, ਤੁਸੀਂ ਬੱਕਰੇ ਜਿਹਦੇ ਖਿਲਾਣੇ ਤੇ ਵਿੱਚ ਖਿਲਾਣਾ। ਉਹਨੇ ਕਿੰਨੇ ਦੇ ਲੈ ਕੇ ਆਏ ਸੀ ਬੱਕਰੇ, ਕਿੰਨੇ ਦੇ? 3 ਲੱਖ ਦੇ। 3,20,000 3 ਲੱਖ ਪਾਇਆ ਤੂੰ, 3 ਲੱਖ 20 ਸਾਜੀ, ਇੱਕ 70 ਦੇ ਆਏ ਨੇ ਤੇ 2 ਵੜੇ, ਉਹਦੇ ਵਿੱਚ ਸੋਹਣੇ 40,000 ਬਚ ਜਾਣਾ। ਤੂੰ ਮੈਨੂੰ ਦੇ, ਮੈਂ ਲੈ 40,000 ਬਚ ਜਾਣਾ ਜੀ। ਮੈਨੂੰ ਤਾਂ ਵੇ ਸਾਜੀ, ਮੈਨੂੰ ਵੜੇ ਲੈ ਕੇ ਦੇ ਦੋ। ਇਹਨੂੰ ਲੈ ਕੇ ਦੇ ਯਾਰ। ਜਾ ਤੈਨੂੰ ਮੈਂ ਕਹਿ ਦੇ, ਮੱਕੂ ਵਾਲੇ ਇੱਥੇ ਸਾਜੀ ਸਮੁੰਦਰੀ ਰੋਡ ਤੇ ਸਾਡੇ ਉੱਥੇ ਲੱਗਦਾ ਵਾ ਸਾਰਾ ਨਿਜ਼ਾਮ। ਲੈਣੇ ਕਿੱਥੋਂ? ਸ਼ੁਗਰ ਸਾਜੀ ਇੱਥੋਂ ਆਪਾਂ ਲੈ ਕੇ ਉਹਨੇ ਲਈਓ ਚੋਕ ਕਰ ਲੈ ਲਓ। ਯਾਰ ਮਿੱਠੇ, ਮੈਂ ਤੈਨੂੰ ਗਰੰਟੀ ਨਾਲ ਕਹਿ ਦਿਆਂ, ਮੈਂ ਤੂੰ ਭਰਾ ਤੇ ਯਕੀਨ ਕੀਤਾ ਵਾ। ਉਹ ਕਿਉਂ ਤੈਨੂੰ ਸਸਤੇ ਦੇ ਦੇਣਗੇ ਈਦ ਦੇ ਦਿਨਾਂ 'ਚ? ਸਾਜੀ ਰਿਸ਼ਤੇਦਾਰ ਆ ਆਪਣੇ ਮਾਮੇ ਦਾ ਮਾਮੂ। ਇਸ ਤੋਂ ਸਸਤੇ ਦੇ ਦੇਣਗੇ। ਜੋ ਕਹਿੰਦਾ ਮੜਦਿਆ ਕਰੋ। ਉਹ ਉਸਤਾਦ ਉਹ ਮੜ ਨਹੀਂ, ਆ ਮਾਫੀ ਦੇ ਦਿਆ ਕਰੋ, ਕੁਰਬਾਨੀ ਤੇ ਜਾਨਵਰ ਦੀ ਹੋਰ ਸਕਦਾ ਵਾ ਯਾਰ ਤੇ ਮੈਨੂੰ ਕਹਿਣ ਤੇ ਦਿਆਂ ਮੈਨੂੰ ਤਾਂ ਯਾਰ ਮਾਫੀ ਦੇ ਤੇ ਕਾਲੂ ਬਾਚਾ, ਸਾਨੂੰ ਪਤਾ ਲੱਗ ਗਿਆ ਮੈਂ ਭਾਰੂ ਪਾਉਣਾ ਨਹੀਂ, ਮੇਰੇ ਸਾਹਮਣੇ ਭਾਰੂ। ਚਲੋ ਠਹਿਰ ਜਾ ਇੱਕ ਮਿੰਟ। ਕਾਲੂ ਸਾਹਿਬ, ਮੈਂ ਤਾਂ ਕਿੰਨੇ ਪੈਸੇ, ਕਿੰਨੇ 2 ਵੈੜਿਆਂ ਦੇ? ਸਾਜੀ 1,70,000 ਦਾ ਮੇਰਾ। 340 ਹੋ ਗਿਆ। ਹਾਂਜੀ 340 ਹੋ ਗਿਆ, ਜਿੰਨੇ ਘਟੇ ਮੈਂ ਤਨਖਾਹ ਚੋਂ ਕੱਟ ਲੈਣੇ।
ਹਾਂ ਬਣ ਗਿਆ ਇਹ ਸਟੈਚੂ। ਮੇਰੀ ਗੱਲ ਸੁਣੋ ਸਾਜੀ ਇੱਕ ਮਿੰਟ, ਮੈਂ ਇਹ ਕਹਿੰਦਾ ਕਿ ਜਿਹੜੇ ਤੁਸੀਂ ਨਹੀਂ ਕੋਈ ਐਡੀ ਗੰਭੀਰ ਇੱਕ ਮਿੰਟ ਇੰਨੀ ਗੰਭੀਰ ਤੇ ਗੱਲ ਹੀ ਨਹੀਂ ਹੋ ਰਹੀ ਜਿੰਨਾ ਤੂੰ ਕਿਹਾ ਨਹੀਂ ਇੱਕ ਮਿੰਟ ਹੈ ਇੱਕ ਮਿੰਟ ਮੈਂ ਦੱਸਾਂ ਸਿੱਧੀ ਗੱਲ ਜੀ ਉਹ ਬੈੜੇ ਲਿਆ ਕੇ ਹੁਣ ਟਾਈਮ ਲੰਘ ਗਿਆ ਬਹੁਤ ਸਾਡੇ ਅੱਛਾ ਹੁਣ ਟਾਈਮ ਲੰਘ ਗਿਆ ਉਹਨਾਂ ਦੇ ਕੀ ਹੁਣ ਟਾਈਮ ਲੰਘ ਗਿਆ ਬਾਬਾ ਜੀ ਹੁਣ ਟਾਈਮ ਲੰਘ ਗਿਆ ਮੈਂ ਗੱਲ ਨਹੀਂ ਮੇਰੀ ਸਿੱਧੀ ਆ 40 ਸਕਿੰਟ ਪਹਿਲੇ ਆਇਆ ਸੀ ਟਾਈਮ ਹੁਣ ਲੰਘ ਗਿਆ ਅੱਛਾ ਮੈਂ ਪੈਸੇ ਤੇ ਮੈਂ ਟਾਈਮ ਹੈ ਵਾ ਉਸਤਾਦ ਜੀ ਦੇਣਾ ਪਤਾ ਨਾ ਉਸਤਾਦ ਜੀ ਨੇ ਮੱਥੇ ਤੇ ਗੋਲੀ ਰੱਖਣੀ। ਉਸਤਾਦ ਜੀ ਮੈਨੂੰ ਪੁੱਛ ਇੱਕ ਮਿੰਟ ਮੈਨੂੰ ਪੁੱਛ ਲੈਣ ਦੋ ਅੱਜ ਹੀ ਜਾ ਕੇ ਮੈਂ ਤੁਹਾਨੂੰ ਸਵੇਰ ਦੀ ਹਾਂ ਨਾ ਚ ਜਵਾਬ ਦੇ ਦਿੰਦਾ ਉਹ ਤੈਨੂੰ ਕਿੱਥੋਂ ਦੇ ਤੂੰ ਨਹੀਂ ਉਸਤਾਦ ਜੀ ਨੂੰ ਦੇ। ਇਹ ਖੋਲਦਾ ਰਿਹਾ ਮੈਨੇ। ਤੂੰ ਕਰਨਾ ਕੰਮ ਮੈਨੂੰ ਉਸਤਾਦ ਕਿੰਨੇ ਪੈਸੇ ਦੇਵਾਂ ਤੈਨੂੰ? ਤੁਹਾਨੂੰ ਯਾਦ ਹੈ ਜਦੋਂ ਪਿਛਲੀ ਵਾਰੀ ਮੈਂ ਕਿਹਾ ਸੀ ਬੱਚੇ ਵੇਚਣ ਜਾ ਰਿਹਾ ਹਾਂ ਪਿਛਲੇ ਤੋਂ ਮੈਂ ਕਿਹਾ ਇੱਥੇ ਲਿਆਓ ਤੇ ਨਿਜ਼ਾਮ ਬਣਾਈ ਹਾਂ ਮੈਨੂੰ ਪਤਾ ਵਾ ਬੱਚਾ ਕਿਦਾਂ ਚੈੱਕ ਕਰੀਦਾ ਉਧਰ ਨੂੰ ਇੰਜ ਕਰਕੇ ਚੈੱਕ ਮੈਂ ਦੋਂਦਾ ਹਾਂ ਠੀਕ ਹੈ ਇੰਜ ਥੋੜੀ ਜਿਹੀ ਥਾਪੀ ਮਾਰਨੀ ਠੀਕ ਹੈ। ਉਹਨੂੰ ਤੋੜ ਕੇ ਦਿਖਾਣਾ ਉਹਨੂੰ ਕਿਹਾ ਭਾਈ ਜੀ ਕੀ ਮੰਗਦੇ ਜੀ ਤੁਸੀਂ ਦੱਸੋ ਭਾਈ ਕੀ ਤੁਸੀਂ ਦੱਸੋ ਜੀ 170 ਮੰਗ ਰਹੇ ਤੇ ਬੈੜੇ ਦਾ? ਹਾਂਜੀ ਥੱਲੋਂ ਸਲਵਾਰ ਕਮੀਜ਼ ਭਾਈ ਉੱਤੇ ਸਾਵਾ ਬੰਨਿਆ ਵਾ ਹੱਥ 'ਚ ਸੋਟੀ ਫੜੀ ਆ ਐ ਨਹੀਂ ਕਿ ਪੈਂਟ ਸ਼ਰਟ ਪਾ ਕੇ ਬੱਚਾ ਲੈ ਕੇ ਜਾ ਰਹੇ ਇਹ ਇਦਾਂ ਕੌਣ ਕਰਦਾ ਭਾਜੀ ਪੈਨਸ਼ਨ ਪਾ ਕੇ ਕੋਈ ਲੋਕ ਕਰਦੇ ਨੇ ਉਹ ਪੈਂਟਾ ਸ਼ਰਟਾਂ ਪਾ ਕੇ ਵੇਚਦੇ ਮੁੰਡੇ ਲੈਣ ਭਾਈ ਜਾਂਦੇ। ਘਰ ਦੇ ਪਾਲੇ ਆ ਤੇ ਡਰ ਡਰ ਕੇ ਫੜਾਉਣ ਡਿਆ ਆਇਓ ਕਿ ਤਾਂ ਭਾਈ ਘਰ ਦਾ ਪਾਲਿਆ ਵਾ ਘਰ ਦਾ ਤੇ ਆਪ ਡਰੀ ਜਾਣ ਡਿਆ ਉਹ ਹੁਣ ਕਹਿੰਦਾ ਭਾਈ ਕੀ ਮੰਗਦੇ ਮੈਂ ਕਿਹਾ ਜੀ 170 140 ਦੇਈਏ ਉਹ ਜਾਓ ਭਾਈ ਤੁਸੀਂ ਇਹਨੂੰ ਚੈੱਕ ਕਰ ਲਓ ਚਲੋ ਇੱਕ ਉਹ ਇੱਧਰ ਗੱਲ ਤੇ ਸੁਣੀ ਯਾਰ ਉਹ ਨਹੀਂ 140 ਭਾਈ ਤੁਸੀਂ ਤੇ ਪਹਿਲਾਂ ਹੀ ਬੜੀ ਮਤਲਬ ਗੱਲ ਹੀ ਸੈੱਟ ਦੀ ਚੱਲ ਉਹਨਾਂ ਦਾ 145 ਕਰ ਲੈਨੇ ਆਇਆ ਜੇ ਜਾਨ ਉਹ ਇਦਾਂ ਕਰਦੇ 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 165 ਤੱਕ ਉਹਨਾਂ ਨੂੰ ਖਿੱਚ ਲਿਆਉਣ ਲੋ 170 ਉਹਨੂੰ ਮੰਗਿਆ ਤੇ 65 ਤੱਕ ਉਹ ਆ ਪੈਸਾ ਨਹੀਂ ਆਣਾ ਐਸੇ ਬੇਵਕੂਫ ਨੇ ਉਹ ਨਹੀਂ 170 ਮੈਂ ਮੰਗਿਆ ਨਾ ਤੈਨੂੰ ਕਿੰਨੇ ਚ ਪਿਆ ਵਾ ਮੈਨੂੰ 60000 ਚ ਹਾਂ ਉਹ ਭਾਈ ਮਾਫੀ ਦੇ ਦੇ 160 ਚ ਅੱਛਾ 160 ਚ 160 ਚ ਮੰਗਿਆ ਇਹਨੂੰ ਪਿਆ 170 ਮੰਗਿਆ 165 ਦਾ ਦੇ ਦਿੱਤਾ 5-10 ਨਾ ਨਹੀਂ ਮੈਨੂੰ 170 160 ਦਾ ਮੈਂ ਲਿਆ ਉਹ ਕਿੱਲੇ ਤੋਂ ਖੋਲਿਆ 170 75 ਮੈਂ ਮੰਗ ਰਿਹਾ ਵਾਂ 165 ਦਾ ਦੇ ਕੇ 5000 ਦਾ ਕਮਾ 5000 ਬਚਣਾ ਇੱਕ 60 ਚ ਪਿਆ ਵਾ ਇੱਕ 70 ਚ ਖੜਾ ਕੀਤਾ। ਫਿਰ ਬੱਚਾ ਜੇ ਤੁਹਾਡੇ ਕੋਲ ਨਹੀਂ ਵਿਕੜਿਆ ਯਾਨੀ ਤੁਸੀਂ 60000 ਦਾ ਖੋਲਿਆ ਤੇ 60000 ਦੇ ਵਿਕ ਰਿਹਾ ਉਹ ਤੋਂ ਉੱਤੇ ਥੱਲੇ ਨਹੀਂ ਹੋ ਰਿਹਾ ਤੁਸੀਂ 60000 ਦਾ ਬੱਚਾ ਵੇਚ ਕੇ ਉਹਨੂੰ ਕਹੋ ਯਾਰ 1000 ਰੁਪਿਆ ਦੇ ਉਹ ਬੱਚੇ ਵੇਚਣ ਦਾ 1000 ਰੁਪਿਆ ਕਮਿਸ਼ਨ ਇਹਨਾਂ ਦੇ ਮਹੱਲੇ ਦਾ ਨਾ ਇੱਕ ਮੁੰਡਾ ਵਾ ਉੱਥੇ ਕਰਦਾ ਵਾ ਇਹ ਸਾਰੇ ਨਾ 4-5 ਦੋਸਤ ਆ ਉੱਥੇ ਜਾ ਕੇ ਬੈੜਾ ਖੋਲਦੇ ਆ ਵੀ ਤੇਰਾ ਮੈਂ ਲੱਖ ਰੁਪਏ ਚ ਖੋਲ ਲਿਆ ਐ ਲੈ ਕੇ ਜਾਣਾ ਵਾ ਉਹਨੂੰ ਲੱਖ ਰੁਪਏ ਦੇਣਾ ਨੇ ਵਿਕੇ ਜਾਂ ਨਾ ਵਿਕੇ ਨਾ ਵਿਕੇ ਜਾ ਕੇ ਬੰਦਣਾ ਬੰਦ ਦੇਣਾ ਉਹਦੇ ਕੋਲ 1000 ਜੇ ਵੇਚੇ ਨਾ ਲੱਖ ਚ ਵਿਕੇ ਉਹਦੇ ਕੋਲ 1000 ਲੈਣਾ ਵਾ ਅਗਲੀ ਪਾਰਟੀ ਕੋ ਦਿਲ ਕਰੇ 1 ਲੱਖ ਦਾ 40 ਬਟਲ ਵੇ 30 ਬਟਲ ਕੋ ਇਹਦਾ ਹੀ ਉਹ ਹੈ। ਇਹਨਾਂ ਦਾ ਉਸਤਾਦ ਜੀ ਇੱਕ ਬੱਚਾ ਮੈਂ ਨਾ 91000 ਦਾ ਖੋਲ ਲਿਆ ਤੇ ਇੱਕ ਬੰਦੇ ਨੇ ਇਹਦਾ 1 ਲੱਖ 8000 ਰੁਪਏ ਲਾਉਤਾ ਤੇ ਮੈਂ ਕਿਹਾ ਨਹੀਂ ਇਹ ਮਹਿੰਗਾ ਮੈਂ 128 ਦਾ ਹੀ ਦੇਣਾ ਉਹ 18 28 ਇਦਾਂ ਕਰਕੇ ਆਣੇ ਸੀ ਉਹ ਮੁੜ ਕੇ 91000 ਦਾ ਵੀ ਨਾ ਵਿਕੇ ਕਿਉਂ ਕਾਲੂ ਹੁਣਾਂ ਨੇ ਬੱਕਰਾ ਲਿਆਂਦਾ ਤੇ ਉਹਦੇ ਕਦਮਾਂ 'ਚ ਕਿੰਨੇ ਹੀ ਘੁੰਗਰੂ ਸੁੱਟ ਤੇ ਕਹਿੰਦੇ ਕਰ ਲਾ ਪਸੰਦ। ਉਸਤਾਦ ਜੀ ਕਿਤੇ ਕਦੇ ਇੰਟਰਵਿਊ ਦੇਣ ਚਲ ਗਿਆ ਤਾਂ ਡਕਾਰ ਹੀ ਮਾਰੀ ਜਾਂਦੇ ਵਾਟ ਇਜ਼ ਸਪੀਕ ਸਮਲ ਔਰ ਯੂ ਦਿਸ ਟਾਈਮ ਅਲਾ ਕਹਿੰਦਾ ਭਾਈ ਪਹਿਲੇ ਰੋਟੀ ਤੇ ਲਗਾ ਕੇ ਜਾ ਕੇ ਸੈਰ ਕਰਕੇ ਆ ਘੜੀ ਵੱਡੇ ਵੱਡੇ ਟਿਕਾਉ ਵੱਡੇ ਵੱਡੇ ਟਿਕਾਉ ਮਾਰ ਕੇ ਉਹਦਾ ਵਿਚਾਰਾ ਦਿਲ ਘਟਾ ਕਰ ਇੰਟਰਵਿਊ ਦੇਣ ਗਿਆ ਉਹ ਸਾਹਮਣੇ ਜ਼ਮੀਨ ਦਾ ਨਕਸ਼ਾ ਨਹੀਂ ਪਿਆ ਹੁੰਦਾ ਗੱਲ ਉਹ ਕਰਨੇ ਘੁਮਾਈ ਆਪ ਜਾਣਦੇ ਕੀ ਬਣਿਆ ਡਾਕਟਰ ਤੋਂ ਬਾਪ ਤੈਨੂੰ ਪਤਾ ਹੈ ਇੰਟਰਵਿਊ ਬਿਜ਼ਨਸਮੈਨਾਂ ਦਾ ਬਿਜ਼ਨਸਮੈਨ ਲੈਂਦੇ ਆ ਜਿਹੜੇ ਇੰਟਰਵਿਊ ਉਹਨਾਂ ਦਾ ਜਿਹੜੇ ਸੇਲਸ ਮੈਨੇਜਰ ਦਾ ਹਾਂਜੀ ਸਰ ਉਹ ਤੁਹਾਨੂੰ ਕਹਿੰਦਾ ਅਸੀਂ ਤੈਨੂੰ ਇਹ ਚੀਜ਼ ਆ ਹਾਂਜੀ ਇਹ ਫੜ ਆ ਕੀ ਪਿਆ ਵਾ ਕਾਪੀ ਪਈ ਹੈ ਸਾਹਮਣੇ ਠੀਕ ਹੈ ਇਹ ਚੁੱਕ ਲਈ ਉਹਨੇ ਕਿਹਾ ਤੂੰ ਇਹ ਮੈਨੂੰ 1000 ਰੁਪਏ ਦੀ ਵੇਚ ਇਹ 100 ਰੁਪਏ ਦੀ ਆ 1000 ਰੁਪਏ ਦੀ ਵੇਚ ਜਿਹੜੀ ਕਾਪੀ ਅੱਗੇ ਪਈ ਆ ਕੁਛ ਵੀ ਉਹਨੇ ਤੈਨੂੰ ਅੱਗੋਂ ਉਹਨੇ ਕਹਿਣਾ ਜੀ ਆ ਪੈਨਸਲ ਫੜ ਲਓ ਤੂੰ ਫੜ ਲਈ ਕਿੰਨੇ ਦੀ ਉਹਨੇ ਕਿਹਾ ਜੀ ਇਹ 100 ਰੁਪਏ ਦੀ ਪੈਨਸਲ ਆ ਉਹਨੇ ਕਿਹਾ ਮੈਨੂੰ 1000 ਰੁਪਏ ਦੀ ਵੇਚਣੀ ਤੂੰ ਚੱਲ ਮੈਂ ਗਾਹਕ ਆ ਤੂੰ ਦੁਕਾਨਦਾਰ ਆ ਚੱਲ ਵੇਚ ਡੀਲ ਕਰਨੀ ਹੈ ਹਾਂ ਯਾਨੀ ਕਿ ਬੇਈਮਾਨੀ ਇੰਜ ਇੰਟਰਵਿਊ ਲੈਂਦੇ ਹੋ ਉਸਤਾਦ ਜੀ ਇੱਕ ਅਸੀਂ ਉਸਤਾਦ ਜੀ ਦੱਸੀਏ ਕੋ ਸੇਲ ਵਾਲੇ ਨੂੰ ਕੀ ਕਰਨਾ ਚਾਹੀਦਾ ਉਸ ਚੀਜ਼ ਦੀਆਂ ਤਾਰੀਫਾਂ ਨਾ ਕਰੇ ਉਸ ਬੰਦੇ ਦੀਆਂ ਤਾरीफा करे कि सर आप एक बहुत बड़े ब्रांड है आपके पास आम पेन नहीं होना चाहिए आप ये पेन रखें 1000 रुपये का है आपकी पर्सनैलिटी से बिल्कुल मैच कर रहा है आपके बिजनेस से बिल्कुल मैच कर रहा है इसके अलावा कोई पेन आपको सूट नहीं करे ਉਹ ਕੋ ਤੇਰੇ ਚਪੇੜ ਮਾਰੇ ਖਿੱਚ ਕੇ ਕਿ ਮਾਮਾ ਉੱਤੇ ਜਿਹੜਾ ਬ੍ਰਾਂਡ ਲਿਖਿਆ ਹੈ, ਇਹ 30 ਰੁਪਏ ਦਾ ਬਾਹਰੋਂ ਜਿੱਥੋਂ ਮਰਜ਼ੀ ਲੈ ਲਓ ਉਸਤਾਦ ਜੀ ਐਦਾਂ ਮੈਂ ਇੱਕ ਬੰਦੇ ਨੂੰ ਜਵਾਬ ਹੋਇਆ ਦੇਖਿਆ ਮੈਂ ਮੈਨੇਜਰ ਨੂੰ ਕੁੱਟ ਪੈ ਗਈ ਅੱਗੋਂ ਉਹ ਜਿਹੜਾ ਸੀਰੀਅਸ ਮੈਨੇਜਰ ਹੁੰਦਾ ਵਾ ਸੇਲਸਮੈਨ ਜੇ ਸੀਰੀਅਸ ਮੈਨੇਜਰ ਉਹ ਕਹਿੰਦਾ ਆ 100 ਰੁਪਏ ਦੀ ਕਾਪੀ ਆ ਮੈਨੂੰ 1000 ਰੁਪਏ ਦੀ ਵੇਚ ਕੇ ਦਿਖਾ ਕਹਿੰਦਾ ਪਾਗਲ ਹੈ ਯਾਰ ਤੈਨੂੰ ਪਤਾ ਇਹ ਵਿਕਣੀ ਨਹੀਂ 1000 ਰੁਪਏ ਦੀ ਕਹਿੰਦਾ ਉਹ ਕਿਉਂ ਕਹਿੰਦਾ ਤੈਨੂੰ ਪਤਾ ਵਾ ਕਿ 100 ਰੁਪਏ ਦੀ ਆ ਤੂੰ 1000 ਦੀ ਖਰੀਦਣੀ ਨਹੀਂ ਕਹਿੰਦਾ ਮੈਂ ਦੁਕਾਨਦਾਰ ਨੂੰ ਕਿੱਦਾਂ ਜਾ ਕੇ ਵੇਚੂਗਾ ਕਿ 1000 ਰੁਪਏ ਦੀ ਆ ਕਹਿੰਦਾ ਦੁਕਾਨਦਾਰ ਨੂੰ ਪਤਾ ਨਹੀਂ 100 ਰੁਪਏ ਦੀ पॉइंट वाली गल से ਤਾੜੀ ਦੀ ਗੱਲ ਯਾਰ ਟ੍ਰੇਨਿੰਗ ਕਰਨ ਹੁੰਦੀ ਬਾਦਸ਼ਾਹ ਟ੍ਰੇਨਿੰਗ ਹੁੰਦੀ ਆ ਸਿਰਫ ਤੁਸੀਂ ਬਰੀਫ ਕਰਨਾ ਹੁੰਦਾ
ਉਸ ਚੀਜ਼ ਦੀ, ਉਸ ਪ੍ਰੋਡਕਟ ਦੀ ਮੈਂ ਕਹਾ ਮਾਰਨਾ ਦਾੜੀ ਮੈਂ ਜਨਾਨਾ ਬਣ ਚੱਲ ਯਾਰ ਮੇਰੀ ਗੱਲ ਸੁਣ, ਇੱਕ- ਤੂੰ ਆ ਡੁਗਡੁਗੀ ਫੜ, ਪ੍ਰੋਡਕਟ ਨਾ ਇਹ ਤੂੰ ਮੈਨੂੰ 5000 ਰੁਪਏ ਦੀ ਵੇਚ। ਭਾਜੀ ਕੀ ਹਾਲ ਚ ਰੱਖੀ ਠੀਕ, ਸ਼ੁਕਰ ਅल्लाह ਦਾ। ਨਾਮ ਮੇਰਾ ਭਾਜੀ ਮਿੱਠਾ ਡੁਗਡੁਗੀ ਵਾਲਾ। ਠੀਕ ਹੈ ਜੀ। ਇਹ ਡੁਗਡੁਗੀ ਭਾਜੀ ਜਿੱਥੇ ਸੁਣ ਹੋ ਜਾਓਗੇ ਖੁਸ਼ਹਾਲੀ ਦੀ ਇਲਾਕਾ ਡੁਗਡੁਗੀ। ਇਹ ਡੁਗਡੁਗੀ ਦਾ 뮤직 ਹੈ ਨਾ, ਤੁਹਾਡੇ ਬੱਚੇ ਸ਼ੁਰੂ ਦੇ ਨਾਲ ਸੌਣਗੇ ਨਹੀਂ, ਜਾਗਣਗੇ ਨਹੀਂ। ਇਹ ਡੁਗਡੁਗੀ ਭਾਈ ਤੁਸੀਂ 5000 ਦੀ ਲਾ ਦਿਓ ਮੇਰੇ ਕੋਲ। ਭਾਜੀ ਇਹ ਡੁਗਡੁਗੀ ਤੇ 200 ਰੁਪਏ ਦੀ ਮਿਲ ਜਾਂਦੀ, ਮੈਂ ਤੁਹਾਡੇ ਕੋਲ 5000 ਦੀ ਕਿਉਂ ਲਵਾਂ? 4800 ਵੈਸੇ ਰਾਈ ਮੌਲਾ ਦੇ ਦਿਓ, ਤੇ ਡੂਡ ਤੇ ਰਹਿੰਦਾ ਤੁਸੀਂ ਵੈਸੇ 4800 ਲੈ ਲਓ ਰਾਏ ਮੋਰੇ। ਦੇ ਦਿਓ ਤੱਕ। ਫੇਲ ਭਾਈ ਨਹੀਂ ਬੇਟੇ, ਇਹਦੇ ਚ ਕੁਝ ਪਾ ਨਾ ਡੁਗਡੁਗੀ ਚ, ਕੋਈ ਇਹਨੂੰ ਵੱਡਾ ਕਰ। ਕੀ ਮੇਰਾ ਭਰ ਦਵਾਂ, ਕੀ ਪਾ ਦਵਾਂ ਦੇ ਵਿੱਚ, ਤੁਹਾਨੂੰ ਸਾਹਬ ਨਜ਼ਰ ਆਉਣ ਡਿਆ। ਇਹਦਾ ਕਿਸੇ ਨੇ ਦੇਣਾ ਨਹੀਂ 5000 ਰੁਪਏ ਦਾ, ਜਾਣ ਕੇ ਹੁਣ ਤੁਸੀਂ ਮੈਨੂੰ ਫਸਾਉਣ ਡਏ। ਇਸੇ ਲਈ ਐਵੇਂ ਤੱਕ ਤੇ ਪੇਰਾ ਫੋਰਸ ਵਾਲੇ ਆ ਕੇ ਮੈਨੂੰ ਚੱਕ ਲੈਣਗੇ। ਯਾਰ ਇਹਦਾ ਕਿਹਨੇ 5000 ਦੇਣਾ? ਤੂੰ ਨਾ ਵੇਚ। ਪਾਰਟੀ ਪਈ ਹੱਥ ਪਾਸੋਂ, ਕਿਤੋਂ ਵੀ ਨਹੀਂ ਪਾਰਟੀ ਪਈ, ਦੇਖੋ ਇਹ ਕਿਸੇ ਦੇ ਹੱਥੋਂ 5000 ਦੀ ਨਹੀਂ ਵਿਕਣੀ। ਓਏ ਇਹੀ ਫਨਕਾਰੀ ਹੈ ਕਿ ਫਨਕਾਰੀ ਹੈ ਨਾ, ਤੂੰ ਮੈਨੂੰ ਇਹਦੇ ਚ ਪਾ ਨਾ ਖਸੂਸੀਆਤ। ਲਓ ਜੀ, ਜੇ ਪਿਓ ਦੇ ਪੁੱਤਾਂ ਤੁਸੀਂ ਚਾਰੇ ਵੇਚ ਕੇ ਦਿਖਾਓ, ਜੇ ਭਾਜੀ ਲੈ ਕੇ 5000 ਮੈਨੂੰ ਫੜ ਲਿਓ। ਉਸਤਾਦ ਜੀ ਲੈ ਮਾਂ ਦੀ ਕਸਮ ਪਾ ਕੇ ਦੇ ਲਾ। ਲੈ ਦਾਨਿਸ਼, ਇਹ ਗੱਲ ਲੈ ਯਾਰ ਦੇਖ ਯਾਰ ਕੈਸੀ ਗੱਲ। ਲੈ ਕਰ। ਭਾਈ ਦਾਨਿਸ਼ ਨੇ ਵੇਚ ਦੇਣੀ ਆ। ਭਾਈ ਦਾਨਿਸ਼ ਇੱਕ ਬਰੀਕ ਆਦਮੀ ਆ ਉਸਤਾਦ ਜੀ। ਉਹਦੇ ਦਾ ਯਾਰ, ਉਹਦੇ ਦਾ ਚੱਲ ਯਾਰ ਲੈ ਤੂੰ ਵੇਚ ਯਾਰ, ਵੇਚ ਉਸਤਾਦ ਵੇਚ ਯਾਰ 5000 ਰੁਪਏ ਦੀ। ਲਓ ਜੀ ਇਹ ਬਾਤ ਇੱਕ ਸੁਣ 200 ਰੁਪਏ ਦੀ ਨਵੀਂ ਹੈ, ਇੱਕ ਦੀ ਤੂੰ ਮੈਨੂੰ 5000 ਦੀ ਵੇਚਣੀ ਹੈ ਜੀ। ਇਹ 2000 ਦੀ ਤਾਂ ਤੁਹਾਨੂੰ ਪਤਾ 200 ਦੀ ਹੈ। ਨਹੀਂ, ਪਹਿਲੇ ਦੱਸੋ। ਉਸਤਾਦ ਜੀ ਜਦੋਂ ਉਹ ਸੇਲਮੈਨ ਨੇ ਕੋਸ਼ਿਸ਼ ਕੀਤੀ ਵੇਚਣ ਦੀ, ਉਹ ਵੀ ਵਜਾਉਂਦਾ ਰਿਹਾ ਤੇ ਉਹਦੀ ਆਪਣੀ ਆਵਾਜ਼ ਆਪਣੀ ਆਵਾਜ਼ ਨਹੀਂ ਆਉਂਦੀ। ਇਹ ਵੀ ਵਜਾਉਣ ਲੱਗ ਪਿਆ। ਇਹਦੀ ਖੂਬੀਆਂ ਦੱਸ। ਹਾਂ लो जी इसकी खूबी सर जी ये है। जवाब। एक मिनट, अस्सलाम वालेकुम सर। वास्सलाम। सर ये मार्केट में नई प्रोडक्ट आई है ओके। और हम आपको इसकी क्वालिटियाँ बताएंगे, इसमें क्या खासियत है। इसमें खासियत ये है कि ये सारा जो अंदर लगा हुआ है ये पत्थर का है, एक बहुत महंगा भाई को तो चाहिए नहीं। ਲੈ ਹਾਂ ਹੁਣ ਤੂੰ ਕੀ ਕਰੇਗਾ? ਕਸਟਮਰ सर ਨੂੰ बात सुने एक मिनट, ये नई चीज है, ਤੂੰ ਤੇ ਕੀ ये ਕਰੇਗਾ? नई चीज सर बात सुने एक ਕਸਟਮਰ मिनट, ਵਾਸੀਆਂ ਲੈਣ ਦੇ ਇਹ ਤਾਂ ਕੰਮ ये नई चीज है सर। ये ਉਹ अगर ਤਾਂ ਹੀ आप ਕਰਤੀ ਕਸਟਮਰ ਨੇ, ਮੈਂ ਨਹੀਂ ਮੈਨੂੰ ਚਾਹੀਏ। ਇਹਦੇ ਚ यार तू तो ठहर जाना एक मिनट, ਇਹ ਜਵਾਬ ਮੋੜ यार सर कहा कहते हो मैं कह रहा हूँ ये मेरा हक आ, ਸਾਥੀ ਉਹਦੇ ਵਿਕੇ ਨਹੀਂ ਹੋਏ ਤੇ ਮੈਨੂੰ ਵਿਕੇ ਮੈਂ ਤਾਂ ਗਾਹਕ ये मेरा हक आ ਯਾਰ ਗਾਹਕ ਸੁਸਤਾਉਂਦੇ ਤੁਸੀਂ ਐਵੇਂ। अगर आपको पता चले भाई, ये मैं मुझे इसकी जरूरत नहीं, मैं क्यों मेरी लूं? बात सुने, अगर आप इसे ले जाएं, है अगर आप इसे ले जाए अपने घर, ठीक है। आपके दिल के करीब जो आपका बच्चा है, आपकी बेटी है, आपका बेटा है, उसे पसंद आ जाए, ਹਾਏ ठीक है, वो कहे पापा जानी या उसने देखी हुई है कहीं, आपने नहीं ली, आप घर जाते नहीं नहीं, मैं अपने For example, बच्चों, मैं मेरे बच्चे साइंस पढ़ते हैं, ये मैं ये क्यों उनको दूंगा? मेरे बच्चों, मेरे बच्चे वो लाख लाख रुपए के खिलौने के साथ खेल। छोटे बच्चे ना खिलौने जो होते हैं, मेरी बात सुने, अभी एक बच्चे ने मशहूरी देख ली है, एक डोरेमोन बजा रहा है, ये कार्टून देखते हैं बच्चे, हाँ जी हाँ जी, डोरेमोन बजा रहा है, ठीक है अभी डोरेमोन उसका फेवरेट है बच्चे का। ठीक है, मेरे बच्चे को बच्चा डोरेमोन- कहेगा- ठीक है, ये 200 रुपए की मिलती, मैं ले लूंगा। नहीं 200 की नहीं है, नहीं नहीं, इस तरह की 200 की मिल जाती बाजार से, ये मैं 5000 की क्यों खरीदूं? बच्चों की खुशी के लिए लेना पड़ता है। बच्चों की खुशी के लिए 200 वाली ले, जो बच्चे को क्या पता पापा 5000 की लेके आएंगे, 2000 की लेके 200 की लेके आए। ये नहीं बिक्री है, ਸਾਨੂੰ ਪਤਾ ਕੀ ਮਾਂ ਔਰ ये नहीं बिक्री। ਉਹ ਤਾਂ ਤੇਰੀ ਚੀਜ਼ ਇੱਕ ਨੰਬਰ ਆ, ਕਸਟਮਰ पत्थर ਦੇ ਲਵਾ। नहीं तू बेच के दिखा दे, मान जू तेनू मैं। अस्सलाम वालेकुम सर। वालेकुम सलाम। सर कैसे हैं मैं ठीक भैया आप? म्यूजिक लाइक करते हैं? जी, म्यूजिक लाइक करता हूं। अच्छा, तो ये हमारा एक नया वो सीन आया है। नहीं नहीं, मैं म्यूजिक सुनना लाइक करता हूँ, मैं लाइक USB में, अपने डेक में, साउंड में, इसको मैं क्या करना मैंने? देखिए मैं आपको एक बात बताता हूँ, हाँ ठीक है ठीक है। इसकी इतनी एक मिनट लो यार, द मैं तो भेज ला दी चाहिए आ जाना बाहर से अच्छा चाहिए बड़ी चीज। जी। हाँ जी सर सर आप ये देखिए, आप एक दफा ट्राई करें। जी, ठीक ये है। कितने की होगी आपके अंदर? ये 150-200 रुपए की है, तो ले ले 1-200 की। जी। ओके, किसने कहा आपको 5,000? कितने पीस है आपके पास? हमारे पास ਕਾਫੀ ਕਾਫੀ ਪੀਸ ਇਹੀ ਆ, हैं? ਕਾਫੀ ਇਹੀ ਪੀਸ ਆ। 500 यही बनाया एक ही है? एक। तो ये तो फटी हुई है, ये देखे ना, ये फटी हुई नहीं, नहीं, है, और ये करते- पुरानी है, नई 200 रुपए की मिल जाती, मैं ये जरासीम से भरी क्यों 200 रुपए की? देखिए आपको इसके साथ हम सैनिटाइजर भी देंगे आप। 200 रुपए के बीच में ही? जी अच्छा, तो ये जब मैं बजाऊंगा तो आगे जो रक्स करने वाला एक होता पुर्जा, वो कौन देगा? वो मतलब मैं आपको बता रहा हूँ, वो आपने ਭਾਜੀ ਮੈਨੂੰ ਦੱਸੋ ਨਾ ਐਡਰੈਸ ਮੈਂ ਲਿਆਉਣਾ ਕਿੱਥੋਂ ਆ? नहीं मैं ਐਡਰੈਸ ਵੀ ਦੇਣਾ ਮੈਨੂੰ। और मैं तेरी गल करता ही नहीं पिया, मैं और गल करता। ਸ਼ਮਲਾ ਕਿਹੜਾ ਸ਼ੇਰ ਬਣਾ ਉਧਰ ਉਰਦੂ ਹੈ ਨਾ, ਮੇਰਾ ਤੂੰ ਕਿੱਦਾਂ ਬੋਲਣ ਮੈਂ ਗੱਲ ਕਰਦਾ ਹੀ ਕਿੱਥੇ? शक्ल देखो ना, शख्सियत देखो। उस्ताद जी कैसे? भाई ये 200 रुपए की भी नहीं मैं। उस्ताद जी तुसी लेनी नहीं है सही मैनेज। ਮੈਂ ਕਿਹਾ ਕੀ ਕਿਹਾ ਵਾ? ਆਓ ਜੀ ਬਿਸਮਿਲ੍ਲਾ। यार दानिश दूर आएगा। ਉਹਨੇ ਬਹੁਤ ਅੱਛਾ ਸ਼ੁਰੂ ਕੀਤਾ ਸੀ ਕਿ ਕਿਆ ਕੋ 뮤직 हाँ है ना?
नवादरात का शौक है आपको? शाही चीजों को घर में नहीं, ना सजाने मुझे नवाद रात का ना मुजाकरात का बिल्कुल भी शौक। देखिए कुछ चीजें होती हैं, आज खरीद ली जाए तो कल मुनाफा देती है, हाँ सही बात, जैसा कि प्रॉपर्टी, सही बात है, जैसे बहुत सी ऐसी कीमती चीजें। ये आज कुछ भी नहीं है, ठीक है। लेकिन ये कल लाखों का है, ये कल लाखों में इसकी प्राइस होगी। कैसे? सर आगे इसका दौर आ रहा है, 5G दौर है, आपको पता है, सारा कुछ AI पे मुंतकिल है। ਆਲੇ ਦੁਆਲੇ ਬਿਟਕੋਇਨ ਲੱਗੇ ਆ ਵਿਆਹ ਦੌਰ ਆਉਂਦੇ ਆ यार मैंने बेटे ने, मैं तेरी दुकान च नहीं सी बोली। ਆ ਯਾਰ ਤੂੰ ਤਾਂ ਚੁੱਪ ਕਰ ਯਾਰ। ਨਾ ਤੇਰਾ ਨਿਆਣਾ ਸੁੱਤਾ ਪਿਆ ਹੈ चल यार, चल यार दानिश। सर देखें, ये बिल्कुल मेटा का इसका फॉर्मेट है, ये आने वाले वक्तों में मिलेगी नहीं आपको, और एक घर, हर घर की जरूरत है, हर बच्चे की जरूरत है। भाई ये डुगडुगी क्या हर घर की जरूरत? ये देखने में टुकटुकी है, खाने में बर्फी। ਪਨੋਲਾਲ जी सर, देखने में टुकटुकी, खाने में बर्फी है। आप आज इसको ले जाएं, मेरी बात सुने, मैं 10,000 रुपया इसका आपसे मांग रहा हूँ। अगर ये कल को आपको 50,000 का फायदा ना दे, आप ये खिड़की से बाहर में। अच्छा तो आप खुद रख के 50 कमा लें सर मेरे पास बड़ी पड़ी, मैं चाहता हूँ तो ये ज्यादा, वो 50 आपके पास आप करोड़पति हो जाए। हमारी- मैंने कल ही 2.5 अरब रुपए का 80 कपड़ा उठा लिया एक जगह से। बस बड़ी बात है, ये वहाँ सबसे पे- अच्छा हो गया। 200 की डुगडुग बिठा ले देखिए ना, वो 10 10,000 कह रहा है इसका भाई यार, आपको कितने 5-5 हजार की बेच रहे थे, मैं तुमसे 10 की क्यों लूं ये? सर देखें, ये प्रोडक्ट का फर्क है। देखिए इनके हाथ में ये जश्नी रही, आप इसको पकड़ेंगे, इसकी कीमत और बढ़ ये जाएगी। खाना में जरा ये पर्सनैलिटी की बात है। 15 की होगी। ये देखिए, आप कितने की होगी ये? आप ये देखिए, ये 20,000। 20 की होगी 20,000 की? जी। ले तो 800 रुपए दी। नहीं नहीं, ये अभी तक मेरी है, अच्छा अभी मेरी। मुझसे आप 10,000 की खरीदे, आपको अगे पैरे ते खलोते 20 ਦਾ ਗਾਹਕ ਲੱਗ ਰਿਹਾ, पैरों ਦੇ खलोते 20 ਦਾ ਗਾਹਕ ਲੱਗ ਰਿਹਾ ਤੁਹਾਨੂੰ। ਇਹ ਹੁੰਦੀ ਸਟ੍ਰੈਟਜੀ ਹੈ। 10,000 ਤੁਸੀਂ ਖਰੀਦੋ, 10-20,000 ਭਾਜੀ ਲੈ ਲਓ ਉਹਦੇ ਕੋਲੋਂ ਤੁਹਾਡੀ ਮਿਹਰਬਾਨੀ 4-6 ਨੂੰ लेकिन ये इंस्ट्रूमेंट म्यूजिक का काम है ना, मेरा कपड़े का कारोबार है, कोरे का। सर हमेशा एक कारोबार पे कभी नहीं रुकते, हमेशा जो बिजनेसमैन है वो आगे बढ़ता है। आप आगे बढ़िए, आप ना कीजिए, सोच से नहीं है business। ਸਰ ਤੁਸੀਂ ਲੈ ਲਓ आपका सर टाइम कीमती है, आप टाइम जाया ना करें। मैं ले सब, ले ले। कर रहा हूँ, आप ले। ले जी। ਤੁਹਾਡੀ ਫੀਡ ਯੂਜ਼ ਹੋਏਗੀ ਕਿ ਬਜਾ ਕੇ ਕਾਰੀਗਰ ਨੂੰ ਬੁਲਾਇਆ ਕਰੋ ਟੁਕ ਟੁਕ ਆ ਯਾਰ ਸ਼ਾਦ मैंने बजा के चावल कर लिया, 2 चावल कर ली, सारा कुछ सुना। फिर 1-2 पीस पड़े मुझे दूसरी जगहों से भी, लेकिन आपका मुझे बताया, आप बड़े अच्छे इंसान सर हैं। जो आपने अमेज़न में पाई थी उनका क्या बना वो Amazon उन्होंने, अमेजोन पे ये 295 रुपए की लगी हुई है। सर उसमें और इसमें फर्क है। बैलेंसियागा का शापर $1,700 का मिल रहा है, ये तो मैं आपको, ये तो खिदमत वाली बात है, मैं तो सेफ रहने मर क्या बात है, ताली लगा दे, खरीद ले लो, नहीं जा। बहुत ये सही नहीं है अभी चेंज भी नहीं बना नहीं, मुझे उन पे यकीन है, वो हमेशा अच्छे फैसले करते हैं, गिल्ली जगह पे पाँव नहीं रखते। लेकिन मुझे लगता है उनकी आइट बता रही माशाल्लाह वो नहीं लेंगे नहीं, ये ऐसा नहीं हो सकता। जी मंजूर भाई ये एक अदर डुगडुगी है बस, हाँ इसमें ना कोई इलेक्ट्रिक है, ना ब्लूटूथ है, ना एआई से इसका कोई ताल्लुक है। ये एक मैनुअल और बस, इसके अलावा कुछ भी नहीं है। देखे माजी में उस घोड़े कम कीमत थे, गाड़ियों की ज्यादा कीमत। हाँ अब घोड़ों की कीमत ज्यादा है, गाड़ियों की कीमत कम कम। हो गई। नहीं भाईजान, घोड़े ਤੇ ਕੁਛ ਵੀ ਨਹੀਂ, 2 ਲੱਖ ਰੁਪਏ ਦਾ ਘੋੜਾ ਲੱਭ ਜਾਂਦਾ। ਮੈਂ ਤੁਹਾਨੂੰ ਲਿਆਓ, ਤੁਸੀਂ ਮੈਨੂੰ ਦਿਓ, ਮੈਂ ਤੁਹਾਨੂੰ 3 ਲੱਖ ਰੁਪਏ ਦਾ ਘੋੜਾ ਲੈ ਦੇਣਾ, ਫੈਸਲਾ ਬੰਦੋ। घोड़ा सही ਸਹੀ ਚੀਜ਼ ਦਾ ਘੋੜਾ 4 ਲੱਖ ਦਾ, 5 ਲੱਖ लेकिन ਦਾ। वो घोड़ा हानो ही होना ਉਹਦੀ ਪੂਛ ਵੀ ਆਉਣੀ ਜਿਵੇਂ ਦੇਸੀ ਝਾੜੂ ਨਹੀਂ ਨਹੀਂ ਭਾਜੀ, 5 ਲੱਖ ਦਾ, 6 ਲੱਖ ਦਾ, 10 ਲੱਖ ਦਾ ਹੋਏਗਾ, ਹਾਂ ਹਦਾਇਤ ਵਾਲਾ ਘੋੜਾ 20 ਲੱਖ ਦਾ ਹੋਏਗਾ, ਨੀਦਾ ਪਟਣ ਵਾਲਾ 20 ਲੱਖ ਦਾ ਹੋਏਗਾ। ਤੇ ਹਾਂਜੀ। ਗੱਡੀ ਕਿੰਨੇ ਦੀ ਹੁੰਦੀ ਮਾੜੀ ਤੋਂ ਮਾੜੀ? 35 ਲੱਖ। ਇਹ ਕਿੱਦਾਂ ਕਹਿ ਰਹੇ ਅੱਜ ਗੱਡੀਆਂ ਸਸਤੀਆਂ ਨੇ, ਘੋੜੇ घोड़े ਨੇ? महंगे है ਸਰ सारे। ਉਹ ਆਪਣੇ ਪੁਆਇੰਟ ਆਫ View ਨਾਲ ਕਹਿ ਰਹੇ ਤੁਸੀਂ ਉਹਨੂੰ ਫੜੋ ਮੈਨੂੰ ਕਦੋਂ ਪਈ ਜੰਨੇ अरे ਤੂੰ ਉਹਦੀ ਗੱਲ ਤੋਂ ਕਿਉਂ ਕਹਿ ਰਿਹਾ ਫਿਰ? ਮੈਂ ਤਾਂ ਵੈਸੇ ਗੱਲ ਕੀਤੀ ਸਰ ਤੁਸੀਂ ਤਾਂ ਮੇਰਾ सर, ਨਾਮ आज ਡੁਗਡੁਗ आप ਨਹੀਂ ਲੈਣੀ ਨਾ ਸੀ ਭਾਜੀ कंपैरिजन करें, एक घोड़ा जो दुनिया का सबसे कीमती है, और दूसरी तरफ से अब दुनिया की सबसे कीमती गाड़ी ले आए, देख लें किसकी कीमत है। हाँ एक तरफ घोड़ा ले एक तरफ डुगडुग ले बैच पर गाड़ी ज्यादा महंगी भाईजान, गाड़ी घोड़ा जितना भी महंगा हो, गाड़ी उससे ज्यादा महंगी। गाड़ी से बड़े महंगे घोड़े हैं सर। नहीं, मैं मुतासर हूँ इनकी बात से। उस्ताद जी अपना भाईजान, इतनी इतनी महंगे करोड़ों खरबों डॉलर के घोड़े हैं, लगे हाय 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 जेनवन। आप कभी रेस तो देखे आप? ਜਿਹੜੇ ਰੇਸਾਂ 'ਚ ਭਜਦੇ ਸਾਂ ਜੀ, ਜਿਹਨਾਂ ਨੰਬਰ ਲੱਗੇ ਹੁੰਦੇ। यार ये मैं जिस कारोबार में मुझे नींद आनी शुरू हो गई, वो मैं कारोबार क्यों करूंगा? मैं तो एक्टिव होना चाहिए मुझे। ये मजाक होना अपने एक्टर ये जरा आप ऐसे मिला के थोड़ा जिहा ऐसे चुस्त घुमाइए होए। जरा। घुमाओ इधर। हाँ जी चुस्ती पाई आपको चुस्ती नहीं पाई इस काम का मैं 10,000 दूं बस। सर 10,000, मेरी बात सुनिए। सब लोग जो बॉस होते हैं वो एक बटन दबाते हैं, बाइट से लड़का आ जाता है। आप ये बजाए भाई, प्रैक्टिकल भाई बिजली की एक बचत। मिनट भाई, एक मिनट। वो क्या अच्छा बस भाई मैंने ले लिया। नहीं इसका
थैंक यू भैया, सर ये आपने मैं इधर सुन लिया करूंगा। आपने रिकॉर्ड कर लिया? रिकॉर्डिंग के पैसे देते हैं, ये रेंटल ये तो था। बनता है। मैं समझा इसका QR कोड स्कैन करने लगे आप। नहीं नहीं भाई, QR कोड ही मैंने रिकॉर्ड कर लिया, मैं जब मर्जी सुन लूंगा। ज्यादती है। सारे यार तो फिर हाँ हो भी चकड़ी गल। नहीं सर, आपको आपको अगर बताया पता किहड़ा किदा लेनी है? एक मिनट रोनाल्डो ने यूज किया ए ਵੇਚ ਮੈਨੂੰ। टिश्यू। ਹਾਂ ਇਹ ਵੇਚ ਟਿਸ਼ੂ ਆ, ਕਹਿਣ ਦੀ ਕੀ ਲੋੜ। राजू पहले ही नहीं, भेजा नहीं, हुआ है। एक का तो बेचने, एक मैं मिनट। तेनू दसदा ये बगैर किसी गलबात सुनायो भी तेरे विक सकदे। जी अस्सलाम वालेकुम सर। ਬਸ ਹੁਣ सर ਭਾਈ हमारे ਮੇਰੇ ਕੋਲ ਨਾ ਅੰਦਰ ਇੱਕ ਗੋਦਾਮ ਆ ਭਰਿਆ ਪਿਆ ਟਿਸ਼ੂਆਂ ਨਾਲ। ਹਾਂ ਦੱਸ, ਤੂੰ ਕਹਿ ਭਾਈ ਮੈਂ ਤਾਂ ਵੈਸੇ ਹੋਰ ਕਿਸੇ ਸਿਲਸਿਲੇ ਚ ਆਇਆ ਔਰ ਮੇਰੇ ਕੋਲ ਅੱਛੀ ਕੰਪਨੀ ਦੇ ਟਾਂਗਾਂ ਲੱਗੀਆਂ ਪਈਆਂ, ਮੈਂ ਦੋਸਤਾਂ ਨੂੰ ਵੀ ਦੇਣਾ, ਮੁੱਕਣ ਨਹੀਂ ਦੇ। ਤੁਹਾਨੂੰ ਚਾਹੀਦੇ ਲੈ ਜਾਓ। सर मेरी बात सुनिए, ਹਾਂਜੀ इसमें इतनी प्योर कहते हैं प्योरिटी, प्योरिटी इसमें इतनी प्योरिटी है कि आप ये एक मिनट ਸਰ ਉਹ ਮੈਂ मेरी यूएसए बात सुने सर, मेरी बात सुने। आपका ना ये ਜੀ ਇੱਥੇ ਆਟੋਗ੍ਰਾਫ इस पे ऐसे हाथ लगाएं। ਹਾਂਜੀ आप कुछ महसूस हो रहा है? ਹਾਂਜੀ सच सच बताना है ये। हाँ जी, हाँ जी, हो रहा है। आपको कुछ महसूस हो रहा है? हो आपको रहा है। ऐसा लग रहा है कि मैंने कुछ फूल की पत्तियां पकड़ी हुई हैं? हाँ ऐसे ही ऐसे ही ठीक है, आपको लग रहा है मैं कहीं खो गया हूँ, ऐसे ही है मैं कहीं चला गया हूँ, बिल्कुल। मैं कहीं हवाओं में हूँ। सर अगे गल करो ना, ਤੁਸੀਂ तो स्क्रिप्ट सुनाउन लग पए। आपको ये हम देंगे, इसका मार्केट में तकरीबन बंडल आता है 2K का, 2000। हम आपको 15 के दे दें, 15 के, कंपनी की मशहूरी वास्ते सिर्फ 1500 रुपये। 1500। और हाँ, आपको ये कलर नहीं मिलेगा और इतना सॉफ्ट, और इसके ऊपर डिजाइन बना हुआ है। ये देखें, ये फ्लावर बना हुआ है, ये हमारी कंपनी का नाम लिखा हुआ है रिलैक्सियो। ठीक है, रिलैक्सी आपने देना है और रिलैक्सी आपने यूज करनी है। ये और तो जो मेरे पास पहले इतना गोदाम भरा उसका क्या करूं? वो तो आपको 2 नंबर हो गए ना, वो इसके नहीं, मुकाबले का कोई भी ये- निकल आए, इसके ये- मुकाबले का कोई निकल आए, ये गोदाम पर है, मैं आपको फ्री देके जाऊंगा। ये पड़ा है सर यहाँ गोदाम में ये भी रख लें, हैं? वो तो भरा पड़ा है ना। भजन वो मैंने यूएसए से इंपोर्ट किए हैं, दुनिया के सबसे बेहतरीन कोई, ये तो पाकिस्तान से लेके आया इधर से। काका पुत्र ये जो कह रहे हैं ना नरम, वो इससे 10 गुना ज्यादा नरम है। वाह वो फिर टिश्यू नहीं होंगे भाजी। टिश्यू ही है। लेकिन वो नुकसानदेह, काका तेरा हाल नुकसानदेह, वो आपको आपकी कैसे जिल्द- पता? वो आपकी आपको कैसे पता? नुकसानदेह। आपने अभी देखा नहीं, आपको कैसे पता? मैं यूएसए के प्रोडक्ट हमारे पास नहीं आपको शायद- पता कैसे? आपने जब देखा ही नहीं, आपने आपको चीज नहीं देखी, मेरी बात- तो आप क्यों झूठ बोल रहे हैं? मेरी बात सुने, झूठ तो मैं बोल रहा। मेरे पास 2 प्रोडक्ट आई थी यूएसए की, तो मैंने अपने ओनर को दिखाई, उसको बोले बेटा ये स्किन को जो आप डैमेज करते हैं। नहीं वो नहीं, वो मैं 10 साल से यूज कर रहा हूँ, वो बहुत बेहतरीन है। और काका और बड़ा अलग होता है। भाजी लाना यार बे- मैं तेरे गल साथ तेरा टिश्यू फटाफट निकलना वा, कस्टमर बदल के देख, कस्टमर बदल। भाजी ਤੁਸੀਂ ਲੈਣਾ 50 ਰੁਪਏ ਦਾ, 50 ਰੁਪਏ ਉਹ ਬਹੁਤੇ ਦਾ टिश्यू ना तले की कोई नहीं। पहली ते पैसे देंगे, ਹੈ पहली ते विक गया तेरा, पहली नु ਓਕੇ ਓਕੇ ये गुजरी ਤੁਸੀਂ बेचो क्या तेल पे आऊगा। वकाता 100 रुपए ਦਾ ਆਇਆ, ਤੂੰ 50 ਦਾ ਵੇਚ ਕੇ ਕਹਿੰਦਾ ਵਕਾਤਾ, ਸੇਲਮੈਨ ਬਣ ਗਿਆ। ਤੇ ਉਹ 100 ਰੁਪਏ ਦਾ 50 ਸਾਜੀ ਦੇਖੋ ਅੱਧਾ ਰਹਿ ਗਿਆ ਨਾ, 50 ਦਾ ਦੇਖ ਯੂਜ਼ ਵੀ ਤਾਂ ਹੋ ਗਿਆ ਨਾ। ਭਾਈ ਪਾਵਰ ਚੈੱਕ ਤੇ ਕਰੋ। ਘਾਟੇ ਪਾਈ ਜਾਂਦੇ, ਇਹਨੇ ਵੇਚ ਦੇਣਾ। ਤੂੰ ਵੇਚ। और वेची मैं भेजता। ਹਾਂ अस्सलाम सर, टिश्यू चाहिए? देखिए ना मत कीजिए, हम ना बहुत जल्दी कर देते हैं। चाहिए हाँ मार्केट में इसका ਨਹੀਂ ਤੇ ਹੁਣ ਜਿਹੜਾ ਗੋਦਾਮ ਭਰਿਆ ਉਹ ਸਾਰਾ ਉਹ ਕਿੱਧਰ ਗਿਆ ਹੁਣ? वो कहना कहना लेना यार, क्या सीधे में मिल ये गया तो और है ना भाई, सेल्समैन और है जी। ਯਾਰ ਹੈ इसका मार्केट में हम 1500 रुपए ले रहे हैं, ठीक है तो आपके लिए ये सिर्फ 1000 रुपए का है। ठीक, दे दे। नहीं मैं ऐसे ही बता रहा हूँ, आप मजाक में बात कर रहे हैं। आप किधर है ये जो माल किधर है? ये आप ऑर्डर लगाए, अभी आपको नया पैकेट मिल जाएगा। आज आप अभी बजे हैं 9:30, 12:30 बजे लेके आ जाए बंडल। ओ भाई तुम भेज यार, मैं तो गंदा ही जाने ਇਹ ਚ ਗੰਦਾ टिश्यू साफ हो ही जाने, मैं गंदा ही। ਨਹੀਂ ਉਹ ਤੁਹਾਨੂੰ ਕਹਿੰਦੇ ਬੰਡਲ ਲੈ ਗਿਆ यार सगो विक गया वो। सर ये चेक करें हाथ में पकड़ के, अरे छोड़े आप, क्या हो गया आपको? बस ठीक है। चेक करें जरा। डिटॉल होता है आपके देखिए पास? आप छोड़े, ये चेक करें आप बस। ये एक ही प्रोडक्ट है आपके पास? हाँ फिलहाल तो एक ही है। ओके, आप भी कुछ देना चाह रहे हैं? सलाम अलैकुम भाजी। वाह भाजी मैं माड़ा मस्कीन आ, हाँ ਮੈਂ ਮੰਗਣ ਨੂੰ ਆਪਰਚੂਨਿਟੀ ਨਹੀਂ ਦਿੱਤੀ। ਹੱਕ ਹਲਾਲ ਦੀ ਆਪਣੇ ਬੱਚੇ ਨੂੰ ਖਵਾਉਣੀ ਆ, ਸਿਲੰਡਰ ਵੱਡਿਆ ਵਾ, ਇਹ ਮੇਰਾ ਪੋਤਾ ਵਾ ਭਾਜੀ, ਠੀਕ ਇਹਦੇ ਵਾਲ ਸਾਹਿਬ ਬਹੁਤ ਹੋ ਗਏ ਭਾਜੀ। ठीक है। ਰਾਏ ਮੌਲਾ ਤੁਹਾਨੂੰ ਤੁਹਾਡੇ ਮਾਂ-ਬਾਪ ਦਾ ਕਸਮ ਲੱਗੇ ਭਾਜੀ, ਇੱਕ ਟਿਸ਼ੂ ਲੈਣਾ
ਟਿਸ਼ੂ ਦੀ ਕੀਮਤ ਕੋਈ ਨਹੀਂ ਭਾਈ, ਤੇਰੇ ਕੋਲ ਵੈਸੇ 1000 ਰੁਪਏ ਲੈਣੇ ਬੱਚੇ ਰੋਟੀ ਖਾਣ ਵਾਸਤੇ, ਤੁਸੀਂ 1000 ਰੁਪਏ ਦੇਣੇ ਭਾਈ। ਲਓ ਜੀ सर सेलमैन है एक मंगा ਭਾਜੀ ਮੈਨੂੰ ਪਤਾ ਤੁਸੀਂ ਟਿਸ਼ੂ ਨਹੀਂ ਲੈਣਾ, ਤੁਹਾਡੇ ਕੋਲ ਕਿਤਾਬ ਭਰੇ ਪਏ, ਮੈਂ ਉਹ ਸੇਲਮੈਨ ਦੀ ਗੱਲ ਸੁਣਨੀ ਸੀ। ਤੇ ਇਸ ਬੱਚੇ ਨੂੰ ਤੁਸੀਂ ਵੈਸੇ ਉੱਤੋਂ, ਲੇਕਿਨ ਮੈਨੂੰ ਤੁਸੀਂ 1000 ਰੁਪਏ ਵੈਸੇ ਦੇਣਾ, ਬੱਚਾ ਜੀ ਧੀਮਾ ਸਿਲੰਡਰ ਫਟੇ ਵਾਲ ਸਾਹਿਬ ਦਿਖਾਉਂਦੇ ਨੇ ਭਾਈ। ਸਿਲੰਡਰ ਫਟ ਗਿਆ ਦਾ ਹਾਂਜੀ ਸਿਲੰਡਰ- ਵੈਸੇ ਸਿਲੰਡਰ ਫਟਿਆ, ਸਿਲੰਡਰ ਕਰ ਗਿਆ ਭਾਜੀ। ਸਿਲੰਡਰ 1000 ਰੁਪਏ ਦੇਣਾ ਰਾਈ ਮੌਲਾ ਭਾਜੀ, ਟਿਸ਼ੂ ਦੀ ਕੀਮਤ ਲੈ ਰਹੇ ਆ ਵੀ ਆ ਵੀ ਸੀ ਠੀਕ ਹੈ ਭਾਜੀ। ਇਹ ਵੀ ਦੂਜੀ ਦਾ ਹੋਈ ਹੈ। ਸਿਲੰਡਰ ਫਟਿਆ ਉਹ ਵੀ ਨਾਲ ਹੀ ਭਾਜੀ। ਹੋਰ ਕੋਈ ਚੀਜ਼ ਹੈ ਤੁਹਾਡੇ ਕੋਲ? ਨਹੀਂ ਭਾਜੀ ਬੱਚਾ ਰਾਈ ਮੌਲਾ ਦੇਣ ਵਾਲੀ। ਭਾਈ 1000 ਰੁਪਿਆ। ਠੀਕ ਆ ਭਾਜੀ, 1000 ਰੁਪਏ ਉਹ ਲੈ ਅਕਾਊਂਟੈਂਟ ਕੋਲ ਲੈ ਜਾਣਾ ਤੁਸੀਂ। ਚਲੋ ਸੇਲਮੈਨ ਤਾਂ ਨਹੀਂ ਕੰਮ मांगा, किसी से काम मांगे गुड यार। चलो दाल की चिंता करिए, तुमने एक बार फिर साबित कर दिया यार क्या बात। ਲਓ ਜੀ ਦਾਨ ਸਾਹਿਬ, मैं टिशू वाला मेरा बनता ही नहीं यार। मैं ਸਲਾਮ ਨਾਲ ਨਹੀਂ, ਸਿੱਧਾ ਕੰਮ ਉਹਦੇ ਤੇ ਆਈ ਭਾਜੀ, ਉਹ ਨਹੀਂ ਹੈਗੇ। ਕਹਿੰਦਾ ਭਾਜੀ ਦਾ ਦਿਲ ਨਾ ਰਮਾ, ਵੇਚਣ ਬੂਚਣ ਦੀ ਟਰਾਈ ਨਾ ਕਰੀ, ਸਿੱਧੀ ਕੋਈ ਬਿਮਾਰੀ ਪਾਸ, वो लोग नहीं है। ਸਿੱਧਾ ਸਿੱਧਾ ਗੁਰਦਾ ਖਾਰ ਫਾਰਕ ਕਰ। ਸਿੱਧਾ ਕੰਮ ਨੂੰ ਆਗ ਪੈ ਗਈ ਭਾਈ, ਤੇ ਕੋ ਮੈਨੂੰ ਸੱਚੀ ਬਣ ਗਈ। ਆਹਾ सर टिशू चाहिए जी। ਇਹਨੂੰ ਛੱਡ ਦਿਓ ਤੁਸੀਂ, ਆ ਵਿੱਚੋਂ मैं अपने लिए ले रहा हूं। तुसी कहते हो भेज दो। सर जिंदगी में बहुत परेशानियां लग रही हैं आपकी। हाँ बहुत सर। आपके जो एम्प्लॉई हैं वो आपके कहने में नहीं है, काबू में नहीं है। हाँ जी बहुत। एक जादू की छड़ी होती है हमारे पास, सबको ठीक कर देगी। ये काबू की छड़ी है। कितने की है? ये सर 20,000 रुपए की है। क्वालिटी क्या है इसकी? क्वालिटी ये है कि जिसको एक बार पड़ गई नीले कलर का कर देगी। और वो मेरे पास तूत की लकड़ी पड़ी हुई है, वो मैं खुद पोट के ले आया था फ्री में। यही मैं आपको बताता चलूं, तूत आपके पास ऑलरेडी है, उससे काम नहीं चला। सुन ले, मैं आपको इधर पुट्ठा लम्हे पाता हूँ, शर्ट बनाना आपकी करता हूँ ऊपर, एक ये मारता हूँ, एक तूत की मारता हूँ। जिसकी लसर इसकी अगर ज्यादा पड़ गई, मैं ये 20,000 की खरीद लूँ। पमा लम्मा अगर तूत ने आपको अतीत में पहुंचा दिया आपकी। ए डंडा उस्ताद जी, नवा डंडा। हाँ ਤੇ ਤੁਸੀਂ ਇਹਦੇ ਨਾਲ ਤਾਂ ਅੱਗੇ ਨਹੀਂ ਦੇਖਿਆ ਹੋਣਾ। ਇਹਦੇ ਨਾਲ ਤਾਂ ਮੇਰੇ ਕੋਲ ਹੁੰਦਾ ਸੀ ਕਿੱਥੇ ਪਿਆ। ਇਹ ਕੈਮਰੇ ਦਾ ਸਟੈਂਡ ਦਾ ਭਾਵੇਂ ਤੁਸੀਂ ਬਣਾ ਕੇ ਲਿਆਂਦਾ, 20,000 ਰੁਪਏ ਕਾਹਦਾ ਮੰਗ ਰਹੇ ਹੋ? 20,000 ਰੁਪਏ ਦਾ ਕੈਮਰੇ ਸਮੇਤ ਹੁੰਦਾ ਹੈਗਾ। ਇਹ ਟੇਪ ਉੱਪਰ ਲਾਈ ਤੁਸੀਂ, ਉਹ ਵੀ ਮੈਲੀ ਹੋਈ ਮੈਲ ਨਾਲ। ਘੱਟ ਕਰੋ, ਕੁਛ ਕਰੋ, ਤੁਹਾਡੀ ਮਿਹਰਬਾਨੀ ਚਲੋ ਹੋਣੀ। 18,000 ਰੁਪਇਆ ਦੇ ਦਿਓ, ਜਾਓ ਜਾਓ ਜਾਓ। ਕਿਸਮਤ ਕਦੀ ਕਦੀ ਬੂਆ ਖੜਕਾਉਂਦੀ ਜੇ, ਜਾਓ ਭਾਜੀ ਲੁੱਟ ਲਓ ਮੇਰੇ। ਹੈਲੋ ਭਾਜੀ ਦਾ ਤੁਹਾਡਾ 18 ਨਾ ਮੇਰਾ ਪਤਾ 10। ਪਰ ਮੈਂ ਇਹਦੇ ਨਾਲ ਕੋਈ ਪੀਸ ਹੋ ਰਹੇਗਾ? ਨਹੀਂ ਨਹੀਂ, ਆ ਫਾਈਨਲ ਪੀਸ ਇਹਦੇ ਨਾਲ ਕੋਈ ਅੱਗੇ ਲਾਉਣ ਵਾਲਾ ਚਲਾਉਣ ਵਾਲਾ ਕੋਈ ਨਹੀਂ? ਲਾਉਣਾ ਤੁਸੀਂ ਇਹ ਜੋ ਵੀ ਲਾਉਣਾ ਹੈ ਲਾ 25 ਰੁਪਏ ਦੇਵਾਂਗਾ ਭਾਈ। ਲਓ। ਬਾਕੀ ਵੇਖ ਕੇ ਕੀ ਕਰੀ ਪ੍ਰੋਡਕਟ ਲਿਆਓ ਜੀ। ਲਿਆਓ ਜੀ ਪੈਸੇ। ਅਕਾਊਂਟੈਂਟ ਕੋਲ ਲੈ ਲਓ। ਪੱਟੀ ਵੀ ਅਕਾਊਂਟ। 1 ਰੁਪਏ ਦਾ ਹਿਸਾਬ ਤੁਹਾਡਾ ਅਕਾਊਂਟੈਂਟ ਕੋਲ ਹੀ ਹੁੰਦਾ। ਚਲੋ ਠੀਕ ਹੈ ਜੀ, ਸਦਕੇ ਬਹੁਤ ਜਾਵਾਂ ਭਾਜੀ, ਸ਼ੁਕਰੀਆ ਜੀ, ਸ਼ਹਿਰ ਕਿਤੇ ਵਿੱਚ। ਟੇਪ ਰੱਖਿਆ ਕਰੋ ਭਾਜੀ, ਇੰਨੇ ਕੁ ਤਾਂ ਹੋਣੇ ਚਾਹੀਦੇ। ਨਹੀਂ ਨਹੀਂ, ਮਾਲਕ ਲੋਕ ਕੈਸ਼ ਨਹੀਂ ਰੱਖਦੇ ਜੀ, ਬਹੁਤ ਸ਼ੁਕਰੀਆ, ਉਹਨਾਂ ਨੇ ਚੀਜ਼ ਖਰੀਦ ਲਈ ਖੈਰ। ਕਿਤੋਂ ਗੱਲ ਯਾਰ ਸ਼ੁਰੂ ਕੀਤੀ ਆ। ਵੈਸੇ ਸਾਹ ਜੀ ਮੈਨੂੰ ਇਹ ਲੱਗਦਾ ਨਹੀਂ ਕਿ ਉਹ ਆ ਵੇਚ। अस्सलाम वालेकुम सर। वालेकुम जी। सर मोबाइल चलाने का शौक है? हाँ जी शौक है। शौक नहीं है पानी, ये तो आपका जरूरत होती है ना। ਜਿਹੜੀ ਚੀਜ਼ ਵੇਚਣ ਆਇਆ ਨੇ ਆ ਕੇ ਹੀ ਪੁੱਛਿਆ, ਆ ਚਲਾने का शौक है। ਉਹ ਤੂੰ ਕੀ ਹੈ? आपको मोबाइल चाहिए? नहीं भाई मेरे पास 2 हैं पहले। चलो मैं भी ठीक हूँ फिर। ਚੱਲ ਸਹੀ ਹੈ ਭਾਈ ਨਾ। ਤੁਸੀਂ ਆਪ ਕਿਹਾ ਵਾ ਨਹੀਂ ਲੈਣਾ? मैं तेन वेचन नहीं दिता वा। ਤੁਸੀਂ ਕਿਹਾ ਨਾ ਮੈਂ ਨਹੀਂ ਲੈਣਾ, आ तो वेचन नहीं दिता सी ना। ਤੁਸੀਂ ਕਿਹਾ ਮੈਂ ਨਹੀਂ ਲੈਣਾ। ਸਹੀ ਗੱਲ ਆ। ਨਹੀਂ ਹੁਣ ਤੂੰ ਦੇਣਾ ਨਹੀਂਗਾ। ਬਹੁਤ ਅੱਛੇ ਯਾਰ ਨਹੀਂ ਠੀਕ ਹੋ ਗਿਆ। ਤਾਲੀਆਂ ਨਾਲ। ਬਹੁਤ ਅੱਛੇ ਵਾਹ 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 ਵਾਹ। ਤੁਸੀਂ आप रिकॉर्डिंग पीछे करके दे लो। मैं कहा सर मोबाइल चाहिए, क्या नहीं मेरे पास ऑलरेडी 2 है। ਐ ਵੀ ਨਹੀਂ ਕਿਹਾ ਕਿ आप आगे 3 है। ਗੁੱਡ ਯਾਰ। ਕੀ ਮੋਬਾਈਲ ਪੀਤਾ ਵਾ ਸੇਲਮੈਨ ਦੇ ਵਿੱਚ ਯਾਰ, ਬਹੁਤ ਅੱਛੇ। ਉਸਤਾਦ ਜੀ ਉਹ ਵੇਚਾ ਮੈਂ ਪਿਛਲਾ। ਕੁਛ ਵੀ ਨਹੀਂ ਵੇਚਿਆ, 50,000 ਦੀ ਦਿਹਾੜੀ ਲਾਈ। ਉਹ ਤੂੰ ਗੁਰਦਾ ਵੇਚ ਓਏ। ਉਹ ਮੈਂ ਵੇਚਾ। अजी बढ़ना नहीं है, सही गल है। ਨਹੀਂ ਉਹ ਯਾਰ ਵੈਸੇ ਸਕ੍ਰਿਪਟ ਸੀਗਾ। ਉਹ ਨਹੀਂ ਹੁਣ ਸਿਮ ਕੱਢ ਕੇ ਉਸਤਾਦ ਜੀ ਦੀ ਬਣਾ ਦੇਣੀ। भाजी पता की ये ज्यादा वा, ਬਾਜੀ ਇਹ ਵੀ मोबाइल ज्यादा वा, ये महंगा वा। ਤੁਸੀਂ ਕੈਸ਼ਮ ਕੈਸ਼ ਤੇ ਠੀਕ ਆ ਕੰਮ। ਕਿਹੜਾ ਉਹ ਆ ਵੇਚੋ ਬਈ। ਚਲੋ ਚੱਲ ਕਾੜੂਆ ਵੇਚ। ਭਾਜੀ ਤੁਹਾਡੇ ਕੋਲ ਇੱਕ ਮੁੰਡਾ ਫੈਸਲਾ ਮੈਂ ਕਰਦਾ, ਉਹਨੂੰ ਡਰਾਉਣ ਲਈ ਲੈ ਦੋ। ਆ ਤੁਹਾਡੇ ਬੜਾ ਕੰਮ ਆਏ। ਚਲੋ ਜੀ ਆ ਵੇਚੋ ਜੀ। ਲਓ ਜੀ, ਹਾਂਜੀ ਮਾਰਕੀਟ ਦੇ ਵਿੱਚ ਇਹਦੇ ਨਾਲ ਦਾ ਸਪੀਕਰ ਇਕਾਈ ਦਾ ਡੈਕ ਜਨਾਬ। ਕੰਮ ਛੱਡਦਾ ਠੀਕ ਹੈ, ਝੂਠ ਬੋਲ ਕੇ ਵੇਚ ਰਿਹਾ, ਉੱਤੇ ਸੋਹਣੀ ਲਿਖਿਆ। ਮੈਂ ਤੁਹਾਨੂੰ ਦੱਸਦਾ ਵਾਂ। ਮੈਂ ਤੁਹਾਨੂੰ ਸੋਨੀ ਦਾ ਹੀ ਹੈ। ਇਹ ਇਕਾਈ ਵਾਲਿਆਂ ਕੋਲ ਮੈਂ ਲਿਆ ਸੀ, ਉਹਨਾਂ ਨੇ ਮੈਂ ਕਰਤੀ ਚਿਪਕਾਈ। ਉਹਨਾਂ ਨੂੰ ਕਿਹਾ ਮੇਰਾ ਡੈਕ, ਉਹਨਾਂ ਨੇ ਕਿਹਾ ਵਾਪਸ ਕਰੋ, ਮੈਂ ਤਾਂ ਸੋਨੀ ਲਿਖਤਾ।
ਮੈਂ ਕਿਹਾ ਤੁਹਾਡਾ ਇਹ ਹੈ ਨਹੀਂ। ਦੂਸਰੀ ਗੱਲ ਉਸਤਾਦ ਜੀ, ਇਹ ਦੇਖੋ ਓਏ ਪਰਸ ਵੀ ਹੈਗਾ ਨਾਲ, ਠੀਕ ਹੈ। ਇਹਨੂੰ ਬੰਦ ਵੀ ਕਰੀ ਪਿਓ ਦਾ ਆਪ ਪੁੱਤ। ਨੂੰ ਪਤਾ ਵੀ ਕੀ ਨਹੀਂ ਨਹੀਂ ਮੈਨੂੰ ਪਤਾ ਵਾ। ਆ ਦੇਖੋ ਤੁਸੀਂ ਆ ਜਿਹੜੇ ਸੁਰਾਖ ਕਾਹਦੇ ਵਾਸਤੇ, ਇਹ ਨਿਊ ਖਾਨ 'ਚ ਵੀ ਲੱਗ ਜਾਂਦਾ ਵਾ, ਟਰੈਕਟਰ ਤੇ ਵੀ ਲੱਗ ਜਾਂਦਾ ਵਾ, ਔਰ ਸਿੱਧੂ ਮੂਸੇਵਾਲੇ ਸਾਹਿਬ ਦੇ ਗਾਣੇ ਚਲਾ ਕੇ ਤੇ ਤੁਸੀਂ ਉਹ ਮਜ਼ਾ ਲੈਣਾ ਕਿ ਛੱਡ ਗੱਲਾਂ ਦੇ। ਯਾਰ ਦਾ ਸੈਲਰ ਰੇਟ 2 ਲੱਖ ਰੁਪਇਆ ਤੁਹਾਡਾ ਨਹੀਂ। ਕਰਕੇ। ਭਾਜੀ ਗਾਣੇ ਤੁਸੀਂ ਕਿਸੇ ਬੂਫਰ 'ਚ ਵੀ ਸੁਣ ਸਕਦੇ ਆ। ਆਹੋ ਇਹ ਤੇ ਮੈਂ ਕਹਿ ਇਹਦਾ ਕੀ ਕੁਆਲਿਟੀ ਆ? ਮੇਰੇ ਕੋ ਅੰਦਰ ਵੇਖਣ ਨੂੰ ਵੱਡੇ ਵੱਡੇ ਪਏ ਟਰੈਕਟਰ 'ਚ ਉਹ ਵੀ ਲੱਗ ਜਾਂਦੇ ਚਲਾਓ ਆ। ਜ਼ਰਾ, ਯਾਰ ਇਹ ਸੋਹਣੀ ਦਾ ਵਾ। ਚਲਾਓ ਜ਼ਰਾ ਇੱਕ ਮਿੰਟ। ਸਾਨੂੰ ਯਾਰ ਕੀ ਹੋ ਗਿਆ ਭਾਜੀ ਫੁੱਕੇ ਮਾਰੀ ਜਾਂਦੇ ਆ, ਲੱਗਦਾ ਕਦੋਂ ਦਾ ਨਿਕਲੇ ਘਰੋਂ ਸੀ ਭਾਜੀ। ਬਲੂਟੂਥ ਕੀ ਆ? ਅਨਫਰੈਂਡ ਇਹ ਬਿਲਕੁਲ ਸਹੀ ਹਾਈ ਬੇਸ ਚਲਾਉਣਾ ਜ਼ਰਾ ਪੂਰੇ ਭਾਰ ਨਾਲ। ਤੈਨੂੰ ਪਤਾ ਹੈ 2 ਗਾਣੇ ਆਪਣੇ ਅਕਰਮ ਵਾਲੀ ਸਾਹਿਬ ਦੇ ਸੁਣਨੇ ਆ ਆਨ ਤੇ ਕਰੋ ਨਾ। ਤੇ 2 ਹਾਂਜੀ ਕਿਥੋਂ ਨਾ ਦੇਖਿਓ ਹੋ ਗਿਆ। ਜੀ ਉਹ ਸੇਲ ਲੈਂਦਾ। ਚਲੋ ਭਾਜੀ ਵਿਕੇ ਭਾਵੇਂ ਨਾ, ਤੁਹਾਡਾ ਇਸੇ ਬਾਰੇ ਸਾਫ ਤੇ ਹੁੰਦਿਆ ਨਾ। ਹਾਂ ਲਓ ਜੀ ਤੁਸੀਂ ਪਲੇ ਕਰੋ ਇੱਥੇ ਦਾ। ਠਹਿਰੋ ਆ ਲਾਈਟਾਂ ਚਲਾਓ ਬਸ ਠੀਕ ਹੈ। ਇਹ ਮਜਬੂਰੀ ਟਾਈਮ ਹੀ ਬੰਦਾ ਵੇਚਦਾ, ਕੱਲ ਨੂੰ ਡੈਕ ਡੁੱਕ। ਹਾਂ ਇਹ ਵੇਚਣ ਨਹੀਂ ਦੇ, ਸਾਫ ਕਰਕੇ ਰੱਖੇਗਾ। ਸ਼ੌਕ ਨਾਲ ਕੌਣ ਵੇਚਦਾ? तू साथ जो वक्त मुझे ना पलक झपकने का ਮੈਂ ਫੋਨ ਕਰਨਾ ਸੀ ਤਾਂ ਹੀ ਲੱਗੇ ਤੇ ਹੈ ਡੈਕ ਚੈੱਕ ਹੋਏਗਾ, ਕਰੋਕਾ ਲਾਓ, ਮੈਂ ਵਿੱਚ ਗਾਣਾ ਕਰਵਾ ਕੋਈ ਲਿਰਿਕਸ ਦੱਸੋ ਕੋਕਾ ਵੀ ਪਾਇਆ ਮੈਂ ਆ ਲੈਟਾਂ ਇਹਦੇ ਨਾਲ ਚੱਲਦੀਆਂ ਮਿਊਜ਼ਿਕ ਹਾਂਜੀ ਬਿਲਕੁਲ ਨਾਲ ਚੱਲਦੀ ਹੈ। ਤੇ ਬੰਦ ਨਹੀਂ ਹੋ ਜਾਂਦੀਆਂ? ਨਹੀਂ ਇਹ ਬਾਤ ਨਹੀਂ ਹੁੰਦੀਆਂ ਜੀ। ਮੈਨੂੰ ਲੱਗਦਾ ਇੱਥੋਂ ਹੋ ਜਾਂਦੀਆਂ। ਤੜਕੇ ਦੇ ਨਾਲ ਦਾ ਹੋਣਾ ਡੱਬਾ। ਹੋਣੀ ਹੈ। रब मान लिया ਚੱਲ ਸੇਲ ਬਣਾਤਾ ਇਹ ਕੀ ਭਾਜੀ। ਮੈਂ ये देखिए मेरा ख्याल इसका ये जो बटन है लाइटों का वो देखना। ਅੱਛਾ ਯਾਰ ਵੇਚਣੀ ਵੀ ਨਹੀਂ ਆਈ ਸ਼ਾਇਦ, ਅੱਕ ਕੇ ਵੀ ਵੇਚੀ ਤੇ ਸਹੀ ਨਹੀਂ ਵੇਚੀ। ਅਰਬੀ ਇੰਗਲਿਸ਼ ਸਰਾਇਕੀ ਜਿਹੜਾ ਤੁਹਾਨੂੰ ਸੁਣਨਾ ਚਾਹੇਗਾ। ਉਹ ਤਾਂ ਹਾਂ ਹਾਂਜੀ ਅਰਬੀ ਲਾਓ ਦਾ। किन्ने दा पैसे की ਇਹਦਾ ਹਿਸਾਬ ਆ? ਦੇਖੋ ਜੀ ਤੁਹਾਡੇ ਨਾਲ ਮੁਹੱਬਤ, ਤੁਹਾਡੇ ਨਾਲ ਪਿਆਰ ਆ, ਤੁਹਾਡੇ ਨਾਲ ਟਾਈਮ ਕੱਢਿਆ ਇੱਕ, ਤੁਸੀਂ ਬਹੁਤ ਅੱਛੇ ਇਨਸਾਨ ਹੋ। ਸਹੀ ਗੱਲ। ਤੂੰ ਵੀ ਟਾਈਮ ਕੱਟਿਆ। ਯਾਰ ਤੁਸੀਂ ਮੈਨੂੰ ਇਹਦਾ 1 ਮਿੰਟ ਯਾਰ ਮਿੱਠੇ, ਤੁਸੀਂ ਮੈਨੂੰ ਇਹਦਾ 1.5 ਲੱਖ ਰੁਪਏ ਦੇ ਦਿਓ। ਉਹਨੇ ਤੁਸੀਂ 2 ਕਿਹਾ ਸੀ। ਉਹ ਤੁਹਾਡੀ ਮੁਹੱਬਤ ਹੈ ਕਿਉਂਕਿ ਮੈਨੂੰ ਤੁਸੀਂ ਫੀਚਰ ਦੱਸਿਆ, ਮੈਨੂੰ ਇਹਦਾ ਪਤਾ ਨਹੀਂ ਸੀ ਉਹਦਾ ਚਲੋ ਬਾਏ। ما نرضى نتكلم ਲਓ ਜੀ ਭਾਜੀ, ਹਾਂਜੀ ਮਜ਼ਾ ਆਇਆ। ਮਜ਼ਾ ਆਇਆ ਭਾਜੀ। ਅਰਬੀ ਗਾਣਾ ਵੀ ਸੁਣਾਤਾ ਇਹਨੇ। ਹਾਂਜੀ ਲੱਖ ਰੁਪਏ ਦੇ ਦਿਓ। ਭਾਜੀ ਤੁਹਾਡਾ ਆਪਣਾ ਜ਼ਾਤੀ ਹੈ ਕਿ ਜਵਾਈ ਭਾਈ ਦਾ ਚੱਕ ਲਿਆ ਆ? ਆ ਦੇਖੋ ਸੋਹਣਾ ਵੀ ਲੱਗਦਾ। ਤੁਸੀਂ ਘਟੀਆ ਉਹਨੇ ਫੜਾ 2 ਲੱਖ ਤੋਂ ਫੜਾ ਲੈਟਾਂ ਹੀ ਪੁੱਜੀਆਂ ਤੇ ਲੱਖ ਰੁਪਏ ਘਟਾਤਾ ਤੁਸੀਂ। ਆ ਲਾਈਟਾਂ ਹੁਣ ਚੱਲਣ ਨਹੀਂ ਆਉਂਦੇ ਕਿ ਲਾਈਟਾਂ ਬੰਦ ਹੋ ਇਹ ਨਾਲ ਵੀ ਮੈਂ ਚੋਰੀ ਦਾ ਲੱਗਦਾ ਬੰਦਾ ਟਿਕਟ ਪਰਲੇ ਤੋਂ, ਲਾਉਂਦਾ। ਸਭ ਤੋਂ ਪਰਲੇ ਤੋਂ। ਸੇਲ ਮੈਂ ਨਾ ਚੱਲ ਦੱਸ ਅਸੀਂ ਤੇਰੇ ਸੌਦੇ 'ਚ ਪੈਣੇ ਕੀ ਹਿਸਾਬ ਤਾਂ ਉਹਦਾ ਦੱਸ। ਦੱਸੋ ਫੇਰ ਇੱਥੋਂ ਮਿਲਦਾ ਵੀ ਨਹੀਂ ਤੇ ਬਈਓ ਮਿਲਦਾ ਹੈ। ਹੁਣ ਦੇਣਾ ਕਿੰਨੇ ਦਾ? 5000 ਰੁਪਏ ਦਾ ਲੈ ਲਾ। 5000 ਦਾ। ਚਲੋ ਦਿਓ ਜੀ। ਨਹੀਂ ਭਾਜੀ ਕੀ ਹੋ ਗਿਆ? ਉਹ ਇਹਨਾਂ ਦੇ ਪੱਲਿਓਂ ਨਹੀਂ ਪਿਆ ਚੱਲ 6 ਲੈ ਲਾ ਯਾਰ। ਉਹ ਨਹੀਂ ਭਾਜੀ ਅਰਬੀ ਗਾਣੇ ਦੀ ਝੰਕਾਰ ਨਹੀਂ ਸਹੀ ਆ ਰਹੀ। ਹਾਂ ਨਹੀਂ ਨਹੀਂ ਹਾਂ ਅਰਬੀ ਨਹੀਂ ਖਿਲਿਆ। 8 ਚ ਘਟਾਦਾ ਤੇਰਾ 8000 ਚ। ਉਹ ਨਹੀਂ ਯਾਰ ਗੁਜਰਾਤ ਤੋਂ ਮੈਂ ਉਹਨੂੰ ਪੁੱਛਿਆ ਵੀ ਨਹੀਂ, ਮੈਂ ਗੱਲ ਕਰਦੀ ਨਹੀਂ ਰਹਿਣ ਦੇ ਰਹਿਣ ਦੇ। ਉਹ 6 ਠੀਕ ਆ, ਤੂੰ ਵੀ ਨਸ਼ਾ ਹੀ ਕਰਨਾ ਵਾ। ਆ ਦੇਖੋ ਆ ਕਿਸੇ ਨੂੰ ਨਹੀਂ ਪਤਾ ਫੀਚਰ ਆ ਦੇਖੋ ਪਤਾ ਮੈਨੂੰ। ਆ ਦੇਖੋ ਨਾ ਪਤਾ ਮੈਨੂੰ। ਤੈਨੂੰ ਹੁਣ ਪਤਾ ਲੱਗਾ ਵਾ। ਥੱਲੇ ਵਾਲਾ ਵੀ ਖੋਲਦਾ ਵਾ। ਥੱਲੇ ਲੈ ਖੋਲਦਾ ਚੱਲ ਨਹੀਂ ਇਹ ਨਹੀਂ ਸੱਚ ਇਹਦੀ ਲੱਖ ਰੁਪਏ ਕੀਮਤ ਹੈ। ਲਓ ਜੀ ਭਾਜੀ, ਉਹ ਜਾ ਯਾਰ। ਕਰਤਾ ਸਾਫ। ਹਾਂਜੀ ਚਲੋ ਮੇਰਾ ਹੋ ਗਿਆ। 6000 ਰੁਪਏ ਤੁਹਾਡਾ ਹੋ ਗਿਆ। ਜਾਓ ਜੀ। ਉਸਤਾਦ ਜੀ ਸੀਰੀਅਸ ਹੈ? 8000 ਰੁਪਏ ਚ ਲੈ ਲੈਂਦੇ ਭਾਜੀ। ਚਲੋ ਉਹ ਤੂੰ ਤੇ ਫਟਾਣਾ ਨੂੰ ਵੀ ਕਰ ਲਿਆ ਭਰਾ। ਅਗਲੀ ਚੀਜ਼ ਕੱਢੋ ਕਿਹੜੀ ਤੁਹਾਡੇ ਕੋਲ ਉਸਤਾਦ ਜੀ ਸੀਰੀਅਸ ਹੈ ਕਿੰਨੇ ਦਾ? ਹੈ? ਸੱਚੀ ਮੁੱਚੀ ਦਾ ਕਿੰਨੇ ਦਾ? ਸੀਰੀਅਸ ਮਤਲਬ ਸ਼ੂਗਰ ਚ ਵੀ ਵਿਕਦਾ ਹੈ? ਮਰ ਗਈ ਦਾਲ। ਉਹ ਭੌਰਾ ਕਿੰਨਾ ਯਾਰ। ਨਾਲ ਹੋਇਆ ਯਾਰ ਵਜਨ ਇਸੇ ਚੀਜ਼ ਦੇ ਪੈਸੇ ਆ। ਲਓ ਜੀ ਭਾਜੀ, ਇਹ ਮੇਰਾ ਹੋ ਗਿਆ। ਲਓ ਜੀ 8000 ਦਾ ਥੋੜਾ ਨਿਕਲ ਗਿਆ ਤੁਸੀਂ ਜਾ ਕੇ। ਇਹ ਵੈਸੇ ਤਾਂ ਇਹ ਤਾਂ ਹੈ ਨਹੀਂ ਸੀ, ਇਹ ਉਹਦਾ ਸੀ ਜਿਹੜਾ ਮੁੰਡਾ ਇੱਥੇ ਆਉਂਦਾ ਸੀ, ਬਾਉ ਦਾ ਬਾਊ ਦਾ ਸੀ ਇਹ ਵੈਸੇ। ਅੱਛਾ ਜੀ, ਉਹਨੇ ਕਿਹੜੇ ਇਹ ਹੁੰਦਾ ਹੀ ਆ ਹੁਣ ਵੀ। ਹਾਂ ਹੁਣ ਵੀ ਉਹਦਾ ਹੀ ਹੁੰਦਾ ਹੈ। ਹੀ ਆ, ਉਹਦੀ ਮਲਕੀਅਤ ਪਈ ਆ। ਚਲੋ ਠੀਕ। ਉਹਨੇ ਕਿਹੜੇ ਖਰੀਦਿਆ ਸੀ? ਇਹ ਕਿੰਨੇ ਦਾ? ਸੀਰੀਅਸ? ਪਤਾ ਨਹੀਂ ਕਿੰਨੇ ਦਾ ਭਰਾਵਾ, ਮੈਨੂੰ ਨਹੀਂ ਪਤਾ। ਬਿਠੇ ਹਾਂ ਵੇਚ ਯਾਰ ਆ ਰਹਿ ਗਿਆ ਸਾਜੀ ਆ ਇਹਦਾ ਦੱਸੋ।
ਵਾਹ ਸਾਹਿਬ ਜੀ ਰੋਟੀ ਖਾਣ ਪਈ ਯਾ ਪਿਆ ਓਏ ਚੋਰੀ ਦਾ ਤਾਂ ਨਹੀਂ ਇਹ ਹਾਂ ਚੋਰੀ ਦਾ ਤਾਂ ਨਹੀਂ ਆਪਣਾ ਆਪਣਾ ਇਹ ਵੇਚਣਾ ਤੁਸੀਂ ਮੈਂ ਤਾਂ ਤੁਸੀਂ ਆਪਣਾ ਇਹ ਤੂੰ ਕਦ ਲਿਆ ਤੇ ਪੈਸੇ ਕਿੰਨੇ ਚਾਹੀਦੇ ਯਾ ਪਿਆ 1000 ਰੁਪਇਆ ਹਾਂਜੀ। ਉਹ ਯਾਰ 200 ਰੁਪਏ ਦਾ ਆਇਆ ਬਾਜ਼ਾਰ 'ਚ ਤੇ ਦੋ ਸੇ ਦਿਓ ਓਏ ਯਾਰ ਇਹ ਤੂੰ ਕਦ ਲੈ ਲਿਆ ਤੇਰੇ ਕੋ ਤੇ ਵਾਇਦਾ ਨਹੀਂ ਤੇਰੇ ਹੱਥ ਨਹੀਂ ਸਹੀ ਮੈਂ ਨਮੋਲੇ ਜਾਂ ਪਿਛੇ ਚੁੱਕਿਆ ਹੋ ਅੱਛਾ ਚੋਰੀ ਦਾ ਲੈ ਲੋ ਭਾਜੀ ਇਹ ਉਹ ਸੋਣੀ ਦਾ ਚੋਰੀ ਦਾ ਹੋਈ ਜੇ ਦੋ ਸੇ ਦੋ ਇਹ ਸਾਰੇ ਵਾਜੇ ਉਹ ਦੋ ਨਾਲ ਨਾਲ ਭਾਈ ਭਾਈ ਤਾਂ ਕਿ ਚਾਹਦਾ ਕਾਹਦੀ ਵਾਜੇ ਦੋ ਦੋ ਨਾਲ ਭਾਈ ਯਾਰ ਮੈਂ ਲੈਣਾ ਹੀ ਨਹੀਂ, ਮੈਂ ਕਦੋਂ ਦਵਾਂ ਚਲੋ ਰੋਟੀ ਤੇ ਖਵਾਓ ਨਾ ਉਹਨੂੰ ਓਏ ਯਾਰ ਆਲੂ ਵਾਲੇ ਨਾਨ ਕਾ ਤੂੰ ਖਾਣੇ ਤੇਰੇ ਕੋ ਕਿਹੜਾ ਚੱਬੇ ਜਾਣੇ ਮੂੰਹ ਤੇਰਾ ਅੱਧਾ ਉਹਨੂੰ ਉੱਥੋਂ ਆਇਆ ਨੂੰ ਮੈਂ ਤਾਂ ਫੈਮਿਲੀ ਵਾਸਤੇ ਲੈ ਕੇ ਆਇਆ ਭਾਈ ਕਿਆ ਫੈਮਿਲੀ ਵਾਸਤੇ ਦਵਾਲੀ ਨਾਲ ਬੱਚੇ ਵਾਜੇ ਭਾਈ ਭਾਜੀ ਮੈਂ ਇੱਕ ਚੀਜ਼ ਲੈਣੀ ਨਹੀਂ, ਮੈਂ ਕਦੋਂ ਪੈਸੇ ਦਾ ਪਹਿਲਾਂ ਮੈਂ ਤੇਰਾ ਕੰਮ ਪਾਉਂਦਾ ਭਾਈ ਨਾਲ ਉਹ ਕੌਣ ਨਾ ਰੱਬਾ ਸਾਡੇ ਭਾਈ ਨਾਲ ਪਹਿਲਾਂ ਕੌਣ ਪਾਉਂਦਾ ਆ ਲੈਣੇ ਦਾ ਹੀ ਆਈ ਹੁਣ ਤੈਨੂੰ ਮੈਂ ਪਾਕਿਸਤਾਨੀ ਦੱਸਾਂ 840 ਲੈਣਾ 60000 ਦਾ ਲੈ ਜਾ ਤੇਰੇ ਕੋ ਕਿੱਥੋਂ ਲਿਆ ਜਾਣਾ ਉਹ ਮੇਰੇ 60 ਦਾ ਤਿੰਨਾਂ ਯਾ ਯਾਰ ਕੀ ਵੇਚਣੇ ਆ ਤੂੰ ਉਹ ਇਹਨਾਂ ਦੇ ਅੱਗੇ 60,000 ਵੱਟ ਲੈਂਦੇ ਤੁਸੀਂ 60,000 ਦਾ ਵੇਚਦੇ ਉਹ ਮੇਰੇ ਤਿੰਨਾਂ ਦਸਾਂ ਦਿਨਾਂ ਦੀ ਮਾਰ ਵੇਚਣਾ ਕਿੰਨੇ ਦੀ ਤਿੰਨਾਂ ਦਸਾਂ ਦਿਨਾਂ ਦੀ ਮਹੀਨੇ ਦੀ ਵੇਚਣਾ ਭਾਜੀ ਕੀ ਹੈ ਤੁਹਾਡੇ ਸਾਹਮਣੇ ਬੈਠੇ ਆ ਪਿੰਡੋਂ ਆਇਆ ਸੀ ਭਾਜੀ ਜੇਬ ਕੱਟੀ ਗਈ ਆ ਵੇਚਣਾ ਬਚਾਉਣਾ ਕੁਝ ਵੀ ਨਹੀਂ ਭਾਜੀ ਮੇਰੇ ਕੋਲ ਕੁਝ ਨਹੀਂ ਹੈਗਾ ਤੁਸੀਂ ਆਪਣਾ ਰਾਏ ਮੌਲਾ ਰੋਟੀ ਖਵਾਉਣੀ ਪੁਰਾਣ ਬਾਤ ਭਾਜੀ ਯਾਰ ਹਰ ਸ਼ਹਿਰ ਰਾਏ ਮੌਲਾ ਹੀ ਆ ਤੇਰਾ ਰਾਏ ਮੌਲਾ ਦਾ ਕਾਰੋਬਾਰ ਦੇਖ ਲਿਆ ਹੋਰ ਕਿਸੇ ਕੋ ਵੀ ਮੰਗ ਲਾ ਕਿ ਮੈਂ ਹੀ ਤੇ ਮੇਰੇ ਮੂੰਹ ਤੇ ਲਿਖਿਆ ਵੀ ਮੈਂ ਹੀ ਦੇਣੇ ਇਹਦੇ ਕੋਲ ਲੈ ਲਾ ਮੈਂ ਆਪਣਾ ਕੰਮ ਸ਼ੁਰੂ ਕਰਨ ਲੱਗਾ ਹਲੇ ਮੈਂ ਚੂਹਾ ਪਾਇਆ ਭਾਜੀ ਅੰਦਰ ਤੇ ਕਿਹਾ ਵਾਹ ਕਰ ਮੇਰਾ ਕੰਮ ਚੱਲ ਜਾਵੇ ਭਾਜੀ ਉਹ ਮਾਲਕਾਂ ਨਾਲ ਗੱਲ ਕਰ ਯਾਰ ਅਸੀਂ ਤੇ ਆਮ ਮੁਲਾਜ਼ਮ ਲੋਕ ਮਾਲਿਕ ਤੇ ਦੇ 2,60,000 ਚ ਲੈ ਲਈ ਮਾਲਕਾਂ ਨੇ ਭਾਜੀ ਮਾਲਕ ਸਾਡਾ ਵੀ ਰਹੇਗਾ ਗਏ ਭਾਜੀ ਭਾਜੀ ਇਹ ਬੜਾ ਕੰਮ ਕਰਦਾ ਜੀ ਟਿਕਟੌਕ ਤੋਂ ਬੜੇ ਨੂੰ ਪੈਸੇ ਆਉਂਦੇ ਇਹਦੇ ਕੋਲ ਭਾਜੀ ਪਤਾ ਨਹੀਂ ਇਦਾਂ ਨਹੀਂ ਮੈਂ ਜੋ ਮੰਗਣੇ ਨੇ ਮੇਰੇ ਕੋਲ ਕੋਲਰ ਦੇਖਿਓ ਕੱਲ ਸਾਡੇ ਕੋਲ ਚੌਂਕ ਪਾ ਕੇ ਸਾਡੇ ਕੋਲ 4-5 ਹਜ਼ਾਰ ਲੈ ਗਿਆ ਇਹ ਕੌਣ 4-5 ਹਜ਼ਾਰ ਲੈ ਕੇ ਮੈਂ ਇੱਕ ਮੰਗਣ ਵਾਲੇ ਨੂੰ ਸੋਚੀ 10 ਰੁਪਏ ਦੇ ਕੇ ਤੇ ਕੋਈ ਕੰਮ ਕਰਿਆ ਕਰ ਕਹਿੰਦਾ ਹੁਣ ਤੇਰੇ ਦਸਰਾ ਨਾ ਮੈਂ ਇੱਥੇ ਦਫ਼ਤਰ ਪਾ ਲਵਾਂ ਮੇਰਾ ਕੁਝ ਨਹੀਂ ਹੈ ਚੱਲ ਸੱਚ ਜੀ ਇੱਕ ਮੰਗਣ ਵਾਲੇ ਨੂੰ ਕਹਿੰਦਾ ਤੂੰ ਜਵਾਨ ਚ ਹਾਂ ਨਾ ਕੋਈ ਹੋਰ ਕੰਮ ਕਰ ਕਹਿੰਦਾ ਚੱਲ ਠੀਕ ਆ ਪੈਸੇ ਦੇ ਨਹੀਂ ਉਸਤਾਦ ਜੀ ਮੈਨੂੰ ਸਮਝ ਨਹੀਂ ਆਉਂਦੀ ਗਾਂ ਦੀ ਦਿਨ ਕਿਦਾਂ ਦੇ ਆਉਂਦੇ ਸਨਾਟਾ ਜਿਹਾ ਛਾੜ ਦਿਆ ਜ਼ਿੰਦਗੀ ਦੇ ਵਿੱਚ ਇੱਕ ਮੰਗਣ ਵਾਲੇ ਨੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੰਗਣ ਡਿਆ ਵਾ ਕਹਿੰਦਾ ਤੈਨੂੰ ਦੇਣ ਲੱਗੇ ਨਹੀਂ ਸ਼ਰਮ ਆਉਂਦੀ ਮੈਨੂੰ ਲੈਣ ਲੱਗੇ ਤੂੰ ਸਾਜੀ ਨੂੰ ਪੁੱਛਦੇ ਸਾਜੀ ਸਨਾਟਾ ਕਾ ਤੋਂ ਛਾਈ ਜਾਂਦੇ ਤੈਨੂੰ ਉਹ ਤੇਰਾ ਕੰਨ ਖਰਾਬ ਆ ਦਾਦੀ ਸੁਣਾ ਰੌਣਕ ਲੱਗੀ ਕੀ ਬੜਿਆ ਕੰਨ ਦਾ ਨਕ ਤੇ ਹੀ ਖੈਰ ਆ ਉਸਤਾਦ ਜੀ ਸ਼ੁਕਰ ਅੱਲਾ ਦਾ ਉਸਤਾਦ ਕੰਨ ਖਰਾਬ ਆ ਤੇ ਸਟੇਡੀਅਮ 'ਚ ਮੈਚ ਵੇਖ ਕੇ ਕਹਿੰਦਾ ਬੜਾ ਸੁੰਨ ਜਿਹਾ ਮੈਚ ਹੋਣ ਡਿਆ ਸੱਚੀ ਖੈਰ ਪੋਲਾ ਸੀਗਾ ਉਸਤਾਦ ਜੀ ਮੈਚ ਦੇਖਦੇ ਤੇ ਲੋਕਾਂ ਨੂੰ ਕਹਿੰਦੇ ਉਹ ਯਾਰ ਛਿੱਕੇ ਤੇ ਰੋਣਾ ਪਾਓ ਉਹ ਇਤਨਾ ਬੋਲਾ ਵਾ ਡੱਬੇ ਅੱਲਾ ਹੱਥ ਕਰ ਕਰਕੇ ਗਈ ਇਹ ਗੱਲ ਨਹੀਂ ਹੁੰਦਾ ਭਲਾ ਮਾਇਆ ਲਾਇਆ ਬੋਲਾ ਸੀ ਤੇ ਬਲੂਟੁੱਥ ਸਪੀਕਰ ਲੈਣ ਦਾ ਤੇ ਸਿਰ ਲੈਟਾਂ ਵੇਖ ਕੇ ਨਹੀਂ ਕਰੀਆ ਹੈਨਾ ਫੋਨ ਕਰਕੇ ਬਾਹਰ ਨਿਕਲ ਜਾਂਦਾ ਸੀ ਕਹਿੰਦਾ ਲੈ ਇੱਕ ਮਸਲਾ ਬੰਦੇ ਨੂੰ ਕਹਿੰਦਾ ਆਪਣੇ ਭਤੀਜੇ ਨੂੰ ਕਹਿੰਦਾ ਓਏ ਇੱਥੇ ਕੋਈ ਚੀਜ਼ ਲਾ ਓਏ ਤੇ ਥੋੜੀ ਦੇਰ ਬਾਅਦ ਉਹਨੂੰ ਪੁੱਛਦਾ ਹਾਂ ਚੱਲ ਪਿਆ ਗਾਣਾ ਕਹਿੰਦਾ ਹਾਂ ਚੱਲ ਪਿਆ ਕਹਿੰਦਾ ਅੱਛਾ ਆਹ ਬੋੜਾ ਦੇ ਕੋਲ ਬੰਦਿਆਂ ਦੀ ਖੁਰਤਾ ਹੈ ਕਿ ਸ਼ੂ ਮੇਰੇ ਸਹਿ ਨੰਗੀ ਸਾਰੇ ਨੇ ਜਿਵੇਂ ਕਿ ਆਂਦੀ ਬੈਠਾ ਸਾਜੀ ਤੇ ਰਾਮ ਨਾਲ ਬੈਠਾ ਸਾਰੇ ਕਹਿੰਦੇ ਉਹ ਆ ਕੀ ਹੋਇਆ ਤੇ ਆਪ ਰਾਮ ਨਾਲ ਬੈਠਾ ਕਹਿੰਦਾ ਕੀ ਹੋਇਆ ਸਾਜੀ ਬੋਲਾ ਜੀ ਇਹਨੇ ਹੈਂਡ ਦੀ ਗੰਜ ਲਈ ਥੱਲੋਂ ਬੰਦਾ ਕੱਟ ਗਿਆ ਫਿਰ ਉਹ ਤੋਂ ਵੀ ਇੰਜਨ ਕੀਤਾ ਉਹ ਕਹਿੰਦਾ ਭਾਈ ਕੱਟ ਗਿਆ ਥੱਲੋਂ ਇੱਕ ਅੱਛਾ ਵਨ ਕੰਨ ਡੈਮੇਜ ਆ ਬਾਕੀ ਤਾਂ ਠੀਕ ਆ ਬਾਕੀ ਆਹੋ ਤਲਾ ਤਾਂ ਠੀਕ ਉਹ ਵੀ ਹੁਣ ਓਕੇ ਅਲਰ ਕੇ ਕਰ ਮੈਡੀਸਨ ਖਾਤੀ ਪ੍ਰੋਪਰ ਹੋਣੇ ਕਿ ਯਾਰ ਸੱਤੇ ਹੀ ਕਹਿ ਰਹਾ ਤਾਂ ਜਾ ਫਿਰ ਉਹਦਾ ਕੀ ਬਣਿਆ ਜਦ ਕੋ ਆਪਰੇਸ਼ਨ ਕਰਾਉਣਾ ਸੀ ਤੀਜੇ ਡਾਕਟਰ ਕੋ ਸਪੈਸ਼ਲਿਸਟ ਦੇ ਕੋਲ ਗਏ ਉਹਨੇ ਕਿਹਾ ਬੇਟੇ ਤੇਰੀ ਕੰਨ ਦੀ ਜਿਹੜੀ ਹੱਡੀ ਹੈ ਨਾ ਇਹ ਮੈਂ ਦਵਾਈਆਂ ਨਾਲ ਹੀ ਫਰਕ ਕਰ ਦੇਣੀ ਹੈ ਕੰਮ ਦੀ ਹੱਡੀ ਦਾ ਨੱਕ ਦੀ ਹੱਡੀ sorry, ਨੱਕ ਦੀ ਹੱਡੀ ਕੰਨ ਇਹ ਜਿਹੜੀ ਹੈ ਨਾ ਦਵਾਈਆਂ ਖਾ ਕੇ ਤੇਰੀ ਹੋ ਗਈ ਕਾਫੀ ਬਿਹਤਰ ਐਡੀਟਿੰਗ ਗੋਲੀਆਂ ਕਰਦੀਆਂ ਵਾ ਪਾਸ਼ ਹੋ ਗਈ ਹੱਥ ਚ ਅੰਦਰ ਜਿਹੜੀ ਸੀ ਨਾ ਅਲਰਜੀ ਉਹ ਠੀਕ ਹੋ ਗਈ ਹੈ ਉਹਨੇ ਕਿਹਾ ਕੰਨ ਤੇਰਾ ਇਸ ਟਾਈਮ ਖੁਸ਼ਕ ਹੋਇਆ ਇਸ ਟਾਈਮ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਆਪਰੇਸ਼ਨ ਦੀ ਸਾਜੀ ਇੰਨਾ ਘੱਟ ਸੁਣਦਾ ਵਾ ਇੱਕ ਮਹਿੰਦੀ ਤੇ ਚਲਾ ਗਿਆ ਕੋਈ ਮਿੱਠਾ ਤੇ ਕੋ ਖੁਸਰੇ ਨਚੜੇ ਤੇ ਕਹਿੰਦਾ ਉਹ ਇਹਨਾਂ ਨੂੰ ਡੈਕਦੇ ਨੇ ਚਾਹੋ ਤੁਸੀਂ ਜ਼ਬਾਨੀ ਨੂੰ ਚਾਹੀਦਾ ਮੁਸਬਲ ਜ਼ਬਾਨ ਨਹੀਂ ਤੇ ਉਹਨੇ ਕਿਹਾ ਭਾਈ ਤੈਨੂੰ ਆਪਰੇਸ਼ਨ ਦੀ ਅੱਲਾ ਖੈਰ ਕੀਤੀ ਸਰਦੀਆਂ ਦੇਖਾਂਗੇ ਵੀ ਤੇਰੀ ਕੀ ਹੋਈ ਹੈ ਤਾਂ ਕਿਉਂਕਿ ਸਰਦੀਆਂ ਦੇ ਵਿੱਚ ਇਸ ਕਰਕੇ ਮਾਲ ਪਾਣੀ ਜਿਹੜਾ ਨਾ ਸਾਰਾ ਆਉਂਦਾ ਵਾ ਪ੍ਰੋਪਰ ਖਾਂਸੀ ਦੇਸ਼ਾ ਨਜ਼ਲਾ ਜ਼ੁਕਾਮ ਸਰਦੀਆਂ ਦੇ ਵਿੱਚ ਤਾਂ ਦੇਖਾਂਗੇ ਬਾਕੀ ਹੁਣ ਠੀਕ ਹੈ ਸੱਤੀ ਖੈਰ ਹੁਣ ਮੈਨੂੰ ਸੁਣ ਰਿਹਾ ਕਰ ਬਣਾਉਣੀ
हाँ बिल्कुल ओके है। ठीक है क्या उन्हें ये बोले ही। ਹਾਂ इतना ही लगता हूँ हाँ ऐसी लग सीधी आवाज होती सीटी दी ये देखो बोल जरा तू मेरे नाल चलते जुबान का भी कराओ नहीं सुनने दे तू दोनों भी मरीज गई नहीं नहीं मैं सही सुनता था तो कुछ ही बोल देना ਉਹ ਭਾਈ ਮਿੱਠੇ ਕੀ हाँ ਆ? वो भाई मिठे की हाल है ਇਹ ਤੇ ਉਧਰੋਂ ਵੀ ਸੁਣਿਆ ਜਾ ਸਕਦਾ ਹੈ ਉਂਗਲ ਇਹ ਤੇ ਉਹ ਪਰੇ ਬੰਦੇ ਨੂੰ ਵੀ ਸੁਣ ਗਿਆ साजी उंगल फिंगरिंग पूरी है ना देखो ਅੱਛਾ ਚੱਲ ਨਾਪ ਇਹਨੂੰ ਨਾਪ ਤੇਰਾ ਨਾਮ ਕੀ ਆ एक मिनट ਤੇਰਾ ਨਾਮ ਕੀ ਆ नहीं सुनना तेरा नाम की है ਠਹਿਰ ਜਾ ਕੀ ਕਿਹਾ ਮੈਂ ਉਸਤਾਦ ਜੀ ਨੇ ਮੈਨੂੰ ਆ ਵੀ ਨਹੀਂ ਨਹੀਂ ਸਹੀ ਤੇਰਾ ਨਾਂ ਕੀ आहो ਇਹੀ ਨਹੀਂ ਕਿਹਾ आहो ਤੇ ਤੂੰ ਇੰਨਾ ਔਖਾ ਕਿਉਂ ਹੈ आ देखो दोबारा जरा ਨਹੀਂ ਇਹਦਾ ਮਤਲਬ ਹੈ ਕਿ ਰੌਲਾ ਹੈਗਾ नहीं ਤੇਰੇ देखो जरा दोबारा ਕਿੰਨੀ ਕੁ ਆਵਾਜ਼ ਆਉਂਦੀ ਕੀ ਕਿਹਾ ਮੈਂ किन्नी कितनी कबाज को आदा आंदी ਇਹਦਾ ਇੱਧਰ ਰੌਲਾ ਤੇਰਾ रौला है वा रौला चल रहे वा दोबारा पूछो ਲੈ ले क्या ਨਹੀਂ ਆ ਤੇ ਹੋਣੀ ਹੋਣੀ ਉੱਚੀ ਹੈ दोबारा कोई और पूछो ਆ ਨਹੀਂ ਦੱਸਣਾ ਉਸਤਾਦ ਜੀ ਆ ਨਾ ਦੱਸਿਓ ਆ ਇੱਥੇ ਕੱਟਦੀ ਆ ਕੀ ਕਿਹਾ ਮੈਂ ਦੱਸ जेड़े ने लापना को गंदी गल की थी ਨਹੀਂ ਤੈਨੂੰ ਤਾਂ ਨਾ ਸੁਣਾਈ ਦਿੱਤੀ ਤੇਰਾ ਬਿਲकुल ਬੰਦ ਦਾ ਕੰਮ कर ठप्पा ये तो हर शहर फारग हो गया अंदर नवा माल पैना हो कहता यार सर्दियां च पावांगे इस टाइम छेड़न की लोड़ कोई नहीं हैगी सते कर मेडिसिन खाती होके ਉਸਤਾਦ ਜੀ ਇੱਧਰ ਵਾਲੇ ਕੰਜ ਭਲਾ ਕਿਦਾਂ ਮਾਰੇ ਤੂੰ ਕਿਉਂ ਤੂੰ ਗਿਆ ਨਹੀਂ ਕੱਟ ਗਿਆ ਕੱਟ ਕੇ ਆਵਾਜ਼ ਆ ਰਹੀ ਇੱਧਰ ਵਾਲੀ ਸਾਈਡ ਤੇ ਪੂਰੀ ये सीढ़ियां बजदी होंदी ਇਹਨੂੰ ਕੁਝ ਲਫ਼ਜ਼ ਸੁਣਦੇ ਆ ਮੈਂ ਚੱਲਾ ਆ ਇਦਾਂ ਦੇ ਲਫ਼ਜ਼ ਸੁਣਦੇ ਬਸ आहो तू जेड़े लफ्ज बाजे ना हाँ। हीरा हाँ। वो सारे साथ में ਉਹ ਤੂੰ ਗਿਆ हां ਆਹੋ ਗਿਆ ਵਾ नहीं यार एक को जुगे तेनू करके गला बैठा ते की ब्याह ते कर यार एक कर दे कोई ਹੈ ਇੱਕ ਉਸਤਾਦ ਜੀ ਵੱਡੀ ਗੱਲ ਹੈ ਬਰਾਤ ਤੇ ਹੁਣ ਗਲਾ ਬਹਿ ਗਿਆ ਬਰਾਤ ਬੜਕਾ ਮਾਰੀਆਂ ਮਹਿੰਦੀ ਤੇ ਹੁਣ ਬਰਾਤ ਦੇ ਸਾਰੇ ਬੰਦੇ ਬੱਸ ਚ ਬਾਤ ਤੇ ਕੰਮ ਹੀ ਉੱਚੀ ਬਾਤ ਵਾਲੇ ਆ ਤੇ ਪੁੱਛ ਲਿਆ ਉਹ ਕੋਈ ਰਹਿ ਤੁਸੀਂ ਯਾਰ ਕੋਈ वाह 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 कहते काम सारे उच्ची आवाज वाले से गला बैठ गए आहो बाबे की ने पहले मेहंदी ते घंटा पहले गला उठा लेते तीन दिन मुड़ के ब्याह दे विच गले बैठने का करते इधर ही ਉਸਤਾਦ ਜੀ ਚੱਲਦੇ ਸੁਣ ਚ ਕਹਿੰਦਾ ਬਾਤ ਉਹ ਅੱਗੇ ਉਹਦੀ ਆਵਾਜ਼ ਇੰਨੀ ਹੈ ਉਸ ਨੂੰ ਕਿਹੜੀ ਬੋਲੇ ਜਾ और तो नारे नु से भेज दे हो जाएगा ਉਹ ਢੋਲ ਵਾਲੇ ਇਧਰੋਂ ਬਰਾਤ ਨਿਕਲਣ ਦੀ ਆਵਾਜ਼ਾਂ ਵਜਣੀਆਂ ਦੂਲਾ ਤਿਆਰ ਹੋ ਕੇ ਜਾਣਾ ਤੇ ਉਧਰੋਂ ਗੱਡੀ ਦੀ ਚਾਬੀ ਫੜਾ ਕੇ ਕੀ ਭਰਜਾਈ ਨੂੰ ਭਾਗ ਲਿਆ भरजाई भाग गया ओ तो मेकअप रूम चो ਨਹੀਂ ਨਹੀਂ ਮਿੱਠਾ ਜੀ ਇਹ ਪਤਾ ਕੀ ਗੱਲ ਹੈ ਬੜਾ ਕੰਮ नहीं हुण ठीक है उस्ताद जी बेहतर ओए ਹੁਣ ਆਪਰੇਸ਼ਨ ਵਾਲਾ ਕੈਂਸਲ ਹੋ ਗਿਆ ਉਹ ਡਿਲੇ ਹੋਇਆ ਵਾ ਸਹੀ ਤੁਸੀਂ ਸਮਝੇ ਸਰਦੀਆਂ ਦਾ ਆਪਰੇਸ਼ਨ ਕਰਾਉਣਾ ਵਾ ਹੁਣ ਜਿਹੜੇ ਦੂਸਰਾ ਮਾਮਲਾ ਸੀ ਹੁਣ ਰਾਤ ਕੱਲ ਲੰਮੇ ਪਿਆ ਮੇਰੀ ਲੱਕ ਦਾ ਪਟਾਕਾ ਪੈ ਗਿਆ ਮੇਰੇ ਕੋਲ ਉੱਠਿਆ ਨਹੀਂ ਗਿਆ ਦੱਸਿਆ ਮੈਡੀਸਨ ਲੈ ਕੇ ਤੇ ਮੋਹ ਖਾਦੀ ਆ ਉਹਨਾਂ ਆਰਾਮ ਨਹੀਂ ਆਇਆ ਮੈਂ ਡਾਕਟਰ ਆਇਆ ਸਾਨੂੰ ਫੋਨ ਕੀਤਾ ਮੈਂ ਕਿਹਾ ਇਹ ਮਸਲੇ ਬਣ ਰਹੇ ਹੁਣ ਕਹਿੰਦੇ ਤੇਰੇ ਪੱਠਿਆਂ ਦਾ ਖਿਚਾਊਗਾ ਤੂੰ ਰਾਤ ਨੂੰ ਆ ਉਹੀ ਤੇਰੇ ਕਹਿੰਦਾ ਟੀਕੇ ਬੋਤਲਾਂ ਸੁੱਟਦਾ ਅੰਦਰ ਅੱਲਾ ਕਰਕੇ ਸੱਤੇ ਘਰ ਹੋ ਜਾਣਗੇ ਅੱਲਾ ਤਾਂ ਜਿਹੜਾ ਪੈਰ ਦੀ ਤਲੀਆ ਬਣ ਤੇ ਵਜ੍ਹਾ ਨਾਲ ਦਰਦ ਹੋਈ ਜਾਵੇ ਮੈਂ ਦੱਸਣ ਨੂੰ ਕਾਲ ਕੀਤੀ ਮੈਂ ਕਿਹਾ ਮੈਨੂੰ ਐ ਲੱਗੜਿਆ ਵੀ ਆ ਸਾਈਡ ਸਾਊਂਡ ਰਹੀ ਹੈ ਆਹ ਤੈਅ ਹੋ ਗਿਆ ਜਪਨਾ ਸੱਚੀ ਤੇ ਅੱਖ ਪੜ ਕੇ ओए ओ भाई ओए। ਸੱਚੀ ਤਾਜ ਫਾਲਜ ਬਾਸ ਡਾਰ ਹੋ ਜਾਣਾ ਤੈਨੂੰ ये बल्लाल देव का बूढ़ा बनने लगा है ओ पाए ਆਹੋ ਆ ਕੀ ਕਿਤੇ ਸ਼ੀਸ਼ਾ ਲੈ ਕੇ ਜਾ ਰਹੇ ਸੀ ਟੁੱਟ ਗਿਆ ਰਸਤੇ 'ਚ ਅੱਛਾ ਤੁਸੀਂ ਫਰੂਟ ਪੁੱਛੋ ਕਿਹੜਾ ਖਾ ਰਹੇ ਆ ਦਿਨ ਕੌਣ ਪੁੱਛੋ ਸੀ चेरी खा के तरह कटियां बाज ओ कौन खाता तरह कौन खाता ਹਾਂਜੀ ਮੇਦੇ ਵਾਸਤੇ ਸ਼ਿਫਾ ਬਖਸ਼ ਨੇ ਤਰ ਜਿਹੜੀ ਹੈ ਨਾ ਮੇਦੇ ਨੂੰ ਘੁਮਾਉਂਦੀ ਤੇ ਗ੍ਰੈਂਡ पर ਕਰਦੀ चेरी तो बाद तर नहीं खाई दी ਚੈਰੀ मैंने ਖੂਨ ਪੈਦਾ ਕਰਦੀ ਆ ते तर ਹਾਂ ਅੱਛਾ ਯਾਰ ਮੈਂ ਕੋਲੋਂ ਖਾਣ ਡਿਆ ਵਾ ਤੁਹਾਨੂੰ ਤਾਂ ਵੀ ਇਤਰਾਜ਼ ਆ ਇਹ ਦਿਲ ਵਾਸਤੇ ਨਾ ਚੰਗੀ ਹੁੰਦੀ ਆ ਉਹ ਬਾਬਰ ਨੂੰ ਜਿਹੜੇ ਪੈਸੇ ਦਿੱਤੇ ਨਾ ਜਦੋਂ ਬਾਬਰ ਇਹਨੂੰ ਕਹਿੰਦਾ ਨਾ ਅੱਜ 20 ਘਟ ਗਏ ਇਹ ਫਿਰ ਨਾਲ 200 ਦੀ ਚੈਰੀ ਖਾ ਲੈਂਦਾ ਤੇਰਾ ਦਿਲ ਨਹੀਂ ਘਟਦਾ ਮੈਂ ਬਰਾਬਰ ਹੋ ਜਾਂਦਾ ਹਾਂ ਅੱਜ ਐਡੀ ਮੋਟੀ ਲੈ ਕੇ ਆਇਆ ਮੈਂ ਸਵਾਤੀ ਚੈਰੀ ਹਾਂ ਇਹਨੂੰ ਪਤਾ ਨਾ ਰਾਤ ਨੂੰ ਬਾਬਰ ਨੇ ਆ ਕੇ ਮੈਨੂੰ ਦੱਸਣਾ ਵੀ ਅੱਜ ਇੰਨੇ ਘਟ ਗਏ ਉਹ ਪਹਿਲੇ ਕਿਲੋ ਚੈਰੀ ਖਾ ਕੇ ਬਹਿ ਜਾਂਦਾ ਨਾਲੇ 3 ਲੱਖ ਚੋਂ ਮੈਨੂੰ ਇੰਨਾ ਪਤਾ ਚਾਂਦਰਾ ਤੱਕ ਕਿੰਨੇ ਘਟਾ ਦੂਗਾ ਸਰ ਆਹ ਸਹੀ ਆ ਗੱਲ ਕਿੰਨੇ ਨੂੰ ਘਟਾ ਲੂਗਾ
ਚਲੇ ਕੋਈ ਇਹ ਤਾਂ ਪਤਾ ਲੱਗ ਗਿਆ एक ਨਾ दिन ਕੰਪਨੀ ਹੋਗਾ चेरी खा लेगा उस्ताद जी तो सारे पासे जिताई देगा उनको चला ना चलो ठीक है फिर चेरी जाओ तो चेरी आओ लफज ही बोल जाएगा चेरी आओ ਲੇਕਿਨ ਗੁੱਜਰ ਜੀ ਤੁਸੀਂ ਇਹ ਦੇਖੋ 2 ਦਿਨ ਕੋਈ ਚੈਰੀ ਲੈ ਕੇ ਇਹਨਾਂ ਨੂੰ ਪੁੱਛੀ 3 ਸੀਜ਼ਨਾਂ ਚ ਮੈਂ ਨਵੀਂ ਕੀਤੀ ਆ तो गेड़ के ले आना वा उस्ताद जी एक दो खा लेगा चेरी के मुड़ के कैलकुलेटर कर के सामने ਕਿੰਨੇ ਦੀ ਯਾਰ ਖਾ ਗਿਆ ਬ੍ਰਾਂਡ ਆ ਹੁਣ ਉਧਰ ਤਰਾ ਲਿਆ ਅੱਛਾ ਇਹਦੀਆਂ 18 ਚੈਰੀਆਂ ਪਈਆਂ ਨੇ ਤੇ ਸਟਾਕ ਦਾ ਸੌਫਟਵੇਅਰ ਕੀਤਾ ਉੱਥੇ ਲਿਖਿਆ ਮੇਰੇ ਸਟਾਕ 'ਚ 18 ਪਈਆਂ ਵਾ 2 ਖਾ ਕੇ ਉਹਨੂੰ ਮਾਈਨਸ ਕਰਕੇ ਥੱਲੇ 16 ਬਕਾਇਆ ਗੇਂਦਾ ਵਰਤੋਂ ਰਹਿ ਗਈ ਬਾਜੀ सोलह ਨੂੰ लेके ਬਣਾਇਆ नाम लिखा है CR क्रेडिट ਬਿਟਕਾ ਜੋੜ ਕੇ ਖਾ ਬੈਲੈਂਸ ਵਰਲਡ ਪੇਜ ਤੁਸੀਂ ਬਣਾ ਲੈਂਦਾ ਵਾ ਕੋਰਲ माइक्रोसॉफ्ट वर्ड ਹੁਣ ਜਿੱਦਾਂ ਤਰਾ ਲੈਣੇ ਕਿਲੋ ਕਿੱਦਾਂ ਵੰਡੀਆਂ ਤਰਾ ਮੈਂ ਕਿਹਾ ਖਾਈ ਜਾ ਕੱਟ ਕੱਟ ਪੂਰੇ ਚੀਰ ਦਿੱਤੀਆਂ ਤਾਂ ਖਾਓ, ਖਾਂਦੀਆਂ ਮਜ਼ਾ ਕਰੋ। ਜਿਹੜਾ ਫਲ ਸਸਤਾ ਆ ਉਹ ਉਸ ਹਿਸਾਬ ਨਾਲ ਚੱਲੀਦਾ ਹੁੰਦਾ ਅੰਬ ਆ ਗਿਆ ਵਾ ਮੈਂ ਕਸਮ ਲੈ ਲਵਾਂ ਤੁਹਾਡੀ ਲਿਆਉਣ ਲੱਗੇ ਲੇਕਿਨ ਤੁਰ ਸ਼ੈ ਨਹੀਂ ਨਹੀਂ ਹਾਲੇ ਨਹੀਂ ਹਲੇ ਖਾਣ ਨਹੀਂ ਆ ਅਜੇ ਨਹੀਂ ਮੈਂ ਰਾਤੀ ਲੈ ਕੇ ਆ 2 ਕਿਲੋ ਯਾਰ 200 ਰੁਪਏ ਕਿਲੋ ਐ ਚੌਸਾ ਵਿਚਾਰ ਕਿ ਤੂੰ ਘਰ ਨਹੀਂ ਗਿਆ ਮੈਂ ਕੋਲ ਨਹੀਂ, ਖਾ ਘਰ ਸਿੱਧਾ ਪੀਰਾਂ ਦੇ ਨਿਕਲ ਗਿਆ ਬਸ ਫੜ ਕੇ ਉਹ ਘਰ ਸਾਜੀ ਚੈਰੀ ਖਾਂਦੇ ਆ ਨਾ ਹੁਣ ਇੱਕ ਮਿਸਾਲ ਆ ਫੋਨ ਹਾਂ ਕੀ ਕਹਿੰਦਾ ਮੈਂ ਉਹ ਚੈਰੀ ਹੱਥ ਦੇ ਵਿੱਚ ਫੜੀ ਆ ਤੇ ਸਾਜੀ ਉਹ ਖਾ ਲਾ ਤੂੰ ਉਧਰ ਫੋਨ ਤੇ ਵੀ ਲੱਗਾ ਉਹ ਹੱਥ 'ਚ ਫੜੀ ਆ ਲੋਕਾਂ ਨੂੰ ਸਾਬਤ ਕਰਾਉਂਦਾ ਕਿ ਮੇਰੇ ਕੋਲ ਪੈਸਾ ਵਾ ਨਹੀਂ ਉਹ ਠਹਿਰ ਤੇ ਮਿੱਠੇ ਤੇ ਚ ਹੈਗੀ ਇਹ ਗੱਲ ਵਿੱਚ ਚ ਗੱਲ ਹੈਗੀ ਆ ਪਿਛਲੇ ਦਿਨਾਂ ਤੋਂ ਨਾ ਤੇਰੇ ਚ ਬਹੁਤ ਆ ਪਾਣੀ ਆਪਣਾ ਲੈ ਕੇ ਆ ਰਿਹਾ ਵਾ ਸਾਰਾ ਕੁਝ ਆਪਣਾ ਲੈ ਕੇ ਆ ਰਿਹਾ ਕਾਲੂ ਪਿੱਛੇ ਹੋ ਕੇ ਬਹਿ ਜਾ ਯਾਰ ਨਹੀਂ ਉਹ ਚ ਕੋਈ ਹਰਜ ਨਹੀਂ ਪਾਣੀ ਅਗਰ ਆਪਣਾ ਲੈ ਕੇ ਆਉਂਦਾ ਤੇ ਤੁਸੀਂ ਵੀ ਲੈ ਕੇ ਆਓ ਆਪਣਾ लेकिन वो सिर्फ बोतल ले आंदा वा ਨਹੀਂ ਸਤਾਈ ਮੈਂ ਤਾਂ ਹਾਂ ਉਹਦਾ ਇੱਥੋਂ ਹੀ ਆ ਇੱਥੇ ਹੀ ਹੁੰਦਾ ਵਾ ਸ਼ਰਾਬ ਨੂੰ ਪੁੱਛਿਓ ਸ਼ਰਾਬ ਨੂੰ ਕੀ ਪਲਾਇਆ ਗੂੰਦ ਕਤੀਰਾ ਤੁਕਮ ਲੱਗਾ ਜਾਮੇ ਸ਼ੀਰੀ ਤੇ दूध ਮਿਕਸ ਕਰਕੇ ਪੂਰਾ ਗ੍ਰਾਈਂਡ ਕਰਕੇ ਹੌਟ ਐਂਡ ਕੂਲ ਬੋਤਲ ਹੀ ਉਹ ਚ ਭਰ ਕੇ ਲੈ ਕੇ ਤਾਂ ਮੈਂ ਉਹੀ ਪੀਣਾ ਉਹਦੀ ਵਜ੍ਹਾ ਪਤਾ ਕਿ ਮੈਨੂੰ ਇੱਕ ਬੰਦੇ ਨੇ ਕਿਹਾ ਉਹਨੇ ਕਿ ਯਾਰ ਜਿਹੜਾ ਸਾਡਾ ਇੱਥੇ ਦਾ ਪਾਣੀ ਹੈ ਨਾ ਇਹ 200 ਫੁੱਟ ਦੀ ਗਹਿਰਾਈ ਤੇ ਚਲਾ ਗਿਆ ਵਾ ਇਹਦੇ ਚ ਨਮਕਿਆਤ ਮਾਦਰੀਆਂ ਬਹੁਤ ਘੁੱਟ ਕੇ ਭਰ ਗਿਆ ਨਾ ਵੀ ਮੈਂ ਨਹੀਂ ਪੀਂਦਾ ਉਹ। ਅੱਛਾ ਖਾਲੀ ਬੋਤਲ ਤੂੰ ਲੈ ਕੇ ਉਹਨਾਂ ਦੇ ਪਾਣੀ ਇੱਥੋਂ ਹੀ ਇੱਥੋਂ ਚੁਕਾਉਣਾ ਭਰਨਾ। ਇੱਥੋਂ ਵਾਲੇ ਪਾਣੀ ਦਾ ਮੈਂ ਸਿਰਫ ਜਦੋਂ ਨਾ ਲਿਆਵਾਂ ਫੇਰ ਪੀਣਾ ਵਾ कहते ले आ भी ना ਮੈਂ ਤੈਨੂੰ ਅੱਛਾ ਪਰਸੋਂ ਤੂੰ ਕਿੱਥੋਂ ਲਿਆਉਣਾ ਪਾਣੀ ਮੈਂ ਘਰੋਂ ਤੇ ਘਰ ਕਿੱਥੋਂ ਹੁੰਦਾ ਮਿਨਰਲ ਕਰੀਦਾ ਵਾ ਕਿੱਦਾਂ ਉਬਾਲਦੇ ਆ ਉਬਾਲੀ ਤੇ ਦਾ। ਬਾਲ ਕੇ ਪਾਣੀ ਦੇ ਮਿਨਰਲ ਮਰ ਜਾਂਦੇ ਸਾਰੇ ਨਹੀਂ ਐਂ ਤਾਂ ਤੁਹਾਨੂੰ ਜਾਲੀ ਰੱਖੀ ਹੈ ਜਾਲੀ ਪੁਣੀ ਦੀ ਪੂਰੀ ਬਿੰਦਰ ਉੱਪਰ ਆਏ ਤੇ ਜਾਲੀ ਦੇ ਫਿਰ ਉਹ ਉਹ ਬੇਵਕੂਫਾ ਹੁਣ ਡਾਕਟਰ ਕਹਿੰਦੇ ਆ, ਉਬਲਿਆ ਪਾਣੀ ਜਿਹੜਾ ਹੁੰਦਾ ਨਾ ਉਹਦੇ ਚ ਜਿਹੜੇ ਮਿਨਰਲ ਹੁੰਦੇ ਨਾ ਜਿਹੜੇ ਸਿਹਤ ਵਾਸਤੇ ਪਾਣੀ ਚ ਜਿਹਦੀ ਵਜ੍ਹਾ ਤੋਂ ਪਾਣੀ ਪੀਦਾ ਉਹ ਸਾਰੇ ਉਹਦੇ ਜਦੋਂ ਬਾਲਾ ਹੁੰਦਾ ਮਰ ਜਾਂਦੇ ਆ ਨਹੀਂ ਅਸੀਂ ਸਿੰਗਲ ਵਾਲਾ ਦੋ ਜਾਂ ਸਿੰਗਲ ਵਾਲੇ ਚ ਨਹੀਂ ਮਾਰਦੇ ਡਾਕਟਰ ਆਇਆ ਸੋਨੇ ਕਿਹਾ ਲਓ ਜੀ। ਡਬਲ ਵਾਲਾ ਦਿਓ ਫੇਰ ਆ ਉੱਤੋਂ ਤੋਂ ਪਾਣੀ ਚੁੱਕ ਲੈਣਾ ਵਾ ਐ ਪੁਣ ਕੇ ਉਹਦੇ ਮਿਨਰਲ ਵਿੱਚ ਹੀ ਆ तो तो लड़ा नहीं पीना ਥੱਲੇ ਬੈਕਟੀਰੀਆ ਥੱਲੇ ਚੱਲ ਜਾਂਦੇ ਆ ਬੈਕਟੀਰੀਆ ਮਰ ਗਏ ਨਾ ਉਹ ਵੀ ਪਾਣੀ ਸਹੀ ਆ ਤਾਜੀ ਪਾਣੀ ਕੁੱਕਰ ਚ ਰੱਖ ਬੈਕਟੀਰੀਆ ਮਰਦੇ ਲਾਸ਼ਾਂ ਦੇ ਵਿੱਚ ਹੀ ਨਾ ਉਹਨਾਂ ਦੀਆਂ ਚਲੋ ਮੈਂ ਕਿਹਾ ਵੀ ਉਹ ਲੱਗਾ ਹੁਣ ਘਰਾਂ 'ਚ ਪਹੁੰਚਾਉਣੀ ਆ ਮੈਂ 11 ਵਜੇ ਚਲਾਉਂਦੇ ਆ ਵਿੱਚ ਹੀ ਰਹਿ ਉਹ ਸਾਜੀ ਯਾਰ ਯਾਰ ਸਾਡੀ ਇਹ ਗੱਲ ਸਹੀ ਹੈ ਕਿ ਜਦੋਂ ਬੈਕਟੀਰੀਆ ਜੋ ਮਰ ਗਏ ਉਹਨਾਂ ਦੀਆਂ ਲਾਸ਼ਾਂ ਦੇ ਵਿੱਚ ਹੀ ਹਾਂ। ਉਹਨਾਂ ਯਾਰ ਦੇ ਮੇਰੀ ਗੱਲ ਤੇ ਵੀ ਹਾਸ਼ਾ ਚ ਕਰੀ ਉੱਤੋਂ ਤੋਂ ਪਾਣੀ ਚੁੱਕ ਲੈ ਲਾਸ਼ਾ ਥੱਲੇ ਆ ਲਾਸ਼ ਭਾਰੀ ਥੱਲੇ ਚਲ ਗਈ ਉੱਤੋਂ ਚੁੱਕ ਲਓ ਤੇ ਤੂੰ ਜਦੋਂ ਪੀਣਾ ਵਾ ਥੱਲੇ ਉਹ ਨਹੀਂ ਪੀਂਦਾ ਫਿਰ ਮੈਂ ਉੱਤੋਂ ਅਸੀਂ ਹਾਫ ਚਲਾ ਲਈ ਦਾ ਪੋਣੀ ਯਾਰ ਇਹ ਸਹੀ ਸਿਹਤ ਦਾ ਰਾਜ਼ ਆ ਯਾਰ ਬਹੁਤ ਮੈਂ ਵੀ ਕਹਾਂ ਕਿ ਤੂੰ ਇੰਨਾ ਕਿਉਂ ਸਿਹਤਮੰਦ ਆ ਮੈਂ ਕਿਉਂ ਇਹਨਾਂ ਥੱਲੇ ਆਉਂਦੇ ਆ ਮੈਂ ਨਹੀਂ ਤੇਰੀ ਤਹਿਕੀਕ ਹੀ ਤੇਰੀ ਸੁਭਾਨ ਅੱਲਾ ਔਰ ਸਵੇਰੇ ਨਿਹਾਰ ਤੁਸੀਂ ਮੈਂ ਪਰਾਠਾ ਤਲੀਆਂ ਚੀਜ਼ਾਂ ਹਰ ਸ਼ੈ ਚੌਲ ਚੂਲ ਹਰ ਸ਼ੈ ਬੰਦ ਕਰਤੀ ਉਹਦੇ ਨੇ ਇਹਦੇ ਘਰ ਬੰਦ ਪਰਹੇਜ਼ ਕੀਤੀ ਮੈਂ ਕਿਹਾ ਜਾ ਭੈਣੇ ਤੇਰੇ ਨਾਂ ਦੇ ਮੈਂ ਕਿਹਾ 2 ਪਲੇਟਾਂ ਦੇੜ ਜਾਾਂਗੇ ਅਸੀਂ ਦੋ ਜਿਆਦਾ ਮਿੱਠੇ 4 ਬੇਟਾ ਖਾ ਗਿਆ ਤੂੰ ਚਾਵਲਾਂ ਦੀਆਂ ਹਾਂਜੀ ਤਾਜੀ ਦੱਸਾਂ 10 10 4 ਲਓ ਜੀ ਮੈਂ ਚਿਲੀਆਂ ਮੈਂ ਇੱਕ ਮਤਲਬ ਛੋਟੀ ਜੀ ਅਰਜ਼ ਕਰਨੀ ਫਿਰ ਜੋ ਇਸ ਬੰਦੇ ਦੀ ਗੰਦੀ ਆਦਤ ਪਤਾ ਕੀ ਹੈ ਸੱਚੀ ਉਸਤਾਦ ਜੀ ਆਪਣੇ ਆਪ ਨੂੰ ਨਾ ਵੈਲ ਐਜੂਕੇਟਡ ਸਮਝੂਗਾ ਕਿਤੇ ਵੀ ਜਾਵਾਂਗੇ ਨਾ ਮੈਂ ਦੱਸਣਾ ਸ਼ੋਅ ਕਰਨ ਬਹੁਤ ਮਾਠੀ ਆਦਤ ਆ ਇਹ ਰੋਟੀ ਆਊਗੀ ਨਾ ਤੈਨੂੰ ਪਹਿਲੇ ਮੈਂ ਦੱਸਣਾ ਕੀ ਕਰਨਾ ਹੁਣ ਉਹ ਕਾਲੂ ਦੇ ਘਰ ਗਿਆ ਹੁਣ ਮੈਂ ਦੱਸਾਂ ਤੇ ਆਂਟੀ ਲਾ ਕੇ ਦਾਜ ਬੈਠਾ ਜੀ ਤਾਂ ਤੇ ਮੈਨੂੰ ਪਤਾ ਵਾ ਅਸੀਂ ਕੋਹਾਨੂੰ ਰਹਿਣ ਤੇ ਨਹੀਂ ਇਹਨੇ ਹੀ ਕਹਿਣਾ ਦੇਖੀ ਭਾਈ ਬੈਠੇ ਨਾ ਕਰਦੇ ਕਰਦੇ ਰੋਟੀ ਖਾ ਜੇ ਓਏ ਹੋਏ ਨਹੀਂ ਉਹ ਮੁਹੱਬਤ ਨਾਲ ਖਾਦੀ ਮਿੱਠੇ ਤੋਂ ਮੈਨੂੰ ਪਤਾ ਮੈਂ ਤੈਨੂੰ ਕੀ ਕਿਹਾ ਸੀ ਮੈਂ ਕਿਹਾ ਚਾਵਲ ਯਾਰ ਆ ਨਹੀਂ ਸੀ ਕਿਹਾ ਗਲਤ ਫਹਿਮੀ ਇਹ ਗੱਲ ਫਿਰ ਨਹੀਂ। ਅੱਛਾ ਮੈਂ ਤੁਸੀਂ ਗੈਦਰਿੰਗ ਦੇ ਵਿੱਚ ਇਹ ਗੱਲ ਹਰਕਤ ਕਰਨੀ ਚੰਗੀ ਲੱਗਦੀ ਨਹੀਂ। ਨਾਲ ਤੇਰੇ ਪਰਸਨੈਲਿਟੀਆਂ ਬੈਠੀਆਂ ਨਹੀਂ ਨਹੀਂ ਕੋਈ ਵੀ ਗੱਲ ਕੰਨ 'ਚ ਨਹੀਂ ਕਰਨੀ ਚਾਹੀਦੀ ਕੋਈ ਹੋਰ ਕਿਉਂਕਿ ਜਦੋਂ ਕੁਝ- ਬੰਦਿਆਂ 'ਚ ਬੈਠੇ ਹੋ ਇਹਨਾਂ ਨੂੰ ਲੱਗਦਾ ਪਤਾ ਨਹੀਂ ਯਾਰ ਸਾਡੇ ਲਈ ਕੋਈ ਗੱਲ ਬਾਜੀ ਦੇ 4 ਕਸੂਰ ਜੋੜ ਲੋ ਇੱਕ ਕਸੂਰ ਸੀ ਗੁਜਰਾਂ ਦਾ ਜਿਹੜੇ ਬੈਠੇ ਸੀਗੇ ਹੋਇਆ ਕੋਈ ਕੌਣ ਵੀ ਸਾਡੇ ਪਤਾ ਨਹੀਂ ਇੰਤਜ਼ਾਮ 'ਚ ਕੋਈ ਰੌਲਾ ਬਣ ਗਿਆ ਹਾਂ। ਇੱਥੇ ਆ ਲੈ ਕੇ ਵੀ ਫੜਿਆ ਫਿਰ ਵੀ ਆ ਉਹਨਾਂ ਨੇ ਸਮਝਣਾ ਪਤਾ ਨਹੀਂ ਕੀ ਗੱਲ ਸਾਡੇ ਨਾਲ ਕੋਇਆ ਮੈਂ ਬਾਹਰ ਆ ਕੇ ਮੈਂ ਜਿਵੇਂ ਕਿਹਾ ਮੈਂ ਕਿਹਾ ਆਦਤ ਬਹੁਤ ਗੰਦੀ ਤੇਰੀ ਹੁਣ ਤੂੰ ਕਾਲੂ ਦੇ ਘਰ ਬੈਠਾ ਵਾ ਸਾਹਮਣੇ ਦੀ ਵਾਈਫ ਖੜੀ ਬੱਚੇ ਆਹ ਖੜੇ ਤੇ ਮੂੰਹ ਤੇ ਕਹਿ ਜੋ ਕਹਿਣਾ ਆਹੋ ਹਾਂ ਜੋ ਕਹਿਣਾ ਉਹਦੇ ਮੂੰਹ ਤੇ ਕਹਿ ਮੇਰੇ ਮੂੰਹ ਤੇ ਕਹਿ ਅੱਛਾ ਕੀ ਕਹਿੰਦੇ ਰੋਟੀ ਉਹ ਦੋ 4 ਪਲੇਟਾਂ ਮਾਸ਼ਾਅੱਲਾ ਕਰ ਤੁਸੀਂ ਦੱਸੋ ਭਾਈ ਜੀ ਇਮਾਨਦਾਰੀ ਨਾਲ ਭਾਈ ਅਸੀਂ ਕਦੀ ਕਿਸੇ ਨੇ ਗਿਣੇ ਨਹੀਂ ਭਾਜੀ ਤੁਸੀਂ ਦੱਸ ਦਿਓ ਕੀ ਗੱਲ ਆ
ਮੈਂ 4 ਤੋਂ ਬਾਅਦ ਨਹੀਂ ਗਿਣੀਆਂ। ਹਾਂ 4 ਤੋਂ ਬਾਅਦ ਤੂੰ ਗਿਣੀਆਂ ਨਹੀਂ। ਤੁਹਾਨੂੰ ਲੱਗਦਾ ਉਸਤਾਦ ਜੀ ਕਿ ਮਿੱਠਾ 4 ਪਲੇਟਾਂ ਚੌਲ ਨਹੀਂ ਖਾ ਸਕਦਾ? ਲੇਕਿਨ ਪਲੇਟ ਕਿਹੜੀ ਹੈ ਵੀ ਤੁਹਾਨੂੰ ਪਤਾ ਹੋਵੇ ਸਹੀ ਨਾ। ਸਹੀ ਇਹ ਪਲੇਟ ਸਾਡੀ ਦੇਸੀ ਘਿਓ ਦੇ ਵਿੱਚ ਮੁਰਗਾ ਦੀ ਕੀ ਹੋ ਗਿਆ? ਨਹੀਂ, ਇਹਨਾਂ ਦੀ ਮੈਂ ਦਾਵਤ ਕੀਤੀ ਕਾਸ਼ ਤੇ ਹੋਟਲ ਦੇ ਮਟਨ ਹਾਏ। 2-2.5 ਕਿਲੋ ਮਟਨ। ਮੈਂ ਕਿਹਾ ਯਾਰ ਮੈਂ ਹਲੇ ਤਾਂ ਦਾਵਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਮੈਨੂੰ ਅਜ਼ੀਅਤ ਹੋਣੀ, ਤੁਸੀਂ ਖਾਂਦੇ ਹੋਣੇ, ਮੈਂ ਸਾਦੇ ਬੈਠਾ ਮੈਂ ਖੀਰੇ ਖਾਣ ਡਿਆ ਕਿਉਂਕਿ ਉਹਨੇ ਕਿਹਾ ਸੀ ਵੀ ਮਿਰਚ ਮੁਰਚ ਹਾਸੇ ਬੰਦਾ। ਉਹੀ ਗੱਲ ਹੋਈ, ਮੈਂ ਇੰਨਾ ਕੁ ਮਸਾਲਾ ਲੈ ਕੇ ਤੇ ਰੋਟੀ ਖਾਧੀ, ਮੇਰੇ ਜਲਨ ਸ਼ੁਰੂ ਹੋ ਗਈ, ਮੈਂ ਖੀਰੇ ਖਾਣ ਡਿਆ ਆਰਾਮ ਨਾਲ। ਯਾਰ ਤੂੰ ਖੁਦ ਸੇ ਪਕਾਏ ਸੀ ਅੱਲਾ ਵੀ ਕੋਟੀਆਂ ਨਲੀਆਂ ਝਾੜੀਆਂ ਮੇਰੇ ਸਾਹਮਣੇ ਦੱਸ ਯਾਰ। ਸਾਹਮਣੇ ਨਲਕੀਆਂ ਝਾੜਨ ਡੇ ਖਾਣ ਡੇ, ਮੈਂ ਬੈਠਾ ਵੇਖਣ ਡਿਆ। ਮੈਂ ਉੱਠ ਗਿਆ ਜੀ ਕਰਕੇ ਬੇਲੀ ਦਿੱਤਾ, ਮੈਂ ਕਹਿੰਦਾ ਬਸ ਖੁਸ਼ ਹੋਆ। ਅੱਛਾ ਬਾਹਰੋਂ ਖਵਾਈ? ਮੈਂ ਕਾਸ਼ੀ ਦਾ ਬਹੁਤ ਦੂਰ ਹੋਟਲ ਭਲਾ ਕਿੱਥੇ ਆ ਵੀ ਗੋਜਰਾ 1 ਕਿਲੋਮੀਟਰ ਰਹਿੰਦਾ ਵਾ। ਉਸਤਾਦ ਜੀ ਕਾਸ਼ੀ ਦਾ ਹੋਟਲ ਲੰਗਰ ਕੀਤਾ? ਨਹੀਂ ਜਾਣਾ ਓਏ ਉਸਤਾਦ ਨੂੰ ਓਏ ਕਹਿੰਦੇ ਨਹੀਂ ਓਏ ਤੁਹਾਨੂੰ ਕਿਹਾ ਇੱਧਰ ਆਇਆ ਕਰੋ। ਕੀ ਹੁੰਦਾ ਉੱਥੇ ਸਪੈਸ਼ਲ ਕੀ ਹੈ? ਸਪੈਸ਼ਲ ਤਾਜੀ ਵੱਡਾ ਕੁਛ ਵੱਡਾ ਖਾਂਦੇ ਨੇ ਉਸਤਾਦ ਜੀ। ਅੱਛਾ ਸਪੈਸ਼ਲ ਵੱਡਾ ਗੋਸ਼ਤ ਹੈ ਤੇ ਮੇਰੇ ਕੋ ਮਟਰ ਖਾ ਲਿਆ ਹੈ ਮੈਨੂੰ ਤਾਂ ਉਹੀ ਸਪੈਸ਼ਲ ਲੱਗਾ। ਝਾਲ ਚੱਕੀਆਂ ਦੀ ਦਾਲ ਖਾਣੀ ਸੀ। ਐ ਉਦੋਂ ਦੀ ਅੰਦਰ ਬੰਦ ਭਾਵੇਂ ਨਹੀਂ ਉਹਨਾਂ ਦਾ ਰੌਲਾ ਪੜਿਆ। ਨਹੀਂ ਉਸਤਾਦ ਜੀ ਫਰਜ਼ੰਦ ਔਰ ਪਹਿਲਵਾਨ ਹਾਂ ਓਕੇ ਉਹ ਕਾਸ਼ੀ ਦੂਰ ਹੀ ਬਹੁਤ ਵਾ। ਐ ਉਹਦਾ ਪਾਗਲ ਹੋਇਆ ਜੀ। ਉਹ ਬੀਫ ਹੋਣਾ, ਮੀਂਹ ਹਾਂਜੀ। ਇਹਨੇ ਮਟਰ ਖਾਦਾ ਵਾ। ਉਹਨਾਂ ਦਾ ਬੀਫ ਮਸ਼ਹੂਰ। ਜਿਸ ਤਰ੍ਹਾਂ ਉਸਤਾਦ ਜੀ ਹਾਜੀ ਹੋਟਲ ਆ ਨਾ, ਇਸ ਤਰ੍ਹਾਂ ਇਧਰਲੀ ਸਾਈਡ ਤੇ ਆ ਹੋਟਲ ਆ, ਉਹ ਵੀ ਬੜਾ ਵੀਆਈਪੀ, ਉਹ ਵੀ ਬੜਾ ਵੀਆਈਪੀ। ਲੇਕਿਨ ਤੁਸੀਂ ਉਧਰ ਮਟਰ ਖਾਦਾ ਸੀ, ਇਹ ਜ਼ੇਨ ਚ ਰੱਖਿਓ 9000 ਰੁਪਇਆ ਬੀਫ ਦਾ ਨਹੀਂ ਬਣਦਾ। ਇਹਨੇ ਮਟਰ ਨਹੀਂ ਖਾਦਾ। ਨਹੀਂ ਬੀਫ ਦਾ ਵੀ ਬਣ ਜਾਂਦਾ 9000 ਬਣਾਉਣਾ ਹੋਵੇ ਤੇ। ਉਹ ਜਦੋਂ ਇਹਨੇ ਕੋਲੋਂ ਪਾਉਣੀ ਉਹ ਉਦੋਂ ਕਹਿੰਦਾ ਬੀਫ ਲਗਾ ਦੇਣਾ ਬਾਈ ਬੀਫ। ਜਦੋਂ ਅਗਲਾ ਬੰਦਾ ਹੋਇਆ ਉਦੋਂ ਮਟਨ ਦਾ ਭੁੰਨ ਭੁਨਈਆ ਕਰਾਉਂਦੇ ਆ। ਉਸਤਾਦ ਜੀ ਦਾਂਸ਼ ਕਿੱਥੇ ਆ ਫੈਸਲਾਬਾਦ ਚ ਹੀ ਆ? ਫੈਸਲਾਬਾਦ ਸੱਚ ਦੂਰ ਬਹੁਤ ਆ। ਉਹ ਫੈਸਲਾਬਾਦ ਡਿਗਿਆ ਜਾਂ ਟੂਲ ਪਲਾਇਆ ਨਹੀਂ ਹੁੰਦਾ ਐਂਡ ਤੇ ਸੁਪਰ ਜੋੜ ਆਹੋ ਆਹੋ ਟੱਪ ਤੇ ਹੀ ਆ ਕਿਤੇ ਆਉਂਦਾ। ਹਾਂਜੀ ਉੱਥੇ ਉਹ ਗੋਜਰਾ 3 ਕਿਲੋਮੀਟਰ ਹੈ ਆ ਗੋਜਰਾ ਨਹੀਂ ਆ ਸਮੁੰਦਰੀ ਤੋਂ ਉਸਤਾਦ ਜੀ ਪਿੱਛੇ ਆ ਬਿਲਕੁਲ 15-20 ਮਿੰਟ ਦਾ ਰਾਹ ਵਾ। ਹਾਂਜੀ ਜਾਂ 15-20 ਮਿੰਟ ਦਾ ਮੋਟਰਸਾਈਕਲ ਅੱਛਾ ਸਮੁੰਦਰੀ ਰੋਡ ਸਿੱਧਾ ਜਾ ਕੇ? ਹਾਂਜੀ ਬਹੁਤ ਦੂਰ ਆ। ਤੁਸੀਂ ਉੱਥੋਂ ਖਾ ਕੇ ਵਾਪਸ ਇੱਥੇ ਆਉਣਾ ਤੁਹਾਨੂੰ ਭੁੱਖ ਲੱਗੀ। ਉਸਤਾਦ ਮੈਂ ਤਾਂ ਪੁਰ ਸਾਜੇ ਭਾਈਦਾਨ ਸਿੰਘ ਕਹਿੰਦੇ ਸੀ ਕਿ ਠੰਡੇ ਇਲਾਕੇ ਚੱਲੀਏ, ਗਰਮੀ ਜਿੰਨੀ ਮੈਂ ਤੈਨੂੰ ਉੱਥੇ ਕੀ ਕਹਿ ਕੇ ਗਿਆ? ਯਾਰ ਤੇਰੇ ਮਦਰੋਂ ਸੁੱਟਣੀ। ਇੱਕ ਤੂੰ ਨਹੀਂ ਕਹਿ ਕੇ ਗਿਆ ਇੱਥੇ? ਕਿਹੜਾ ਠੰਡਾ ਇਲਾਕਾ ਇਸ ਟਾਈਮ? ਸਵਾਦ ਕਲਾਮ ਬਿਲਕੁਲ ਵੀ ਇਹ ਹੁਣ ਹੋ ਗਿਆ ਦੇਖ ਲਓ। ਇਹ ਹੁਣ ਹੋ ਕੇ ਆਇਆ ਵਾ। ਉਹ ਤੈਨੂੰ ਮੈਂ ਕਿਤੇ ਇੱਧਰ ਨਹੀਂ ਯਾਰ ਚੱਲੀਏ ਜੇ ਜਾਣਾ ਤੇ। ਨਰਾਨ ਕਗਾਨ ਉਸਤਾਦ ਜੀ ਤੁਸੀਂ ਮੈਨੂੰ ਨਹੀਂ ਲੈ ਕੇ ਜਾਂਦੇ, ਮੈਨੂੰ ਨਾ ਪਰਸੋਂ ਤੈਨੂੰ ਮੈਂ ਆਇਆ। ਲੈ ਜਾਣਾ ਵਾ। ਚੱਲ ਚੱਲੀਏ, ਮੈਨੂੰ ਇਹਨਾਂ ਨੂੰ ਮਨਾ ਲਾ, ਮੈਨੂੰ ਕੋਈ ਨਹੀਂ। ਚਲੋ ਜਰਾ 4 ਦਿਨ ਥੋੜੀ ਠੰਡ 'ਚ ਰਹਿ ਕੇ ਹੁੰਦਾ। ਮੈਂ ਤਾਂ ਜਾਣਾ ਚਾਹੁੰਦਾ ਵਾਂ। ਮੇਰੀ ਘੰਟੇ ਬਾਅਦ ਤਬੀਅਤ ਹੋਰ ਹੋ ਜਾਂਦੀ, ਅੱਧੇ ਘੰਟੇ ਬਾਅਦ ਹੋਰ ਹੋ ਜਾਂਦੀ। ਉੱਥੇ ਠੀਕ ਰਹੂਗੀ ਨਾ, ਉੱਥੇ ਮੌਸਮ ਉਹ ਠੰਡਾ ਠੰਡਾ ਵਾ। ਲੱਗਦਾ ਮਿੱਠੇ। ਹਾਂ ਉੱਥੇ ਸਕੂਨ ਰਹੇਗਾ। ਉੱਥੇ ਜਿਹੜੀ ਹਵਾ ਚੱਲੀ ਆ ਉਹਨੇ ਤੇਰੇ ਇੱਧਰ ਵਾਲੇ ਕੰਨ 'ਚ ਵੜਨਾ ਹੀ ਨਹੀਂ, ਉਹਨੂੰ ਪਤਾ ਵਾ ਇਹਦਾ ਕੰਨ ਖਰਾਬ ਆ। ਜਿਹੜਾ ਹੁਣ ਤੋਂ ਦੂਰ ਕਰ ਗਿਆ ਕਿਹਦੇ ਵੱਲੋਂ ਕਰਕੇ ਆਇਆ? ਮੈਂ ਉਹ ਤੇ ਹਾਂ ਇਹਨੂੰ ਕਿਤੇ ਲੱਗਣ ਦੇ ਉੱਪਰ ਵਾਲੇ ਪਹਾੜ ਕੋਲ ਨਾ ਗਏ ਹੋਣ। ਉਹ ਦੁਬਾਰਾ ਕਰਿਓ ਜਿਹੜੀ ਅੰਦਰ ਗੱਲ ਕੀਤੀ ਸੀ, ਕਿਹੜੀ? ਜਿਹੜੀ ਕਿੰਨੇ ਪੈਸੇ ਲੱਗੇ ਤੇਰੇ ਨਾਲ ਦੇ ਨਾਲ। ਨਹੀਂ ਮੈਂ ਦਲਾਗ ਕਿਹਾ ਰੋਨੀ ਤੂੰ ਬਾਹਰ ਗਿਆ, ਕਿੰਨਾ ਕੁ ਖਰਚਾ ਆ ਗਿਆ ਸੀ ਤੇਰੇ ਨਾਲ ਦੇ ਮੁੰਡੇ ਦਾ? ਤੂੰ ਤਾਂ ਕੀਤਾ ਨਹੀਂ। ਆਹੋ ਨਹੀਂ ਮੋਟਨੋ ਨਹੀਂ ਪੂਰਾ ਗਰੁੱਪ ਲੈ ਗਿਆ ਸਾਰੀ। ਭਾਜੀ ਦੇਖ ਲਓ ਤੇਲ ਵੀ ਬਹੁਤ ਮਹਿੰਗਾ ਵਾ। ਜੇ ਅੱਗੇ 20,000 ਦਾ ਲੱਗਦਾ ਸੀ, ਹੁਣ 50,000 ਦਾ ਲੱਗਦਾ ਪਿਆ। ਤੇ ਚੜਾਈ ਤੇ ਤਾਂ ਤੇਲ ਲੱਗਦਾ ਹੀ ਬਹੁਤ ਆ। ਹਾਂ ਨਹੀਂ ਦੇਖ ਲਓ, ਜੇ ਜਾਣਾ ਤਾਂ ਕੋਈ ਨਹੀਂ, ਕੌੜਾ ਘੁੱਟ ਕਰ ਲਾਂਗੇ। ਸਤਾਜੀ ਇਦਾਂ ਨਹੀਂ ਹੁੰਦਾ ਮਰੀਓ ਹੋ ਕੇ ਵਾਪਸ ਆ ਜਾਈਏ। ਏਦਾਂ ਹੋ ਸਕਦਾ। ਮਰੀ ਕਿਦਾਂ ਦਾ ਮੌਸਮ ਹੋਣਾ? ਮਰੀ ਮਰੀ ਇਹ ਹਿਸਾਬ ਆ ਜੋ ਇੱਧਰ ਆ। ਮਰੀ ਨਹੀਂ ਮੋੜ ਉਸਤਾਦ ਜੀ ਮਰੀ ਨਹੀਂ ਮਾਹੌਲ ਹੈ। ਮਾਲਮ ਜੱਪਾ ਠੀਕ ਆ, ਲੇਕਿਨ ਉਹ ਯਾਰ ਜਿੱਥੇ ਪਹਿਲੇ ਗਏ ਸੀ ਅਸੀਂ ਨਰਾਨ ਕਾਨ ਗਏ ਉਧਰ, ਉੱਥੇ ਮੌਸਮ ਠੀਕ ਆ ਸਲੈਂਡ ਲੈਂਡਿੰਗ ਹੋ ਰਹੀ ਹੈ। ਹੈ? ਸਲੈਂਡ ਲੈਂਡਿੰਗ ਭਾਲ ਕੱਢਿਆ। ਔਰ ਨੇ ਪਹਾੜ ਡਿਗਣ ਦੇ ਯਾਰ, ਕੀ ਹੋ ਗਿਆ ਮਿੱਠੇ? ਸਤਾਜੀ ਪਹਾੜ ਚੂਰ ਹੋਇਆ, ਪੁੱਛੋ ਸਲੈਂਡ ਲੈਂਡਿੰਗ ਹੋਈ ਹੈ। ਲੇਕਿਨ ਕਿਤੇ ਅੱਗੇ ਯਾਰ ਨਰਾਨ ਤੱਕ ਓਕੇ ਸਰ। ਉਹ ਭਰਾਵਾ ਨਰਾਨ ਕਗਾਨ ਤੱਕ ਓਕੇ। ਯਾਰ ਉਹ ਜਗ੍ਹਾ ਦੱਸੋ ਜਿੱਥੇ ਮੌਸਮ ਠੰਡਾ ਠੰਡਾ ਹੋਵੇ। ਨਰਾਨ ਕਗਾਨ ਬਸ। ਸਵਾਦ ਕਲਾਮ। ਨਹੀਂ ਵੀ ਸਵਾਦ। ਕਗਾਨ ਤੱਕ ਅਸੀਂ ਗਏ ਸੀ, ਨਾਰਾਇਣ ਤੇ ਅਸੀਂ ਅੱਗੇ ਗਏ ਹੀ ਨਹੀਂ ਸੀ। ਆਪਾਂ ਐਂਡ ਤੱਕ ਗਏ ਆ। ਹਾਂ ਨਹੀਂ, ਉਹ ਤਾਂ ਕੋ ਗੱਡੀਆਂ ਖਲਾਰ ਕੇ ਘੋੜਿਆਂ ਤੇ ਜਾਈਦਾ ਵਾ, ਨਹੀਂ ਨਹੀਂ ਜੀਪਾਂ ਤੇ। ਸਤਾਜ ਜਿੱਥੇ ਆਪਾਂ ਲਾਸਟ ਤੱਕ ਨਹੀਂ ਗਏ। ਉਹ ਯਾਰ ਅਸੀਂ ਗਏ ਨਾ, ਜਿਹੜਾ ਪਹਿਲੇ ਹੁੰਦਾ ਵਾ, ਪਹਿਲੇ ਕਿਹੜਾ ਹੁੰਦਾ ਵਾ? ਕਗਾਨ ਕਲਾਮ। ਹਾਂ ਉੱਥੇ ਤੱਕ ਹੀ ਗਏ। ਸਤਾਜ ਆਪਾਂ ਐਂਡ ਤੱਕ ਗਏ। ਨਾਰਾਇਣ ਨਹੀਂ ਗਏ ਯਾਰ ਅਸੀਂ। ਆਪਾਂ ਗਰਾਟੋ ਮੁੜੇ ਆ। ਉਸਤਾਦ ਜੀ ਅੱਛਾ ਤੇ ਫਿਰ ਅੱਗੇ ਅਸੀਂ ਕਿੱਥੇ ਜਾਣਾ? ਜਿੱਥੇ ਝੀਲ ਸਾਹਿਬ ਹਾਂ ਝੀਲ ਸਾਹਿਬ ਨੂੰ ਲੋਕ ਨਹੀਂ ਸੀ ਗਏ। ਨਰਾਨ ਜਾ ਕੇ ਜੀ। ਨਾਰਾਇਣ ਕਗਾਨ ਅਸੀਂ ਗਏ ਆ। ਆਹੋ ਨਾਰਾਇਣ ਚਲੇ ਗਏ, ਕਗਾਨ ਵੀ ਚਲੇ ਗਏ। ਅੱਗੋਂ ਨੇ ਕਿਹਾ ਉਹ ਭਾਜੀ ਅੱਗੋਂ ਗੱਡੀ ਖਿਲਾਰ ਕੇ ਇੱਕ ਜਗ੍ਹਾ ਤੇ ਫਿਰ ਘੋੜਿਆਂ ਤੇ ਲੈ ਕੇ ਜਾਂਦੇ ਆ। ਕੌਣ ਜਿਹਾ ਘੋੜਾ? ਅੱਜ ਦਾ ਕਲਾਮ ਤੇ ਉੱਥੇ ਮੇਰੇ ਯਾਰ ਦਾ ਹੋਟਲ ਆ, ਤੁਹਾਡਾ ਸਟੇ ਫ੍ਰੀ ਆ। ਕਿੱਥੇ? ਕਲਾਮ ਤੇ ਫੁੱਲ ਠੰਡਾ ਮੌਸਮ। ਚੱਲ ਯਾਰ, ਕਲਾਮ ਮੈਂ 2 ਦਿਨ ਪਹਿਲੇ ਰਿਹਾ, ਨਹੀਂ ਠੰਡਾ ਹੈਗਾ ਇੰਨਾ। ਰਾਤ ਨੂੰ ਅੱਗਾ ਬਾਲ ਕੇ ਬਹਿੰਦੇ ਆ ਯਾਰ। ਫਿਰ ਠੰਡਾ ਕਿਹੜੀ ਸਾਈਡ ਆ? ਨਰਾਨ ਕਗਾਨ। ਕਲਾਮ ਹੁਣੇ ਤੂੰ ਕਹਿੰਦੇ ਆ ਕਿ ਉੱਤੇ ਉਹ ਕਲਾਮ ਕਹਿ ਰਹੇ ਨੇ, ਕਲਾਮ ਨਹੀਂ, ਨਾਰਾਇਣ ਕਗਾਨ। ਨਰਾਨ ਕਗਾਨ ਠੰਡਾ ਵਾ।
ਉਹ ਨਾਲੇ ਵੱਡੀ ਗੱਲ ਦੇਖੋ, ਬਾਬੂ ਸਰ ਟੌਪ ਸਾਜ ਉਸਤਾਦ ਜੀ ਤੁਸੀਂ ਚੁੱਪ ਕਰਕੇ ਪਿਆਰ ਦੀ ਨਿਗਾਹ ਨਾਲ ਇੱਕ ਵਾਰੀ ਮਾਂ ਨੂੰ ਦੇਖੋ, ਠੰਡ ਪੈ ਜਾਣੀ ਹੈ। ਹੋਰ ਕਰਾਓ ਪਰੇ ਆਹੋ, ਅਸੀਂ ਮਾਂ ਨੂੰ ਦੇਖਦੇ ਆ ਠੰਡ ਪੈਂਦੀ ਹੈ। ਤੇਰਾ ਵਿੱਚ ਨਹੀਂ ਹਟਣ ਦੇਈ ਤੂੰ ਹੁਣ ਤਾਂ ਦੇਖਣ ਦੇ ਹੁਣ ਤੁਸੀਂ ਮਾਲਮ ਜੱਪੇ ਗਏ ਆ, ਇੱਕ ਉਥੇ ਉਹ ਚੇਅਰ ਲਿਫਟ ਚੱਲਦੀ ਆ, ਉਹ ਮਾਲਮ ਜੱਪੇ ਜਾ ਕੇ ਉਹ ਲੈਣੀ ਆ ਤੇ ਮਾਲਮ ਜੱਪੇ ਆਏ ਤੁਸੀਂ, ਜੇ ਉੱਥੇ ਫਿਰ ਤੁਰ ਕੇ ਚੱਲ ਗਏ ਫਿਰ ਮਾਲਮ ਜੱਪਾ ਫੇਲ ਆ। ਬਹੁਤ ਅਸੀਂ ਨਹੀਂ ਸ਼ੁਕਰ ਉੱਥੇ ਆ ਗਏ। ਉਹ ਜਿਹੜੀ ਹੈ ਫੜ ਕੇ ਬਹੁਤ ਸ਼ੁਕਰ ਖੁਦਾ ਦੀ ਕਿਸਮ ਅੱਗੇ ਭੇਜ ਦਿੰਦੀ ਆ, ਖਾਲੀ ਜਗ੍ਹਾ ਤੇ ਬੰਦੇ ਡਿੱਗੇ ਨਹੀਂ ਉਤੋਂ। ਉਹ ਵੀਲ ਚੇਅਰ ਆਹੋ, ਉਸਤਾਦ ਜੀ ਭਾਈ ਮਿੱਠੇ ਨੂੰ ਉਹ ਤਾਰ ਵਾਲਾ ਲਵਾ ਦਿਓ ਤੁਸੀਂ, ਇੱਕ ਝੂਟਾ ਦਵਾ ਦਿਓ ਤਾਂ ਮੈਂ ਕਿੰਨਾ ਉਹ ਮੈਂ ਦੇਖੀ ਉਹ ਭਾਈ ਪੀਸੀ ਹੋਟਲ ਗਿਆ ਤੇ ਨਾ, ਹਾਂ ਉਹਦੇ ਸਾਹਮਣੇ ਲੱਗੀ ਉਹ ਪਤਾ ਠਾ ਅੱਗੇ ਸੁੱਟਤਾ ਉਹਨੇ ਪਹਾੜ ਤੋਂ, ਤਿੰਨ ਚਾਰ ਡੈਥਾਂ ਮੇਰੇ ਸਾਹਮਣੇ ਹੋਈਆਂ। ਆਹੋ ਉਹ ਮਿੱਠੇ ਨੇ ਬੰਨਿਆ ਹੁੰਦਾ ਵਾ ਯਾਰ, ਪੂਰੀ ਸੇਫਟੀ ਹੁੰਦੀ ਆ। ਯਾਰ ਉਹਦੀ ਸੇਫਟੀ ਹੁੰਦੀ ਹੈ, ਫਿਰ ਵੀ ਵਧੀ ਘਟੀ ਹੋਵੇ ਤੇ ਉਹਦਾ ਕੀ ਕਰ ਉਹਦੀ ਸਕਦਾ। ਸਪੀਡ ਵੀ ਬਹੁਤ ਹੁੰਦੀ। ਉਸਤਾਦ ਜੀ ਮੈਂ ਲਈ ਆ 2-3 ਦਿਨ ਪਹਿਲੇ, ਫੁੱਲ ਇੰਜੋਏ, ਕੋਈ ਟੈਨਸ਼ਨ ਨਹੀਂ, ਬਸ ਇੱਕ ਵਾਰੀ ਭਾਈ ਮਿੱਠਾ ਹੁਣ ਦੇਖੋ ਯਾਰ ਤੂੰ ਉੱਥੇ ਮਿੱਠੇ ਲਿਫਟ ਤੇ ਝੂਟਾ ਲੈ, ਉੱਤਰ ਕੇ ਉਹਨਾਂ ਤੇ ਇਲਜ਼ਾਮ ਲਾ ਦੇ ਕਿ ਮੇਰੇ ਕੰਨ ਨੂੰ ਪਤਾ ਨਹੀਂ ਕੀ ਹੋ ਗਿਆ। ਕੀ ਹੋ ਗਿਆ ਪ੍ਰੈਸ਼ਰ ਉਹਨਾਂ ਕੱਢ ਤੇ ਦੇ। ਪਾ ਦੇ ਜਾ। ਸਾਜੀ ਚਲੋ ਜੀ। ਨਾਨਕਦਾਨ ਤੇ ਬਾਬੂ ਸਰ ਓਏ ਉਹਨਾਂ ਨੂੰ ਪਤਾ ਵਾ ਤੁਸੀਂ ਜਰਾ ਗੱਲਾਂ ਹੀ ਕਰਦੇ, ਜਾਣਾ ਜੁਣਾ ਨਹੀਂ ਈਦੋਂ ਉਸਤਾਦ ਜੀ ਚੌਥੇ ਪੰਜਵੇਂ ਦਿਨ ਟੂਰ ਬਣਾਓ, ਈਦ ਤੋਂ ਬਾਅਦ ਜਾਣਾ ਤੁਸੀਂ ਕਿਤੇ ਨਹੀਂ, ਤੁਸੀਂ ਨਹੀਂ ਹੁਣ ਚਾਹੋ ਜਾਣਾ ਤੇ ਹੁਣ ਤੁਸੀਂ ਦੇਖੋ ਸਵਾਦ ਸਾਰੇ ਪੈਸੇ ਖਰਚ ਕੁਛਿਆ, ਹੁਣ ਲੇਲਾ ਕਿੱਥੋਂ ਲੈਣਾ, ਹੁਣ ਇਕੱਠੇ ਹੀ ਕਰਨਾ ਪੈਣਾ ਇਹਨੂੰ ਫਿਰ। ਨਹੀਂ ਸੱਚ ਹੁੰਦਾ ਇਹਦਾ ਗਈ ਤੋਂ ਬਾਅਦ ਜਾਵਾਂਗੇ। ਉਹਨਾਂ ਨੂੰ ਈਦ ਦਾ 6 ਦਿਨ ਹਾਂ ਹਾਲੇ ਗਰਮੀ ਹਾਲੇ ਸ਼ੁਰੂ ਹੋਈ ਹੈ। ਚਲੋ ਜੀ ਓਕੇ ਜੀ, ਤਾਂ ਹੀ ਮੈਂ ਤਾਂ ਸੀ ਉੱਥੇ ਕਰਦੇ ਆਪਾਂ। ਓਕੇ ਓਕੇ।